ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅਸੀਂ ਇਸ ਵੇਲੇ ਰਕਾਬਗੰਜ ਸਾਹਿਬ ਜੁੜੇ ਹਾਂ ਔਰ ਅੱਜ ਕਮੇਟੀ ਦਾ ਫੈਸਲਾ ਹੋਣ ਵਾਲਾ ਹੈ। ਜਿਵੇਂ ਤੁਸੀਂ ਪਿੱਛੇ ਦੇਖੋ ਸਾਰੇ ਮੈਂਬਰਸ ਇਸ ਵੇਲੇ ਅੰਦਰ ਜਾਣ ਦੇ ਲਈ ਇੱਕਦਮ ਤਿਆਰ ਹੈਗੇ ਨੇ ਤੇ ਸਾਡੇ ਨਾਲ ਜਿਹੜੇ ਕੁਝ ਚਿਹਰੇ ਹੈਗੇ ਨੇ ਖਾਸ ਚਿਹਰੇ ਸੀ ਉਹਨਾਂ ਨਾਲ ਗੱਲ ਕਰਨੇ। ਸਭ ਤੋਂ ਪਹਿਲੇ ਸਰ ਮਨਜੀਤ ਸਿੰਘ ਜੀਕੇ ਜੁੜ ਚੁੱਕੇ ਨੇ। ਮਨਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਸਿੰਘ ਜੀ ਕੀ ਹਾਲਾਤ ਬਣਨਗੇ ਪਾਰਟੀ ਦੇ ਜਿਸ ਤਰੀਕੇ ਨਾਲ ਪਿਛਲੇ 2 ਦਿਨਾਂ ਤੋਂ 48 ਘੰਟੇ ਤੋਂ ਚੱਲ ਰਿਹਾ ਕਿ ਫਲਾਣੀ ਪਾਰਟੀ ਦਾ ਫਲਾਣੀ ਪਾਰਟੀ ਦੇ ਨਾਲ ਫਲਾਣੀ ਪਾਰਟੀ ਦਾ ਫਲਾਣੀ ਪਾਰਟੀ ਦੇ ਨਾਲ ਸਮਝੌਤਿਆਂ ਦੀ ਗੱਲਾਂ ਚੱਲ ਰਹੀ ਹੈ। ਸਿੱਖੀ ਅਸੂਲ ਕਿਤੇ ਪਿੱਛੇ ਰਹਿ ਗਏ, ਕੁਰਸੀ ਵੱਡੀ ਦਿਖ ਰਹੀ ਹੈਗੀ ਹੈ। ਤੁਹਾਨੂੰ ਕੀ ਲੱਗਦਾ ਕਮੇਟੀ ਕਿਹਦੀ ਬਣੇ? ਮੈਂ ਸਮਝਦਾ ਅਸੀਂ ਤੇ ਗੁਰੂ ਅੱਗੇ ਅਰਦਾਸ ਕਰਕੇ ਆਏ ਹਾਂ। ਬਾਕੀ ਤੇ 51 ਮੈਂਬਰ ਨੇ ਜਿਨ੍ਹਾਂ ਨੇ ਵੋਟ ਪਾਣੀ, ਉਹਨਾਂ ਦੇ ਮਨਾਂ ਦੇ ਵਿੱਚ ਕਿਹਦਾ ਦਰਦ ਹੈ ਕਿਹਦਾ ਨਹੀਂ ਹੈ। ਮੇਰਾ ਖਿਆਲ ਹੈ ਕਿ ਉਹਦਾ ਫੈਸਲਾ ਅੰਦਰ ਜਾ ਕੇ ਹੋ ਜਾਏਗਾ। ਪਰ ਅਸੀਂ ਅਰਦਾਸ ਕਰਾਂਗੇ ਕਿ ਇਹ ਜਿਹੜਾ ਹੈਗਾ ਗੁਰੂ ਮਹਾਰਾਜ ਉਸ ਨੂੰ ਅੱਜ ਮੌਕਾ ਦੇਣ, ਜਿਹੜਾ ਪੰਥ ਦਾ, ਜਿਹੜਾ ਕੌਮ ਦਾ, ਜਿਹੜਾ ਸਿੱਖੀ ਦਾ ਦਰਦ ਰੱਖਦਾ ਹੋਵੇ। ਜਿਨ੍ਹਾਂ ਨੇ ਇੱਥੋਂ MLA ਦੀਆਂ MP ਦੀਆਂ ਇਲੈਕਸ਼ਨਾਂ ਲੜਨੀਆਂ ਨੇ, ਕੌਂਸਲਰ ਦੀਆਂ ਇਲੈਕਸ਼ਨਾਂ ਲੜਨੀਆਂ ਨੇ, ਗੁਰੂ ਦੀ ਤਾਕਤ, ਸੰਗਤ ਦੀ ਤਾਕਤ, ਗੁਲ ਦੀ ਤਾਕਤ ਆਪਣੇ ਪਰਸਨਲ ਮਫਾਦ ਲਈ ਵਰਤਣੀ ਹੈ, ਉਹਨਾਂ ਨੂੰ ਨਾ ਦੇਣ। ਜੀ ਕਿਸੇ ਵੀ ਪਾਰਟੀ ਦੇ ਕੋਲ, ਕਿਸੇ ਵੀ ਗਰੁੱਪ ਦੇ ਕੋਲ ਮੈਜੋਰਟੀ ਨਹੀਂ ਹੈ। ਕਿਤੇ ਨਾ ਕਿਤੇ ਦੂਜੀ ਧਿਰ ਦੇ ਨਾਲ ਕੰਪਰੋਮਾਈਜ਼ ਕਰਨਾ ਪਏਗਾ। ਔਰ ਮਾਫ ਕਰਨਾ, ਖਾਲੀ ਸੀਟਾਂ ਦਾ ਕੰਪਰੋਮਾਈਜ਼ ਨਹੀਂ, ਕਿਤੇ ਨਾ ਕਿਤੇ ਸਿੱਖੀ ਅਸੂਲਾਂ ਦੇ ਨਾਲ ਵੀ ਸਮਝੌਤੇ ਹੋਣਗੇ। ਤੁਹਾਨੂੰ ਕੀ ਲੱਗਦਾ ਹੈਗਾ ਜਿਹੜੀ ਵੀ ਮੌਜੂਦਾ ਕਮੇਟੀ ਆਏਗੀ ਉਹ ਸੰਗਤ ਦੇ ਸੁਪਨਿਆਂ ਤੇ ਜੋ ਸੰਗਤ ਨੂੰ ਵਾਅਦਾ ਕੀਤਾ ਗਿਆ ਸੀ ਉਨ ਵਾਅਦਿਆਂ ਦੇ ਉੱਤੇ ਖਰੀ ਉਤਰੇਗੀ? ਅੱਜ ਉਹਦੇ ਵਾਸਤੇ ਕੋਈ ਗੱਲ ਮੈਂ ਪਹਿਲੇ ਕਹਿ ਦੇਵਾਂ ਉਹ ਠੀਕ ਨਹੀਂ ਹੈ। ਜਦੋਂ ਚੁਣ ਕੇ ਆਂਦੀ ਹੈ ਉਸ ਵੇਲੇ ਸਮਝ ਆ ਜਾਏਗੀ ਕੌਣ ਲੋਕ ਆਏ ਨੇ, ਉਸ ਵੇਲੇ ਪਤਾ ਲੱਗ ਜਾਏਗਾ। ਅਸੀਂ ਹਾਲੇ ਤਾਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਆਏ ਹਾਂ ਕਿ ਜੋ ਸੰਗਤ ਦੀ ਭਾਵਨਾ ਹੈ ਉਸ ਨੂੰ ਪੂਰਾ ਉਹ ਕਮੇਟੀ ਉਤਰੇ। ਬਿਲਕੁਲ ਸੰਗਤ, ਜਿਸ ਤਰੀਕੇ ਨਾਲ ਸਰ ਮਨਜੀਤ ਸਿੰਘ ਜੀਕੇ ਨਾਲ ਗੱਲ ਕੀਤੀ ਹੈਗੀ, ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਹਾਂ ਹਰਵਿੰਦਰ ਸਿੰਘ ਸਰਨਾ ਔਰ ਸਰ ਪਰਮਜੀਤ ਸਿੰਘ ਸਰਨਾ ਜਿਹੜੇ ਇਸ ਵੇਲੇ ਆਪਣੇ ਮੈਂਬਰਸ ਦੇ ਨਾਲ ਇੱਥੇ ਮੌਜੂਦ ਹੈਗੇ ਨੇ। ਦੂਸਰੇ ਚੈਨਲ ਦੇ ਨਾਲ ਗੱਲਬਾਤ ਚੱਲ ਰਹੀ ਹੈਗੀ ਹੈ। ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਕਿ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰੀਏ। ਹਰਵਿੰਦਰ ਸਿੰਘ ਸਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਲੱਗਦਾ ਹੈਗਾ ਜੀ ਹੁਣ ਕਿਹਦੀ ਕਮੇਟੀ ਬਣੇਗੀ? ਇਹ ਹੁਣ ਵਕਤ ਦੱਸੇਗਾ ਜੀ। ਅੱਧਾ ਘੰਟਾ ਰਹਿ ਜਾਓ, ਤੁਹਾਨੂੰ ਕੀ ਸਾਡੀ ਕੀ ਕੱਲ ਕੀ ਪਈ ਹੋਈ ਹੈ। ਤੁਸੀਂ ਵੀ ਇੱਥੇ ਹੋ, ਅਸੀਂ ਵੀ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਕਲੀਅਰ ਕਰ ਦਿੱਤਾ ਹੈਗਾ ਕਿ ਕੋਈ ਜਲਦੀ ਦੀ ਗੱਲ ਨਹੀਂ, ਹੋਰ ਅੱਧੇ ਪੌਣੇ ਘੰਟੇ ਦੇ ਅੰਦਰ ਸਾਰੇ ਮਸਲੇ ਦੇ ਉੱਤੇ ਫੈਸਲਾ ਹੋ ਜਾਏਗਾ। ਤੁਸੀਂ ਜਿਹੜੇ ਪਿੱਛੇ ਸਕਰੀਨ ਦੇ ਉੱਤੇ ਸਾਰੇ ਮੈਂਬਰ ਦੇਖ ਰਹੇ ਹੈਗੇ ਹੋ ਕਿ ਜਿਸ ਤਰੀਕੇ ਦੇ ਨਾਲ ਸਾਰੇ ਮੈਂਬਰਸ ਇਸ ਵੇਲੇ ਅੰਦਰ ਜਾਣ ਦੀ ਕੋਸ਼ਿਸ਼ਾਂ 'ਚ ਲੱਗੇ ਹੋਏ ਨੇ। ਮੇਨ ਐਂਟਰੀ ਹੋ ਰਹੀ ਹੈਗੀ ਹੈ। ਅਸੀਂ ਤੁਹਾਨੂੰ ਉਹ ਵੀ ਦਿਖਾਉਂਦੇ ਹੈਗੇ ਹਾਂ ਕਿ ਇਸ ਜਗ੍ਹਾ ਤੋਂ ਐਂਟਰੀ ਜਿਹੜੀ ਹੈ ਇਹ ਸਭ ਦੇ ਲਈ ਬੈਨ ਕਰ ਦਿੱਤੀ ਗਈ ਹੈ। ਸਿਰਫ ਜਿਹੜੇ ਮੈਂਬਰਸ ਹੈਗੇ ਨੇ, ਸਿਰਫ ਮੈਂਬਰਸ ਹੀ ਇੱਥੋਂ ਦੀ ਅੰਦਰ ਜਾ ਸਕਣਗੇ ਆਪਣਾ ID ਕਾਰਡ ਦਿਖਾ ਕੇ। ਜਿਹੜੇ ਜੇਤੂ ਮੈਂਬਰ ਹੈਗੇ ਨੇ ਸਿਰਫ ਉਹਨਾਂ ਦੀ ਹੀ ਐਂਟਰੀ ਇਸ ਗੇਟ ਤੋਂ ਹੋਏਗੀ। ਬਕਾਇਦਾ ਫੋਰਸ ਲੱਗੀ ਹੋਈ ਹੈ, ਬਕਾਇਦਾ ਇਹਨਾਂ ਦੇ ਕਾਰਡ ਜਿਹੜੇ ਹੈਗੇ ਨੇ ਉਹ ਵੀ ਚੈੱਕ ਕੀਤੇ ਜਾਣਗੇ। ਔਰ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਦੇ ਵਿਚਕਾਰ ਸਾਰੇ ਮੈਂਬਰਸ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਜਿਹੜੇ ਸਪੋਰਟਰਸ ਹੈਗੇ ਨੇ ਉਹ ਅਲਾਉਡ ਨਹੀਂ ਕੀਤੇ ਜਾ ਰਹੇ ਹੈਗੇ। ਸਿਰਫ ਜੇਤੂ ਮੈਂਬਰ ਜਿਹੜੇ ਹੈਗੇ ਨੇ, ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਇਲੈਕਸ਼ਨ ਦੇ ਵਿਕਾਰ ਜਿੱਤ ਚੁੱਕੇ ਨੇ, ਸਿਰਫ ਉਹਨਾਂ ਦੀ ਹੀ ਐਂਟਰੀ ਜਿਹੜੀ ਹੈਗੀ ਆ ਉਹ ਤੁਸੀਂ ਦੇਖ ਸਕਦੇ ਹੋ। ਵਿਵਾਦ ਹੋ ਰਿਹਾ ਹੈਗਾ ਕਿ ਸਪੋਰਟਰਸ ਵੀ ਜਾਣਗੇ ਜਾਂ ਨਹੀਂ ਜਾਣਗੇ। ਆਪਾਂ ਤੁਹਾਨੂੰ ਐਕਸਕਲੂਸਿਵ ਤੌਰ ਦੇ ਉੱਤੇ ਦਿਖਾ ਰਹੇ ਹੈਗੇ ਆ, ਮਗਰ ਇਸ ਵੇਲੇ ਉਹਨਾਂ ਦੀ ਕਹਿ ਲਈਏ ਭਾਰੂ ਪੈ ਗਿਆ ਉਹਨਾਂ ਦਾ ਕਹਿਣਾ। ਸਾਰੇ ਹੀ ਅੰਦਰ ਜਾ ਰਹੇ ਨੇ। ਅਸੂਲ ਕਿੱਥੇ ਨਾ ਕਿੱਥੇ ਹੁਣ ਤੁਸੀਂ ਦੇਖ ਲਓ, ਮੈਂਬਰਸ ਦੇ ਇਲਾਵਾ ਹੋਰ ਜਿਹੜੇ ਸਪੋਰਟਰਸ ਨੇ ਉਹ ਵੀ ਸਾਰੇ ਅੰਦਰ ਜਾ ਚੁੱਕੇ ਹੈਗੇ ਨੇ। ਤੁਹਾਡੀ ਸਕਰੀਨ ਦੇ ਉੱਤੇ ਅਸੀਂ ਤੁਹਾਨੂੰ ਲਗਾਤਾਰ TV 84 ਦੇ ਪਲੇਟਫਾਰਮ ਦੇ ਉੱਤੇ ਅਸੀਂ ਕਵਰੇਜ ਦਿਖਾ ਰਹੇ ਹੈਗੇ ਆ। ਆਪਾਂ ਕੋਸ਼ਿਸ਼ ਕਰਦੇ ਹਾਂ ਜਿਹੜੇ ਸਰ ਹਰਮੀਤ ਸਿੰਘ ਕਾਲਕਾ ਹੈਗੇ ਨੇ ਇਸ ਵੇਲੇ ਮੌਜੂਦਾ ਸੇਵਾਦਾਰ, ਉਹ ਵੀ ਇੱਧਰ ਜੁੜੇ ਹੋਏ ਹੈਗੇ ਨੇ। ਔਰ SGPC ਦੇ ਜਿਹੜੇ ਪ੍ਰਧਾਨ ਹੈਗੇ ਨੇ, ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਵੀ ਚੁਣੇ ਜਾ ਚੁੱਕੇ ਹੈਗੇ ਨੇ। ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹੈਗੇ। ਜਿਵੇਂ ਤੁਸੀਂ ਦੇਖ ਹੀ ਰਹੇ ਹੈਗੇ ਕਿ ਇਸ ਵੇਲੇ ਜਿਹੜੀ ਮੌਜੂਦਾ ਧਿਰ ਹੈਗੀ ਹੈ, ਭਾਈ ਸਾਹਿਬ ਸਾਡੇ ਜੋ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ ਤੁਸੀਂ ਉਚੇਚਾ ਅੱਜ ਪਹੁੰਚੇ ਹੈਗੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ। SGPC ਦੀ ਗੱਲ ਕਰਦੇ ਹਾਂ ਤੇ ਆਪਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹੈਗੇ ਆ। ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਅੱਜ ਕਮੇਟੀ ਦੇ ਮੈਂਬਰਾਂ ਦੇ ਰਾਹੀਂ ਕਮੇਟੀ ਦਾ ਪ੍ਰਧਾਨ ਉਹ ਜਨਰਲ ਸਕੱਤਰ ਜਿਹੜੇ ਉਹਦੇ ਨੇ ਉਹ ਚੁਣੇ ਜਾਣੇ ਨੇ। ਤੁਹਾਡਾ ਸਾਰੇ ਮਸਲੇ 'ਤੇ ਕੀ ਕਹਿਣਾ? ਕਿਉਂਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਆਪਟਡ ਮੈਂਬਰ ਆ, ਬਾਕੀ ਇੱਥੇ ਇਲੈਕਟਡ ਮੈਂਬਰ ਆ, ਕੁਛ ਜਿਹੜੇ ਆ ਲੋਟਰੀ ਨਾਲ ਵੀ ਆਏ ਆ। ਸੋ ਹੁਣੇ 11:30 ਵਜੇ ਚੋਣ ਸ਼ੁਰੂ ਹੋ ਜਾਣੀ ਆ। ਉਹ ਤੋਂ ਬਾਅਦ ਪਤਾ ਲੱਗ ਜਾਊਗਾ ਕਿ ਕਿਹੜੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਆਪਣੀ ਮੈਜੋਰਟੀ ਆ ਅਤੇ ਮੈਨੂੰ ਪੂਰਨ ਆਸ ਆ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਇੱਥੇ ਬਤੌਰ ਪ੍ਰਧਾਨ ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸ਼ੋਭਿਤ ਹੋਊਗਾ।
ਅੱਛਾ ਜੀ, ਇੱਕ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਾਂਗਾ। ਮੈਜੋਰਟੀ ਕਿਸੇ ਵੀ ਧਿਰ ਕੋਲ ਨਹੀਂ ਹੈਗੀ, ਚਾਹੇ ਸਰਨਾ ਗਰੁੱਪ ਦੀ ਗੱਲ ਕਰੀਏ, ਬਾਦਲ ਗਰੁੱਪ ਦੀ ਗੱਲ ਕਰੀਏ, ਸਿਰਸਾ ਸਪੋਰਟਸ ਗਰੁੱਪ ਦੀ ਗੱਲ ਕਰ ਲਈਏ, ਕਿਤੇ ਨਾ ਕਿਤੇ ਸਮਝੌਤੇ ਆਪਸ ਵਿੱਚ ਹੋਣਗੇ। ਔਰ ਜਿੱਥੇ ਕੁਰਸੀ ਦੇ ਲਈ ਸਮਝੌਤੇ ਹੋਣੇ ਨੇ ਉੱਥੇ ਮਾਫ ਕਰਨਾ, ਕੌਮ ਦੇ ਜਿਹੜੇ ਜ਼ਬਾਨ ਕੀਤੇ ਜੋ ਵਾਅਦੇ ਕੀਤੇ ਗਏ ਸੰਗਤਾਂ ਨੂੰ, ਉਹਨਾਂ ਦੇ ਅੰਦਰ ਵੀ ਕਿਤੇ ਨਾ ਕਿਤੇ ਸਮਝੌਤੇ ਹੋਣਗੇ। ਤੁਹਾਨੂੰ ਲੱਗਦਾ ਹੈਗਾ ਕਿ ਮਿਲੀ ਜੁਲੀ ਜਿਹੜੀ ਕਮੇਟੀ ਬਣੇਗੀ ਸੰਗਤਾਂ ਦੇ ਵਾਅਦਿਆਂ ਦੇ ਉੱਤੇ ਖਰੀ ਉਤਰੇਗੀ? ਕਈ ਵਾਰੀ ਮਿਲੀ ਜੁਲੀ ਕਮੇਟੀ ਜਿਹੜੀ ਆ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਹਿਣੀ ਚਾਹੁੰਦਾ, ਮੈਜੋਰਟੀ ਆ ਸ਼੍ਰੋਮਣੀ ਅਕਾਲੀ ਦਲ ਕੋ, ਐਬਸੋਲਿਊਟ ਮੈਜੋਰਟੀ ਆ, ਕੋਈ ਦਿੱਕਤ ਨਹੀਂ। ਦੂਜੀ ਗੱਲ, ਜੇ ਰਲਵਾਂ ਮਿਲਵਾਂ ਹੋਵੇ ਤਾਂ ਵੀ ਸਾਰਥਕ ਰੋਲ ਜਿਹੜਾ ਆ ਆਪਣੇ ਹਰ ਇੱਕ ਜਿਹੜਾ ਆਪਣੇ ਮਨੁੱਖ ਆ ਆਪਣਾ ਨਿਭਾਉਂਦਾ ਆ। ਸੋ ਮੈਨੂੰ ਪੂਰਨ ਆਸ ਆ, ਪਹਿਲੀ ਤਾਂ ਕਿਉਂਕਿ ਸਾਡੇ ਕੋਲ ਪੂਰੀ ਮੈਜੋਰਟੀ ਆ, ਸੈਕੰਡ ਤੁਹਾਡੇ ਕਹਿਣੇ ਮੁਤਾਬਕ ਜੇ ਦੂਜੇ ਵੱਖ-ਵੱਖ ਵੀ ਆ ਜਾਂਦੇ ਤਾਂ ਵੀ ਕੋਈ ਨਹੀਂ, ਕਿ ਉਹ ਸੇਵਾ ਹੀ ਕਰਨੀ ਹੈ, ਗੁਰੂ ਘਰ ਦੀ ਸੇਵਾ ਹੈ, ਰਾਜਨੀਤੀ ਤਾਂ ਹੈ ਨਹੀਂ ਕੋਈ ਹੈ। ਦੇਖੋ, ਅੱਜ ਗੁਰੂ ਅੱਗੇ ਅਰਦਾਸ ਕਰਕੇ, ਗੁਰੂ ਤੋਂ ਅੱਗੇ ਗੁਰੂ ਤੋਂ ਵੱਡਾ ਕੋਈ ਨਹੀਂ, ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਕਮੇਟੀ ਦੇਈ ਜਿਹੜੇ ਸਿੱਖੀ ਦਾ ਦਰਦ ਰੱਖਦੇ ਹੋਣ, ਪੰਥ ਦਾ ਦਰਦ ਰੱਖਦੇ ਹੋਣ, ਗੁਰੂ ਘਰਾਂ ਦੀ ਸੰਭਾਲ ਲਈ, ਕੌਮ ਵਾਸਤੇ। ਇਹ ਕੌਮ ਦੀ ਤਾਕਤ, ਗੁਰੂ ਘਰਾਂ ਦੀ ਤਾਕਤ, ਗੋਲਕ ਦੀ ਤਾਕਤ, ਜਿਨ੍ਹਾਂ ਨੇ MLA ਲੜਨੇ ਆ, ਜਿਨ੍ਹਾਂ ਨੇ MP ਲੜਨੇ ਆ, ਜਿਨ੍ਹਾਂ ਨੇ ਕਾਉਂਸਲਰ ਲੜਨੇ ਨੇ, ਇਹਨਾਂ ਕੋਲੋਂ ਬਚਾ ਕਰੀ। ਔਰ ਜਿਹੜੀ ਇਹ ਟੀਮ ਤੁਸੀਂ 30 ਦੀ ਗਿਣਤੀ ਗਿਣਾ ਰਹੇ ਹੋ, ਇਹਦੇ 'ਚ ਕੌਣ-ਕੌਣ ਬੰਦੇ ਨੇ ਜਿਹੜੇ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਸਾਹਿਬ ਚੈੱਕਬੁੱਕਾਂ ਆਪਣੇ ਘਰ ਲੈ ਗਏ ਸੀਗੇ। ਮੈਂ ਸਮਝਦਾ ਇਹੋ ਜਿਹੇ ਦਲਾਲਾਂ ਕੋਲੋਂ ਬਚਾਉਣੀ ਚਾਹੀਦੀ। हाँ जी, आजा भाई 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 हाइट नीचे। हाँ कोई सर, थोड़ी देर बाद चुनाव होने वाले हैं, इलेक्शन होने वाले हैं, नया कमेटी का प्रधान मिल जाएगा। किया जा रहा है, वीडियो भी पाई गई बकायदा कि 3 मेंबर नहीं आ रही है। एक आदमी बोले ना जी सारे लगे। हाँ जी, सर चुनाव 11:30 बजे होने वाले हैं, उससे पहले किस तरीके से तैयार है आप लोग? गुरुद्वारा पहुंच गए हैं? हम बिल्कुल तैयार हैं। अकाल पुरख का शुक्राना है, बूंदाबांदी परमात्मा की कृपा से हो रही है, शुभ शगन है। एक बात खुल के सामने आ गई है, जो एक अनहोली अलायंस था वो दुनिया के सामने आ चुका है। ये अनहोली अलायंस है बिटवीन BJP एंड अकाली दल। पंजाब में अलग-अलग चुनाव लड़ रहे हैं। यहाँ पर जो BJP का प्यादा है वो अपने मेंबर 15 लेके बादल की झोली में बैठा हुआ है। हमें तो यही नहीं है भाई, ये 15 दिन पहले सरसे को कार्यकारिणी से निष्कासित कर देते हैं बादल दल वाले, 15 दिन पहले। भाई ये पुरानी कमेटी से इसको रुखसत करें, ये आदमी ठीक नहीं है। 15 दिन के बाद उसी सिरसे की गोद में बैठ के उसी के आदमियों की सहायता ले ली, उन्हीं के साथ ही कमेटी बना ली। ये सारी कमेटी जोन सी है, ये अभी जो गुरुद्वारों के प्रबंध हैं, हम ये समझते हैं वे सरकारी हाथों में नहीं जाने चाहिए। ये जो गुरुद्वारे के प्रबंध है, ये उन गुरसिखों के पास जाने चाहिए जिनकी गुरु में आस्था है, गुरबाणी पढ़ने वाले हों, गुरबाणी को समझने वाले हों, गुरु ग्रंथ साहब के फलसफे के ऊपर पहरा देने वाले हों, ईमानदार हों, दयानतदार हों, और हर वक्त दिल में पंथ का दर्द लेके बैठे हैं, पंथ के उत्थान के लिए उनके मन में विचार हों। ये नहीं है भाई हमने अभी गोलक उठा के ले जाना, अपना घर का खर्चा जाना, वो नहीं। ਸਰ ਸਾਹਿਬ ਪੰਜਾਬ ਦੇ ਅੰਦਰ ਇਹਦਾ ਕੋਈ ਫਰਕ ਪਏਗਾ? ਪੰਜਾਬ ਦੇ ਅੰਦਰ BJP ਅਕਾਲੀ ਇਕੱਠੇ ਹੋਣਗੇ? ਇਹ ਪੰਜਾਬ ਦੇ ਲੋਕਾਂ ਕੋਲ ਪੁੱਛੋ ਜਿਹੜੇ ਮੇਰੇ ਕੋਲ ਰਿਪੋਰਟਾਂ ਆ ਰਹੀਆਂ ਹਨ, ਉਹ ਤੇ ਬੜੀਆਂ ਮਾਰੀਆਂ ਆ ਰਹੀਆਂ ਹਨ। ਭਾਈ ਕੁਝ ਗੱਲਾਂ ਬਾਅਦ ਹੀ ਦੱਸਾਂਗੇ, ਕੁਝ ਹੁੰਦਾ ਤੇ ਉਹਦਾ ਅਸਰ ਤੇ ਪੈਂਦਾ ਹੀ ਹੈ ਜੀ। ਤੁਸੀਂ ਪੱਤਰਕਾਰ ਆਦਮੀ ਹੋ। ਸੰਗਤ ਜੀ, ਸਾਡੇ ਨਾਲ ਸਰ ਹਰਮੀਤ ਸਿੰਘ ਗਾਲਕਾ ਜੁੜ ਚੁੱਕੇ ਨੇ। ਫਤਿਹ ਸਾਹਿਬ ਹਰਮੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਮੌਜੂਦਾ ਹੁਣ ਤੁਹਾਡੇ ਕੋਲ ਕਹਿ ਸਕਦੇ ਹਾਂ ਕਿ ਇਸ ਵੇਲੇ ਕਾਰਜਕਾਰੀ ਪ੍ਰਧਾਨ ਵੀ ਤੁਸੀਂ ਹੈਗੇ, ਜਨਰਲ ਸਕੱਤਰ ਵੀ ਤੁਸੀਂ, ਔਰ ਅਕਾਲੀ ਦਲ ਬਾਦਲ ਦੇ ਪ੍ਰਧਾਨ ਵੀ ਤੁਸੀਂ ਹੈਗੇ ਹੋ। ਹੁਣ ਤੁਹਾਨੂੰ ਕੀ ਲੱਗਦਾ ਹੈ ਜਿਹੜੀ ਹੁਣ ਨੈਕਸਟ ਕਮੇਟੀ ਅਗਲੇ ਕੁਝ ਘੰਟਿਆਂ 'ਚ ਚੁਣੀ ਜਾਣੀ ਹੈ, ਕਿਹਦੀ ਮੈਜੋਰਟੀ ਆਏਗੀ? ਤੁਹਾਡੀ ਆਏਗੀ ਜਾਂ ਮਿਲੀ ਜੁਲੀ ਕਹਿ ਲਈਏ? ਦੇਖੋ, ਜਿਸ ਤਰੀਕੇ ਦੇ ਨਾਲ ਸੰਗਤ ਨੇ ਮੈਂਡੇਟ ਦਿੱਤਾ, ਜਿਸ ਤਰੀਕੇ ਦੇ ਨਾਲ ਮੈਂਬਰ ਬੈਠੇ ਨੇ ਔਰ ਮੈਂਬਰ ਇਕਜੁੱਟ ਹੋ ਕੇ ਆਏ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਨ ਵਾਸਤੇ ਮੈਂਬਰ ਇੱਥੇ ਇਕੱਠੇ ਹੋਏ ਨੇ। ਇੱਥੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਮੈਂਬਰਾਂ ਨੂੰ ਲਾਲਚ ਦਿੱਤੇ ਗਏ, ਕਿਸੇ ਨੂੰ ਪੈਸੇ ਦਾ ਦਿੱਤਾ ਗਿਆ, ਕਿਸੇ ਨੂੰ ਕਿਸੇ ਅਹੁਦਿਆਂ ਦਾ ਦਿੱਤਾ ਗਿਆ, ਮਗਰ ਅੱਜ ਵੀ ਸਾਰੇ ਮੈਂਬਰ ਇੱਕ ਪਾਸੇ ਖੜੇ ਨੇ, ਕਿਉਂਕਿ ਸੰਗਤ ਨੂੰ ਚੁਣ ਕੇ ਆਏ ਨੇ ਔਰ ਸੰਗਤ ਦੇ ਜਿਸ ਫਲਸਫੇ ਦੇ ਨਾਲ ਉੱਥੇ ਤੱਕ ਪਹੁੰਚੇ ਨੇ, ਉਹਨਾਂ ਨੂੰ ਧੋਖਾ ਨਹੀਂ ਦੇਣਾ ਚਾਹੁੰਦੇ ਸੀ। ਸੋ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਮਗਰ ਅੱਜ ਨਾਕਾਮ ਹੋਈਆਂ। ਔਰ ਮੈਨੂੰ ਪੂਰੀ ਉਮੀਦ ਹੈ ਕਿ ਹੋਰ ਘੰਟੇ ਦੇ ਵਿੱਚ ਸਭ ਸਾਹਮਣੇ ਆ ਜਾਏਗਾ। ਤੁਸੀਂ ਦਾਅਵਾ ਕਰਦੇ ਹੋ ਤੁਹਾਡੇ ਕੋਲ ਪੂਰੀ ਮੈਜੋਰਟੀ?
ਦੇਖੋ ਬਿਲਕੁਲ ਮੈਂ ਮੈਜੋਰਟੀ ਕੀਤੀ ਹੈ 30 ਦੇ 30 ਬੰਦੇ ਸਾਡੇ ਨਾਲ ਪਹਿਲੇ ਦਿਨ ਸੀ, ਅੱਜ ਵੀ ਸਾਡੇ ਨਾਲ ਨੇ। ਆਓ ਬਿਲਕੁਲ ਸੰਗਤ ਜੀ, ਜਿਸ ਤਰੀਕੇ ਨਾਲ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਲੀਅਰ ਕੀਤਾ ਹੈਗਾ ਕਿ ਮੈਜੋਰਟੀ ਉਹਨਾਂ ਦੇ ਕੋਲ ਹੈਗੀ ਹੈ। ਸਾਰੇ ਮੈਂਬਰ ਜਿਹੜੇ ਇਸ ਵੇਲੇ ਤੁਸੀਂ ਦੇਖੋ ਅੰਦਰ ਜਾ ਰਹੇ ਹੈਗੇ ਨੇ ਤੇ ਆਪਾਂ ਦੁਬਾਰਾ ਇੱਕ ਵਾਰ ਉਸ ਗੇਟ ਤੱਕ ਚੱਲਦੇ ਹੈਗੇ ਜਿੱਥੋਂ ਦੀ ਐਂਟਰੀ ਹੋਣੀ ਹੈ, ਜਿੱਥੋਂ ਦੀ ਦਾਅਵਾ ਕੀਤਾ ਗਿਆ ਹੈਗਾ ਸੀ ਕਿ ਮੈਂਬਰਸ ਦੇ ਇਲਾਵਾ ਹੋਰ ਕੋਈ ਨਹੀਂ ਜਾਏਗਾ। ਉਸ ਜਗ੍ਹਾ ਤੋਂ ਹੀ ਮੈਂਬਰਸ ਦੇ ਇਲਾਵਾ ਉਹਨਾਂ ਦੇ ਕਈ ਸਪੋਰਟਰਸ ਵੀ ਔਨ ਕੈਮਰਾ ਆਪਾਂ ਰਿਕਾਰਡ ਕੀਤੇ ਨੇ ਜਿਹੜੇ ਅੰਦਰ ਚਲੇ ਗਏ ਨੇ। ਫੋਰਸ ਇੱਥੇ ਲੱਗੀ ਹੋਈ ਹੈ। ਆਉਣ ਵਾਲਾ ਸਮਾਂ ਘੱਟੋ ਘੱਟ ਅਗਲੇ 1.5-2 ਘੰਟੇ ਜਿਹੜੇ ਹੈਗੇ ਨੇ ਉਹ ਸਾਬਤ ਕਰਨਗੇ ਕਿ ਇਹ ਜਿਹੜੇ ਨਵੀਂ ਕਮੇਟੀ ਦੀ ਚੋਣ ਹੋਣੀ ਹੈ ਉਹ ਸ਼ਾਂਤਮਈ ਹੁੰਦੀ ਹੈ ਜਾਂ ਮਾਫ ਕਰਨਾ ਦੁਨੀਆ ਦੇ ਅੱਗੇ ਫਿਰ ਕਿੱਥੇ ਨਾ ਕਿਤੇ ਸਾਡੀ ਕੌਮ ਦਾ ਅਕਸ ਖਰਾਬ ਹੁੰਦਾ ਦਿਖਾਈ ਦੇਗਾ। ਆਪਾਂ ਦਿਖਾਈਏ ਇੱਕ ਵਾਰ ਸਾਰੇ ਮੈਂਬਰ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਦੇ ਅੰਦਰ ਜਿਹੜੇ ਅਕਾਲੀ ਦਲ ਬਾਦਲ ਦੇ ਮੈਂਬਰਸ ਹੈਗੇ ਨੇ ਉਹ ਵੀ ਜਾ ਰਹੇ ਨੇ ਤੇ ਨਾਲ ਉਹਨਾਂ ਦੇ ਸਪੋਰਟਰ ਸਾਰੇ ਹੀ ਅੰਦਰ ਜਾ ਰਹੇ ਹੈਗੇ ਨੇ। ਐਕਸਕਲੂਸਿਵ ਤੌਰ ਦੇ ਉੱਤੇ TV 84 ਦੇ ਉੱਤੇ ਆਪਾਂ ਤੁਹਾਨੂੰ ਲਗਾਤਾਰ ਦਿਖਾ ਰਿਹਾ ਹੈਗਾ। ਔਰ ਦੂਜੇ ਪਾਸੇ ਸਰਨਾ ਗਰੁੱਪ ਦੇ ਵੱਲੋਂ ਆਬਜੈਕਸ਼ਨ ਸਟਾਰਟ ਹੋ ਗਿਆ ਹੈਗਾ ਕਿ ਜਦ ਮੈਂਬਰਸ ਦੇ ਇਲਾਵਾ ਕੋਈ ਨਹੀਂ ਜਾ ਸਕਦਾ ਤਾਂ ਫਿਰ ਇਹ ਸਾਰੇ ਕਿਵੇਂ ਅੰਦਰ ਜਾ ਰਹੇ ਹੈਗੇ ਨੇ। बाहर चलो बाहर। हाँ सारे अंदर ही है, चलो अंदर। नहीं स्टाफ है, नहीं स्टाफ है। तुम देख लो, तुम 2 जने जाके देख लो यार, 2 जने जाके देख लो यार, ना करो नहीं जाना, नहीं जाना यार। यार गए ना ਤੁਹਾਡੇ ਬੰਦੇ ਵੇਖ ਆਣ ਖੜੇ ਨੇ ਤੇ ਖੜੇ ਨੇ, ਗੱਲ ਕਰ ਦੋ ਲੋਕੀ ਬਾਹਰ ਯਾਰ ਕਮਾਲ ਤੇ ਖੜੇ ਨਹੀਂ ਜਾਣੇ ਲੇਡੀਜ਼ ਵੀ ਬਾਹਰ ਨਹੀਂ ਕੋਈ ਨਹੀਂ। दविंदर भाई गाड़ी इस साइड लो, पिछली साइड गेट नहीं है, फुआरे पे गेट है जो कोने वाला। अरे अरे नहीं नहीं अभी अलाउ नहीं है, मैसेज आ जाएगा, मैसेज आएगा कोई गल दोनों सारे अंदर यार पानी देखो सांझी वालता सारे ना काम फिर गलत है। नहीं फाइनल है, कोई लेडीज भी नहीं जाएगी। हां फाइनल है कि लेडीज भी नहीं जाएगी। कुछ नहीं जाएगा बीबी अजय, तो ये थोड़ी देर वेट करो, 12 बजे तो बाद जो अंदरों सीजन नॉन मेंबर जिन्ने भी जाओ ਬਾਰ-ਬਾਰ ਮਾਲ ਉਤਰੀ ਯਾਰ ਅਸੀਂ ਬਾਹਰ ਇਲੈਕਸ਼ਨ ਦੇ ਵਿੱਚ ਜਿਹਦੀ ਡਿਊਟੀ ਹੈ ਸਟਾਫ ਦੀ ਉਹੀ ਰਹੇਗਾ, ਜੇ ਸਟਾਫ ਦੀ ਡਿਊਟੀ ਨਹੀਂ ਹੈ ਇਲੈਕਸ਼ਨ ਦੇ ਵਿੱਚ ਉਹ ਅੰਦਰ ਨਹੀਂ ਜਾਏਗਾ। ਉਹ ਸ਼ਾਕੇ ਰਿਕਾਰਡਿੰਗ ਔਨ तो बिल्कुल कमेटी के मेंबर आप देख सकते हैं कि लगातार जो है वो रास्ता बना दो, थोड़ा जिहा रास्ता बना दो वीर, थोड़े बाहर आ रहे हैं मीडिया बाहर उत्थे हो जाओ वीर जी, उत्थे हो जाओ मर हेलो सत श्री अकाल। अच्छा सारे मेंबर आगे तो बंद कर जाना नहीं मीडिया लाओ ਤੁਸੀਂ ਜਾ ਸਕਦੇ ਤੁਸੀਂ ਤਿੰਨ ਵਾਰ ਪਾ ਚੁੱਕੇ ਹੋ ਨਾ। पिछले एन एस हो तमाशा
ਚਲੋ ਨਹੀਂ ਜਾਂਦੇ ਤਾਂ ਲਾਈਵ ਪ੍ਰੋਸੀਡਿੰਗ ਕਰ ਦਿਓ ਤੁਸੀਂ ਆਪਣੇ ਆਪ। ਬੰਦ ਕਰ ਦੇ ਅੰਦਰ ਐਕਸਰਸਾਈਜ਼ ਬੈਠੇ ਨਹੀਂ ਅੰਦਰ ਨਹੀਂ ਜਾਣਾ। ਅੰਦਰ ਨਹੀਂ ਜਾਣਾ ਕਿਸੇ ਨੇ। ਕਿੱਥੇ ਡਿਊਟੀ ਕਿੱਥੇ ਆ? ਡਿਊਟੀ ਕਿੱਥੇ ਆ? ਚਲੋ ਥੱਲੇ ਜਾਓ, ਉੱਧਰ ਬਾਹਰ ਬੈਠਾ ਕੋਈ ਗੱਲ ਕੋਈ ਨਹੀਂ। ਜੁੱਤੇ ਇੱਥੇ ਕਰਵਾ ਦਿਓ। ਇੱਥੇ ਇੱਥੇ ਕੋਲ ਕੋਈ ਗੱਲ ਨਹੀਂ। ਸਰ ਰੁਮਾਲ ਹੈ ਸਾਰਿਆਂ ਦੇ ਕੋਲ? ਐਡ ਕਰ नहीं है चले हम भी ਮੈਂ ਤੈਨੂੰ ਤਾਂ ਭੇਜੂ ਸਪੈਸ਼ਲ। भेजना पड़ेगा। ਸਪੈਸ਼ਲ ਨਾ ਸਰ। ਇਹਦੇ ਨਾਲ ਨਹੀਂ ਧੋਣਾ ਇੱਥੇ ਜਾਏਗਾ ਫਿਰ ਸਪੈਸ਼ਲ ਅੰਦਰ ਬਾਹਰ ਨਾ ਆਈ। ਭਾਜੀ ਸਾਡਾ ਸਾਈਡ ਤੇ ਭਾਜੀ ਥੋੜਾ ਸਾਈਡ ਤੇ इससे बाहर नहीं जाना यार, इससे बाहर नहीं जाना ना यार, तुम समझो बात चीजों को। अरे ਤੁਸੀਂ ਵੇਖ ਸਕਦੇ ਹੋ ਕਿ ਸਾਹਮਣੇ ਆ ਰਹੇ ਹੋ ਤੁਹਾਨੂੰ भाई साहब सबकी आवाज है, सबकी इसकी आवाज आएगी, आप समझो ना इस चीज को। ਭਾਜੀ ਹੁਣ ਤਾਂ ਯਾਰ ਸਾਰੇ ਹੀ ਆ ਚੁੱਕੇ ਆ। ਗੇਟ ਤੋਂ ਬਾਅਦ ਨਹੀਂ ਆਉਂਦਾ ਸਿੱਧਾ ਰਾਹ ਸਾਨੂੰ ਇੱਥੇ ਤੱਕ ਰਹਿਣ ਦਿਓ। ਤਸਵੀਰ ਹੱਥ ਤੇ ਇਹ ਕਿਦਾਂ ਸਾਰੇ रंजीत कौर बीबी रंजीत कौर मेरे को दिखाई दे रही है बीबी रंजीत कौर मैम की होया अंदर की होया ड्यूटी देने ड्यूटी बात हो रही है एक दूसरे को ऐसे, ये धर्म की लड़ाई है ये। मैडम नहीं, धर्म की लड़ाई है क्या ये? नहीं बताइए बताइए कोई बात नहीं आप बताइए मैडम क्या हो रहा है? शांति हो गई यार, शांति हो गई। चल कमल अंदर हो जा वीर मेरे, यार थोड़ा सा अंदर हो जाओ ना। कमल अंदर हो जा यार। चलो चल कमल
चलो यार अंदर जाओ ਚਲੋ ਜੀ ਅੰਦਰ ਆਇਓ ਸਾਰੇ ਹੁਣ ਜਿਹੜੀ ਕਿ ਸਿੱਖੀ ਦੀ ਬੇਅਦਬੀ ਹੋ ਰਹੀ ਹੈ, ਸਭ ਲੜ ਰਹੇ ਆ। ਆਈ ਐਮ ਕੁਇਟਿੰਗ, ਮੈਂ ਬਾਹਰ ਜਾ ਰਹੀ ਹਾਂ ਕਿਉਂਕਿ ਮੇਰੇ ਕੋਲ ਬਰਦਾਸ਼ਤ ਨਹੀਂ ਹੋ ਰਿਹਾ। ਝਗੜਾ ਕਿੰਨੇ ਵੱਲੋਂ ਹੋ ਰਿਹਾ? ਸਾਰੇ ਲੜਦੇ ਪਏ ਨੇ ਇੱਕ ਦੂਜੇ ਦੇ ਨਾਲ, ਇੰਨਾ ਬੁਰਾ ਹਾਲ ਹੈ ਕਿਉਂਕਿ ਤੁਸੀਂ ਦੇਖੋ ਕਿ ਗੁਰੂ ਸਾਹਿਬ ਦੀ ਹਜ਼ੂਰੀ 'ਚ ਅਸੀਂ ਕਰਦੇ ਆ ਵੈਸੇ ਗੱਲਾਂ ਕਰਦੇ ਆ ਬੇਅਦਬੀ ਦੀਆਂ, ਉੱਥੇ ਬੇਅਦਬੀ ਇੰਨੀ ਬੁਰੀ ਤਰ੍ਹਾਂ ਕੋਈ ਦਿੱਕਤ ਝਗੜਾ ਕਰਦੇ ਉੱਪਰ ਨਿਕਲ ਗਏ ਸੀ ਬਾਬਾ ਜੀ ਤੇ। ਇਸ ਕਰਕੇ ਮੈਂ ਕੁਇਟ करके जा रही है, मेरे को बर्दाश्त नहीं है। नहीं 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 हुआ क्या था मैडम, मैडम हुआ क्या था, हुआ क्या था? मुझे नहीं पता, लेकिन झगड़ा मैं बाहर से 2 मिनट अंदर गया, झगड़ा हो रहा है तो मैं जा रही हूं। ਭਾਈ ਬਾਤ ਨਹੀਂ ਜਿਹੜਾ ਜ਼ਿਆਦਾ ਹੀ ਕਰਦੇ ਨਿਕਲ ਗਏ ਜਿੱਦਾਂ ਮਰਜ਼ੀ ਹੋ ਜਾਣਾ ਲੈ ਵੀਰੇ ਅੰਦਰ ਹੋ ਜਾਓ ਨਾ ਬਾਹਰ ਨਾ क्या भाई साहब ਹੱਥੋਂ ਪਾਈ ਵੀ ਹੋਈ ਹੋਈ ਹੈ ਹੱਥੋਂ ਪਾਈ ਨਹੀਂ, ਗਾਲੀ ਗਲੋਚ ਹੋਈ ਹੈ। ਅੱਛਾ ਜੀ ਉਹ ਕਹਿੰਦਾ ਇਲੈਕਸ਼ਨ ਨਹੀਂ ਹੋਣ ਦੇਣੇ, ਹਾਂਜੀ ਬੰਦ ਕਰੋ ਇਲੈਕਸ਼ਨ। ਮੈਂ ਕਿਹਾ ਕਿਉਂ ਬੰਦ ਕਰੀਏ, ਕਿਹੜੀ ਰੂਲ ਤੇ ਬੰਦ ਕਰੀਏ? ਇਹ ਗੋਲਕ ਚੋਰ ਉੱਠ ਕੇ ਸਾਨੂੰ ਕਹੇਗਾ, ਮੈਨੂੰ ਦੱਸੇਗਾ ਕਿ ਗਾਲੀ ਗਲੋਚ ਕਿਉਂ ਕਰ, ਮਤਲਬ ਗਾਲੀ ਕਹੋ ਕੱਢ ਰਿਹਾ ਸਾਨੂੰ ਕਹੇਗਾ ਇਲੈਕਸ਼ਨ ਨਹੀਂ ਹੋਣ ਦੇਣੇ। ਕੱਲ ਨੂੰ ਫੇਰ ਗੋਲਕ ਤੇ ਕਬਜ਼ਾ ਕਰਨਾ ਚਾਹੁੰਦਾ ਉਹ। ਨਹੀਂ ਵਿਵਾਦ ਕਿੱਥੋਂ ਸ਼ੁਰੂ ਹੋਇਆ ਦੱਸੋ? ਵਿਵਾਦ ਇਹ ਗੱਲ ਤੋਂ ਹੋਇਆ ਸੀ, ਜਿਹੜੀ ਇੱਕ ਵੋਟ ਪਈ ਹੈ ਕੱਲ ਰਾਜ ਦੀ, ਉਹ ਕਹਿੰਦੇ ਦਿਖਾਈ, ਜਦ ਕਿ ਉਹਨੇ ਐਂ ਹੱਥ ਫੜ ਕੇ ਲਿਆ ਤਾਂ ਉਹਨੇ ਪਾਤੀ, ਉਹਦਾ ਕੋਈ ਕਸੂਰ ਨਹੀਂਗਾ, ਕੋਈ ਕਿਸੇ ਦੀ ਗਲਤੀ ਨਹੀਂ ਸੀਗੀ। ਤੇ ਡਾਇਰੈਕਟਰ ਸਾਹਿਬਾਨਾਂ ਦਾ ਕੀ ਕਹਿਣਾ ਹੈ ਕਿ ਡਾਇਰੈਕਟਰ ਸਾਹਿਬ ਦੇ ਵਿਚਾਰੇ ਕੁਝ ਸਾਈਡ ਤੇ ਖੜੇ ਹੋ ਗਏ ਤੇ ਬੋਲੇ ਹੀ ਕੁਝ ਨਹੀਂ ਨਾ। ਉਹ ਬਣਾਤਾ ਉਹਨਾਂ ਨੂੰ ਗੁਰਦੇਵ ਜੀ ਨੂੰ ਚੇਅਰਮੈਨ, ਉਹ ਇੰਚਾਰਜ ਹੈਗੇ, ਉਹ ਕਰ ਰਹੇ ਜੋ ਕਰ ਰਹੇ। ਜੱਸਾ ਜੀ ਬੇਦਬੀ ਦੀ ਗੱਲ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਹੈ ਅੰਦਰ ਨਹੀਂ ਕੋਈ ਐਸੀ ਗੱਲ ਨਹੀਂ ਹੋਈ, ਬੜੇ ਪਿਆਰ, ਮਤਲਬ ਚਲੋ ਬਦਤਮੀਜ਼ ਹੋਈ। ਬੀਬੀ ਰਣਜੀਤ ਕੌਰ ਬਾਹਰ ਆਏ, ਉਹਨਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਉੱਤੋਂ ਦੀ ਬੰਦੇ ਜਿਹੜਾ ਬਦਤਮੀਜ਼ੀ ਕਰ ਰਹੇ ਉਹਨਾਂ ਨੂੰ ਕਰਨ ਦਾ ਅਸੀਂ नहीं ਉਹੀ ਪੁੱਛ ਰਹੇ ਤੁਹਾਡੇ ਕੋਲ ਵੀ ਤੁਹਾਡੇ ਅੱਖਾਂ ਦੇ ਸਾਹਮਣੇ गाली गलौच ਬੇਦਬੀ हुई ਹੋਈ है वहाँ पर, गाली गलौच हुई है, मानते हैं बेदबी हुई है वहाँ पर? बेदबी निकाली गलोच किसी ने, वैसे बदतमीज थोड़ी बहुत हुई तो बोल रहे थे। उसका जवाब दिया गया कि गोलक चोर की हिम्मत क्या है दोबारा प्रेसिडेंट बन जाए या गुरु घर में आ जाए। और आज वो गुरु 18-19 करोड़ रुपए 20 करोड़ स्कूलों ने खाता उन्हें। ਮਾਮਲਾ ਕਿੱਥੋਂ ਤੱਕ ਪਹੁੰਚ ਗਿਆ ਹੁਣ? मामला होने को कहते सी वोट नहीं होने देनी, पोलिंग नहीं होने देनी। क्यों नहीं होने देनी भाई? ਕਿਹਨਾਂ ਨੇ ਕਿਹਾ ਕਿ ਪੋਲਿੰਗ ਨਹੀਂ ਹੁੰਦੀ? परमजीत सरना जी ने, मनजीत सिंह जी के, राणा, ये 3-4 ने बोल रहे, बाकी की तो गोपा हैगा। ਜੇ ਉਹਨਾਂ ਨੇ ਇਹ ਵੀ ਕਿਹਾ ਤਾਂ ਅਸੀਂ ਇਹ ਵੀ ਕਿਹਾ ਕਿ ਤੁਸੀਂ ਹੱਥ ਖੜੇ ਕਰਾ ਕੇ ਬੋਲਿੰਗ ਕਰਾ ਲਓ, ਹੱਥ ਖੜੇ ਕਰਾ ਲਓ, ਜਿਹੜਾ ਪ੍ਰਧਾਨ ਚੁਣਨਾ ਆਪਣੇ ਆਪ ਚੁਣਿਆ ਜਾਏਗਾ। ਪਰ ਉਹ ਸਭ ਐਕਟ ਨਹੀਂ ਹੈ ਨਾ, ਹੱਥ ਖੜੇ ਕਰਾਉਣ ਦਾ ਗੁਪਤ ਐਕਟ ਹੋਵੇ ਚਾਹਨੂੰ ਤੇ ਉਹਨਾਂ ਨੂੰ ਭਰੋਸਾ ਦੇਣਾ ਹੀ ਹੈ ਨਾ। ਪਰ ਬੀਬੀ ਰਣਜੀਤ ਕੌਰ ਜੀ ਦੇ ਘਰ ਅੰਦਰ ਬੇਦਬੀ ਹੋਈ ਹੈ। ਨਹੀਂ ਬੇਦ ਕੋ ਐਵੇਂ ਹੀ ਕੋਈ ਕਿਸੇ ਨੂੰ ਗੁਰੂ ਘਰ ਨੂੰ ਨਹੀਂ ਕਹਿਣਾ ਚਾਹੀਦਾ, ਨਾ ਗੁਰੂ ਘਰ ਦੇ ਬਾਰੇ ਸੋਚਣਾ ਵੀ ਚਾਹੀਦਾ। ਉਹ ਕਹਿੰਦੇ ਹੋਏ ਗਏ ਨੇ ਇਧਰੋਂ ਵੀ ਬੀਬੀ ਰਣਜੀਤ बीबी रंजीत ਉਹਨਾਂ ਨੇ ਮੀਡੀਆ ਦੇ ਸਾਹਮਣੇ ਸਭ ਕੁਝ ਨਿਕਲ ਗਿਆ। ਵੈਸੇ ਇਹੋ ਜਿਹੀ ਕੋਈ ਐਸੀ ਗੱਲ ਨਹੀਂ, ਮਹਾਰਾਜ ਹਾਜ਼ਰ ਨਾਜ਼ਰ ਹੈਗੇ ਆ, ਸਾਰੇ ਗੁਰੂ ਨੂੰ ਮੰਨਣ ਵਾਲੇ ਸਾਰੇ ਅਸੀਂ ਬੰਦੇ, ਅਸੀਂ ਕੋਈ ਬੇਦੀ ਵਾਲਾ ਲਫ਼ਜ਼ ਨਹੀਂ ਕਹਿ ਸਕਦੇ, ਨਾ ਅਸੀਂ ਕੋਈ ਐਸੀ ਗੱਲ ਕਰ ਸਕਦੇ। ਨਹੀਂ ਹੁਣ ਕੀ ਇਸ ਟਾਈਮ ਕੀ ਸਟੇਟਸ, ਇਸ ਟਾਈਮ ਕੀ ਚੱਲ ਰਿਹਾ ਅੰਦਰ? ਇਸ ਤੋਂ ਉਹ ਕਹ ਰਹੇ ਅਸੀਂ ਪੋਲਿੰਗ ਨਹੀਂ ਹੋਣ ਦੇਣੀ ਤੇ ਅਸੀਂ ਲੋਕ ਕਹਿ ਰਹੇ ਪੋਲਿੰਗ ਹੋਣ ਦਿਓ। ਦੇਖੋ ਕਿੰਨੇ ਦੇ ਵੇਟ ਕਰਦੇ, ਭਾਵੇਂ 10-12 ਵਜੇ ਸਵੇਰ 3 ਵਜੇ ਅਸੀਂ ਤਾਂ ਪੋਲਿੰਗ ਕਰਾ ਕੇ ਜਾਵਾਂਗੇ। यानी कि हो सकता है कि आज पोस्टपोन भी हो सकते हैं। ਪੋਸਟਪੋਨ ਨਹੀਂ ਹੋਗਾ, ਪੋਲਿੰਗ ਹੋਏਗੀ। ਜੇ ਬਹਿਣ ਨਾਲ ਰਾਤ ਨੂੰ ਇਹ ਬੈਠਣਗੇ, ਅਸੀਂ ਬੈਠਾਂਗੇ। ਅਸੀਂ ਪ੍ਰਧਾਨ ਚੁਣ ਕੇ ਰਵੀਰ ਸਿੰਘ ਕਾਲਕ ਨੂੰ ਲੈ ਕੇ ਆਵਾਂਗੇ ਗੱਲ ਕਰ। ਰਾਣਾ ਜੀ ਅੰਦਰ ਕੀ ਚੱਲ ਰਿਹਾ? ਤੁਹਾਡੇ ਵੱਲੋਂ ਸ਼ੁਰੂ ਕੀਤੀ ਗਈ। ਅਸੀਂ ਇੱਕ ਮਿੰਟ ਬਾਈਟ ਦੇ ਦਿਓ ਥੋੜਾ ਇੱਧਰ। ਥੋੜੀ ਦੇਰ ਪਹਿਲਾਂ ਬੀਬੀ ਰਣਜੀਤ ਕੌਰ ਬਾਹਰ ਆਏ ਨੇ, ਉਹਨਾਂ ਨੇ ਕਿਹਾ ਉਹ ਕਹਿੰਦੇ ਬੇਅਦਬੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੀ। ਇਹ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਮਰ ਦਾ ਪ੍ਰਕਾਸ਼ ਹੈਗਾ, ਔਰ ਜਿਹੜੀ ਗੱਲ ਦਾ ਆਬਜੈਕਸ਼ਨ ਹੈਗਾ, ਆਬਜੈਕਸ਼ਨ ਨੂੰ ਲੈ ਕੇ ਆਪਣੀ ਗੱਲ ਰੱਖੀ ਹੈ। ਪਰ ਕੁਝ ਮੈਂਬਰਾਂ ਨੇ ਇੱਕ ਦੂਜੇ ਦੇ ਉੱਤੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਬਚਾਅ ਦੇ ਵਿੱਚ ਡਿਫੈਂਸਿਵ ਤੌਰ ਦੇ ਉੱਤੇ ਹਰ ਬੰਦੇ ਨੇ ਆਪਣੀ ਗੱਲ ਰੱਖੀ ਹੈ। ਉਹਦੇ ਵਿੱਚ ਜੇ ਕੋਈ ਕਿਸੇ ਦੀ ਪੱਗ ਤੇ ਹੱਥ ਪਾਏਗਾ ਜਾਂ ਕਿਸੇ ਨੂੰ ਧੱਕਾ ਮਾਰੇਗਾ ਤੇ ਡਿਫੈਂਸਿਵ ਤੌਰ ਦੇ ਉੱਤੇ ਦੂਜਾ ਮੈਂਬਰ ਆਪਣੀ ਜਿਹੜਾ ਹੈਗਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੇਗਾ, ਆਪਣੀ ਪੱਗ ਬਚਾਉਣ ਦੀ ਕੋਸ਼ਿਸ਼ ਕਰੇਗਾ। ਸੋ ਗੁਰੂ ਸਾਹਿਬ ਦੀ ਮਰਿਆਦਾ ਨੂੰ ਪੂਰਾ ਧਿਆਨ ਰੱਖਿਆ ਗਿਆ ਔਰ ਅਸੀਂ ਅੰਦਰ ਪਾਠ ਵੀ ਸ਼ੁਰੂ ਕੀਤਾ। ਅਸੀਂ ਚਾਹੁੰਦੇ ਸੀ ਕਿ ਸੰਤੋਖਿਆ ਜਾਂ ਜਿਸ ਵੇਲੇ ਝਗੜਾ ਵਧਿਆ ਸੀ, ਪਰ ਬਾਅਦ ਦੇ ਵਿੱਚ ਮੈਂਬਰਾਂ ਨੇ ਸਲਾਹ ਕੀਤੀ ਵੀ ਹਾਲੇ ਜਦ ਤੱਕ ਇਲੈਕਸ਼ਨ ਪ੍ਰੋਸੈਸ ਕੰਪਲੀਟ ਨਾ ਹੋ ਜਾਏ ਤਦ ਤੱਕ ਨਹੀਂ ਹੋਗਾ। ਇੱਕੋ ਗੱਲ ਹੈ ਕਿ ਜਿਹੜੇ ਚੇਅਰਮੈਨ ਸਾਹਿਬ ਸੀ ਉਹਨਾਂ ਨੇ ਪਹਿਲੇ ਦੱਸਿਆ ਵੀ ਕੋਈ ਵੀ ਬੰਦਾ ਆਪਣਾ ਵੋਟ ਦਿਖਾ ਕੇ ਨਹੀਂ ਪਾਏਗਾ। ਹੁਣ ਜਿਨ੍ਹਾਂ ਉੱਤੇ ਪਾਰਟੀ ਦੇ ਬੰਦਿਆਂ ਨੂੰ ਕਿੰਤੂ ਪਰੰਤੂ ਹੈ ਜਾਂ ਕੋਈ ਸ਼ੱਕ ਹੈ, ਉਹਨਾਂ ਨੇ ਫਿਰ ਉਹੀ ਗੱਲ ਕੀਤੀ ਕਿ ਦੂਜੇ ਵੋਟ ਦੇ ਉੱਤੇ ਕਾਲਰਾ ਸਾਹਿਬ ਨੇ ਆਪਣੀ ਵੋਟ ਸੰਗਤ ਦੀ ਦਿਖਾਤੀ, ਦੇਖੋ ਜੀ ਮੈਂ ਇਸ ਬੰਦੇ ਨੂੰ ਪਾ ਰਿਹਾ। ਜਿੱਦਾਂ ਹੀ ਉਹਨੇ ਵੋਟ ਪਾਇਆ ਉਸੇ ਵੇਲੇ ਉਸ ਗੱਲ ਦਾ ਆਬਜੈਕਸ਼ਨ ਜਿਹੜਾ ਹੈ ਉਹ तमाम ਮੈਂਬਰਾਂ ਨੇ ਚੁੱਕ ਲਿਆ। ਤੇ ਹੁਣ ਪੋਸਟਪੋਨ ਹੋਣਗੇ, ਇੰਤਜ਼ਾਰ ਕੀਤੀ ਜਾ ਰਹੀ ਹੈ, ਟਾਈਮ ਕਿਉਂ ਲੱਗ ਰਿਹਾ? ਹੁਣ ਇਹ ਗੱਲ ਹੈ ਕਿ ਜਿਹੜਾ ਉਹ ਵੋਟ ਹੈ ਉਹ ਇਨਵੈਲਿਡ ਹੋ ਗਿਆ ਐਸ ਪਰ ਦਾ ਲਾਅ ਜੀ। ਜੋ ਡਾਇਰੈਕਟਰ ਸਾਹਿਬ ਨੇ ਕਿਹਾ ਸੀ ਵੀ ਜੇ ਕੋਈ ਕਿਸੇ ਨੂੰ ਕੋਈ ਪਰਚੀ ਉੱਤੇ ਮਾਰਕ ਕਰਕੇ ਅਗਰ ਪਾਏਗਾ ਉਹ ਵੀ ਇਨਵੈਲਿਡ ਹੈ, 2 ਨਾਂ ਇਕੱਠੇ ਲਿਖ ਦੇਗਾ ਉਹ ਵੀ ਇਨਵੈਲਿਡ ਹੈ, ਔਰ ਜੇ ਉਹ ਪਰਚੀ ਪਬਲਿਕਲੀ ਸੰਗਤ ਨੂੰ ਦਿਖਾ ਕੇ ਪਾਏਗਾ ਉਹ ਵੀ ਇਨਵੈਲਿਡ ਹੈ। ਤੇ ਐਸ ਪਰ ਦਾ ਲਾਅ ਜੋ ਉਹਨਾਂ ਨੇ ਸਟਾਰਟ ਕੀਤਾ ਹੈ, ਅਸੀਂ ਤਾਂ ਕਹਿ ਰਹੇ ਹਾਂ ਕਿ ਅਗਰ ਲੱਗਦਾ ਵੀ ਆਬਜੈਕਸ਼ਨੇਬਲ ਹੈ ਤਾਂ ਜੋ ਤੁਸੀਂ
ਇਲੈਕਸ਼ਨ ਸ਼ੁਰੂ ਕਰਨ ਤੋਂ ਪਹਿਲੇ ਪ੍ਰੋਸੈਸ ਦੀ ਜਾਣਕਾਰੀ ਦਿੱਤੀ ਸੀ, ਉਹਦੀ ਰਿਕਾਰਡਿੰਗ ਚੈੱਕ ਕਰ ਲਓ, ਗੱਲ ਖਤਮ ਹੋ ਜਾਂਦੀ ਹੈ। ਗੁਪਤ ਵੋਟ ਪੈਣ ਕਰਕੇ ਵੀ ਵਿਰੋਧ ਜਤਾਇਆ ਜਾ ਰਿਹਾ ਕਿਤੇ ਨਾ ਕਿਤੇ। ਗੁਪਤ ਵੋਟ ਪੈਨ ਕਰਕੇ ਹੀ ਤੇ ਇਹ ਦਿਖਾਇਆ ਗਿਆ ਕਿ ਦੇਖੋ ਜੀ ਮੈਂ ਤੁਹਾਨੂੰ ਹੀ ਪਾ ਰਿਹਾ, ਕਿਉਂਕਿ ਉਹ ਕਿਸੇ ਨਾ ਕਿਸੇ ਡਾਊਟ ਵਿੱਚ ਸੀਗੇ ਉਹ। लेकिन राणा जी आप धर्म प्रचार के चेयरमैन भी थे, क्या माना जाए कि अंदर गुरु ग्रंथ साहिब की बेइज्जती हुई है? हम ये कह सकते हैं कि देखो हम सारे उनके बच्चे हैं गुरु ग्रंथ साहिब महाराज के, और पिता के सामने अपना विरोध रखना, अपनी बात कहना, वो मेरे को लगता है उसको आप बेइज्जती का नाम ना दें। ਹੁਣ ਮੌਜੂਦਾ ਸਥਿਤੀ ਕੀ ਹੈ? ਪਰੇਸ਼ਾਨੀ ਨਹੀਂ ਹੈ, ਮਹਾਰਾਜ ਅਜੇ ਤੱਕ ਉੱਥੇ ਉਹਨਾਂ ਦਾ ਪ੍ਰਕਾਸ਼ ਹੋਇਆ ਹੈ ਔਰ ਪੂਰੀ ਮਰਿਆਦਾ ਦੇ ਨਾਲ ਸਾਰਾ ਕੰਮ ਹੋ ਰਿਹਾ। ਥੋੜੀ ਬਹੁਤੀ ਧੱਕਾ ਮੁੱਕੀ ਹੋਈ ਸੀ ਔਰ ਅਸੀਂ ਸਾਰਿਆਂ ਨੇ ਉੱਥੇ ਸਾਹਿਬਾਂ ਦੇ ਆਸ-ਪਾਸ ਬੈਠ ਕੇ ਸਾਰੇ ਮੈਂਬਰਾਂ ਨੇ बैठ के पाठ चालू करता सी। किसी प्रकार की ਇਹੋ ਜਿਹੀ ਗੱਲ ਨਹੀਂ ਜਿਹੜੀ ਬਾਹਰ ह्यूमर आ रहा है वो गलत है। लेकिन गुरु का प्रकाश वहाँ पर हो रहा है, वहाँ पर हाथापाई होना क्या ठीक है? ਹਾਤਾਬਾਈ ਕੌਣ ਕਹਤਾ ਹੋਈ ਹੈ? ਧੱਕਾ ਮੁੱਕੀ ਜਿਹੜੀ ਤੁਸੀਂ ਕਹਿ ਰਹੇ ਹੋ ਹੋਈ ਹੈ, ਮੁੱਕੀ ਕੁਝ ਹਲਕੀ ਫੁਲਕੀ ਹੋਈ ਸੀ, ਅਸੀਂ ਸਾਰਿਆਂ ਦੇ ਵਿੱਚ ਪੈ ਕੇ ਠੀਕ ਕਰਾਤੀ ਹੈ। ਔਰ ਕੀ ਆਪਸ ਵਿੱਚ ਕਿਸੇ ਪ੍ਰਕਾਰ ਦਾ ਥੋੜਾ ਕਨਫਿਊਜ਼ ਹੋ ਗਿਆ ਸੀ, ਉਸ ਕਿਸੇ ਪ੍ਰਕਾਰ ਦੀ ਕੋਈ ਗੱਲ ਨਹੀਂ ਹੋਣਾ। ਥੋੜੀ ਦੇਰ ਤੱਕ ਜਦ ਤੱਕ ਉਹ ਕਨਫਿਊਜ਼ ਕਲੀਅਰ ਨਹੀਂ ਹੋਏਗਾ ਤਦ ਤੱਕ ਉਹ ਪੋਲਿੰਗ ਰੁਕੀ ਹੋਈ ਹੈ। ਪੱਪੂ ਜੀ ਉਮੀਦ ਹੈ ਕਿ ਅੱਜ ਸਾਰੀ ਜਿਹੜੀ ਕਿ ਪੋਲਿੰਗ ਹੈ ਉਹ ਅੱਜ ਹੋ ਜਾਏਗੀ, ਅੱਜ ਰਿਜ਼ਲਟ ਆਉਣ ਦੀ ਬਿਲਕੁਲ ਅੱਜ ਅਸੀਂ ਉੱਥੇ ਬੈਠੇ ਹੋਏ ਹਾਂ, ਜੋ ਹੁਣੇ ਫੈਸਲਾ ਹੋਏਗਾ, ਜੋ ਸਾਰਿਆਂ ਨੂੰ, ਕਿਉਂਕਿ ਆਪੋਜੀਸ਼ਨ ਵਾਲੇ ਥੋੜਾ ਕਹਿ ਰਹੇ ਨੇ ਕਿ ਕਿੰਤੂ ਕਰ ਰਹੇ ਨੇ, ਉਹਨਾਂ ਨੂੰ ਅਸੀਂ ਸੈਟੀਸਫੈਕਸ਼ਨ ਕਰਕੇ ਤਾਂ ਥੋੜੀ ਬੜੀ ਜਲਦੀ 15-20 ਮਿੰਟ ਅੱਧੇ ਘੰਟੇ ਤੱਕ ਚੱਲ ਹੋਏਗਾ। ਠੀਕ ਹੈ। किस हिसाब से देख रहे हो की प्रतिक्रिया चल रही है अंदर? हजे तक तो क्या प्रोसीजर अंदर अभी जो है फॉलो किया जा रहा है? मैं आज तक मैंने इतनी बदमाशी नहीं देखी कि जिस तरह के वोटिंग के टाइम पे होती है, ऐसे बूथ कैप्चरिंग होती है, आज ऐसे बूथ कैप्चरिंग यहाँ पर हुई है। और मैं बहुत हैरान हूँ कि हम गुरुद्वारे में हैं, गुरुद्वारे के इलेक्शन है और अब जैसे 2 वोटर डली हैं और अभी और वोटर डलनी हैं, पर दूसरी पार्टी वाले हमारे लोगों को वोट नहीं डालने दे रहे, वहाँ पर खड़े हो गए, उसके आगे बॉक्स का खड़े हो गए हैं, वोट नहीं डालने दे रहे हैं। और हम प्यार से बड़े सहज से हम ये चाहते हैं कि जैसे ये प्रक्रिया चल रही है, क्योंकि गिनती हमारी ज़्यादा है, हम माहौल नहीं ख़राब करना चाहते। आगे जवाबदेही संगत की हमारी वापस ले लिया क्या ਜਿਹੜਾ ਪਾਰਟੀ ਚ ਪਿਛਲੇ ਦਿਨੀ ਤੁਹਾਡੇ ਕੋਲ ਤੇ ਕਾਰਵਾਈ ਹੋਈ ਸੀ। हले मुद्दा पार्टी का मेरा तो वो नहीं है, जब हले थोड़े दिन बाद बनागा दोबारा कुछ फिर मैंने पूछना, फिर मैं जवाब दांगा। यह चलता रहता है, इतने लोगों को तलवारां भी लगियां, लोगों ने गालां भी कड्डियां, आपस बहुत कुछ किया, साड़ा कुछ नहीं, मेरे वड्डे भरा ने गलती कुछ मेरी सी, कुछ हो गई, यह चलता रहता। बाकी आराम ਨਾਲ ਫਿਰ ਕੁਝ ਕਾਲਕਾ ਜੀ ਪ੍ਰਧਾਨ ਬਣਨ ਦੇ ਲਾਇਕ ਨਹੀਂ, ਹੁਣ ਕਾਲਕਾ ਜੀ ਸਰਨਾ ਜੀ ਵਿੱਚ ਵੋਟਿੰਗ ਹੋ ਰਹੀ ਹੈ। अच्छा जी, ਹੁਣ ਤੱਕ चलो पहले तो गल वोट की हो रही सी कि तुम पूछे कि अंदर की हो रहा है, मैं अंदर ही पहले पूरी कार्रवाई दसदा। अंदर हुण थोड़ी जी सरना की थोड़ी तबीयत ठीक नहीं हैगी, तो उन्होंने BP की मशीन लैन आया कि मैं अपना फर्ज नहीं पाता, और उन्होंने पहले उन्होंने BP और उन्होंने ऑक्सीजन मीटर वाले चैक कर लिए कि उन्होंने कुछ होंदा है, जवाबदेही साडी हो जाएगी। पहले ਅਸੀਂ ਇਹ ਕੰਮ ਕਰਦੇ ਹਾਂ। ਗੋਪਾ ਜੀ ਕੀ ਹੋਇਆ ਅੰਦਰ ਇਸ ਵੇਲੇ, ਤਾਜ਼ੇ ਹਾਲਾਤ ਕੀ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਅਸੀਂ ਚੇਅਰਮੈਨ ਚੁਣਿਆ ਸੀ, ਉਹਨਾਂ ਨੇ ਇੱਕ ਸਟਾਰਟਿੰਗ ਦੇ ਵਿੱਚ ਅਨਾਉਂਸਮੈਂਟ ਕੀਤੀ ਸੀ। यार तू यार भी ਅਨਾਉਂਸਮੈਂਟ ਕੀਤੀ ਸੀ। एक मिनट रुक जाओ, कोई गल नहीं यार। हाँ जी, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਲੈਕਸ਼ਨ ਜਦੋਂ ਸਟਾਰਟ ਹੋਈ ਹੈ ਤੇ ਚੇਅਰਮੈਨ ਨੇ ਅਨਾਉਂਸ ਕੀਤਾ ਸੀ, ਜਿਹੜਾ ਚੇਅਰਮੈਨ ਚੁਣਿਆ ਸਾਰਿਆਂ ਨੇ, ਅਸੀਂ ਧਾਮੀ ਸਾਹਿਬ ਨੂੰ ਕੀਤਾ ਸੀ ਵੀ ਤੁਸੀਂ ਬਣ ਜਾਓ ਚੇਅਰਮੈਨ। ਧਾਮੀ ਸਾਹਿਬ ਨੇ ਕਿਹਾ ਵੀ ਮੈਂ ਨਹੀਂ ਬਣਨਾ ਚਾਹੁੰਦਾ, ਤੇ ਉਹਨਾਂ ਨੇ ਆਪਣਾ ਚੇਅਰਮੈਨ ਦੂਜਾ ਚੁਣਿਆ ਤੇ ਸਾਰਿਆਂ ਨੇ ਸਰਬਸੰਮਤੀ ਨਾਲ ਚੇਅਰਮੈਨ ਬਣਾਇਆ। ਤੇ ਉਹਨਾਂ ਨੇ ਕਿਹਾ ਸੀ ਵੀ ਸ਼ੁਰੂ ਦੇ ਵਿੱਚ ਹੀ ਬਈ ਜਿਹੜਾ ਵੋਟ ਅੰਦਰ ਪਾਉਣ ਜਾ ਰਹੇ ਹਾਂ ਆਪਾਂ, ਅਗਰ ਕਿਸੇ ਨੂੰ ਕੋਈ ਵੋਟ ਦਿਖਾਏਗਾ ਜਾਂ ਉਹਦੇ 'ਤੇ ਕੋਈ ਨਿਸ਼ਾਨ ਲਗਾਏਗਾ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਨਿਸ਼ਾਨੀ ਹੋਏਗੀ, ਉਹ ਵੋਟ ਕੈਂਸਲ ਕਰ ਦਿੱਤੀ ਜਾਏਗੀ। ਪਹਿਲੀ ਵੋਟ ਪਈ, ਉਹਨਾਂ ਨੇ ਵੋਟ ਦਿਖਾਈ ਪਲੇਨ ਕਿ ਵੀ ਕਿੱਥੇ ਲਿਖਣਾ, ਅਸੀਂ ਕੋਈ ਵੀ ਐਕਸ਼ਨ ਨਹੀਂ ਕੀਤਾ। ਦੂਜੀ ਵੋਟ ਦੇ ਉੱਪਰ ਕਾਲਾ ਜੀ ਵੋਟ ਪਾਣ ਕੇ ਉਹਨਾਂ ਨੇ ਨਾਮ ਲਿਖ ਕੇ ਆਪਣੀ ਵਫਾਦਾਰੀ ਦਿਖਾਉਣ ਲਈ ਵੋਟ ਜਾਣ ਕੇ ਦਿਖਾਈ ਉਹਨਾਂ ਨੂੰ, ਇਹ ਦੇਖੋ ਜੀ, ਤੇ ਉਹਨੂੰ ਵੋਟ ਕੇ ਪਾਣ ਲੱਗੇ ਸੀ ਤੇ ਉਹਦੇ ਉੱਪਰ ਆਬਜੈਕਸ਼ਨ ਹੋ ਗਿਆ। ਕਾਲਾ ਜੀ ਨੇ ਕਿਹਨਾਂ ਨੂੰ ਵੋਟ ਪਾਈ ਸੀ? ਚੇਅਰਮੈਨ ਸਾਹਿਬ ਨੂੰ ਦਿਖਾਈ, ਸਾਰੀ ਸੰਗਤ ਉਹਦੇ ਵਿੱਚ ਦਿਖਾਈ, ਇਹ ਦੇਖੋ ਜੀ। ਨਹੀਂ, ਮੈਂ ਉਹੀ ਤੁਹਾਡੇ ਤੋਂ ਪੁੱਛ ਰਿਹਾ, ਤੁਸੀਂ ਨਾਮ ਪੜਿਆ ਕਿ ਉਹਨਾਂ ਨੇ ਵੋਟ ਕਿਹਨਾਂ ਨੂੰ ਪਾਈ? ਉਹਨਾਂ ਨੇ ਪਰਮਜੀਤ ਸਿੰਘ ਸਰਨਾ ਨੂੰ ਪਾਈ, ਹਰਮੀਤ ਕਾਲਕਾ ਨੂੰ ਵੋਟ ਪਾਈ, ਤੇ ਉਹਨਾਂ ਨੇ ਦਿਖਾਇਆ ਤੇ ਸੰਗਤ ਨੇ ਇਹਦੇ ਸਭ ਨੇ ਆਬਜੈਕਸ਼ਨ ਕੀਤਾ। ਉਹਨਾਂ ਦੀ ਪਾਰਟੀ 'ਚ ਵੀ ਆਪਾਂ ਉੱਠ ਕੇ ਗਏ ਤੇ ਲੜਾਈ ਝਗੜਾ ਕਰਨ ਲੱਗ ਪਏ। ਅਸੀਂ ਕਿਹਾ ਵੀ ਰੂਲ ਤੁਸੀਂ ਬਣਾਇਆ ਹੋਇਆ, ਰੂਲ ਚੇਅਰਮੈਨ ਨੇ ਬਣਾਇਆ ਵੀ ਕੋਈ ਵੀ ਵੋਟ ਦਿਖਾਏਗਾ ਤਾਂ ਉਹਦੀ ਵੋਟ ਕੈਂਸਲ ਹੈ। ਔਰ ਐਕਟ ਵਿੱਚ ਵੀ ਇਹ ਲਿਖਿਆ ਹੋਇਆ ਹੈ ਕਿ ਜਿਹੜਾ ਕੋਈ ਵੋਟ ਆਪਣੀ ਸੀਕ੍ਰੇਟ ਨਹੀਂ ਰੱਖੇਗਾ ਉਹਦੀ ਵੋਟ ਕੈਂਸਲ ਕਰ ਦਿੱਤੀ ਜਾਏਗੀ। ਅਸੀਂ ਇਹ ਡਿਮਾਂਡ ਕਰ ਰਹੇ ਹਾਂ ਵੀ ਉਹਨੂੰ ਵੋਟ ਨੂੰ ਕੈਂਸਲ ਕਰਕੇ ਬਾਕੀ ਇਲੈਕਸ਼ਨ ਕਰਾਈ ਜਾਵੇ। ਉਹ ਜਾਤੀ ਕਰ ਰਹੇ ਨੇ, ਜ਼ਬਰਦਸਤੀ ਕਰ ਰਹੇ ਨੇ ਵੀ ਨਹੀਂ ਅਸੀਂ ਇਲੈਕਸ਼ਨ ਅਸੀਂ ਇੰਝ ਕਰਾਵਾਂਗੇ। ਤੇ ਇਸ ਸਮੇਂ ਦੀ ਕੀ ਹਾਲਾਤ ਨੇ ਹੁਣ? ਵੀ ਅਜੇ ਸਟੇ ਹੈਗਾ, ਅੰਦਰ ਕੁਝ ਨਹੀਂ ਹੋ ਰਿਹਾ। ਡਾਇਰੈਕਟਰ ਸਾਹਿਬ ਨੇ ਵੀ ਕਹਿਤਾ ਵੀ ਵੋਟ ਇਨਵੈਲਿਡ ਹੈਗੀ। ਮਤਲਬ ਕਹਿ ਸਕਦੇ ਅਗਲੀ ਤਾਰੀਖ ਪੈ ਧਾਮੀ ਸਾਹਿਬ ਦਾ ਵੀ ਵਿਰੋਧ ਕੀਤਾ ਗਿਆ ਗੋਪਾ ਜੀ। ਹਾਂਜੀ, ਧਾਮੀ ਸਾਹਿਬ ਦਾ ਵੀ ਅੰਦਰ ਸੁਣਿਆ ਵਿਰੋਧ ਕੀਤਾ। ਧਾਮੀ ਸਾਹਿਬ ਨੇ ਕਿਹਾ ਵੀ ਮੈਨੂੰ ਕਹਿਣਾ ਨਹੀਂ ਚਾਹੀਦਾ
ਸਾਡੇ ਬੜੇ ਸਤਿਕਾਰਯੋਗ ਨੇ, ਕਹਿੰਦੇ ਨੇ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪਰਚੀ ਪਾ ਲਓ। ਅਸੀਂ ਹੁਣ ਗੁਰੂ ਇਹ ਨਵੀਂ ਮਰਿਆਦਾ ਸ਼ੁਰੂ ਕਰ ਦਿੱਤੀ ਹੈ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਇਹ ਪਰਚੀਆਂ ਪਾਣੀ ਸ਼ੁਰੂ ਕਰ ਦਿੱਤੀ ਹੈ। ਨਹੀਂ, ਗੁਰਮਤ ਪੱਖੋਂ ਤਾਂ ਖੈਰ ਬੜੀ ਵਧੀਆ ਗੱਲ ਕੀਤੀ ਸੀ, ਪੁੱਛੋ ਤੇ ਸਾਰੇ ਸਹਿਮਤ ਹੁੰਦੇ ਤੇ ਸਹਿਮਤ ਹੋਣ ਵਾਲੀ ਗੱਲ ਨਹੀਂ ਸੀ ਉਹਦੇ 'ਚ ਉਹਨਾਂ ਨੇ ਕਿਹਾ ਸੀ ਵੀ ਪਰਚੀ ਪਾ ਕੇ ਹਾਂ ਜਾਂ ਨਾ ਕਰ ਲਓ। ਕਿਸੇ ਗੁਰਮਤ ਮਰਿਆਦਾ ਸਾਨੂੰ ਕਹਿੰਦੀ ਇਹ ਗੱਲ ਹੈ, ਪਰ ਹੁਣ ਨਵੀਂ ਰਿਵਾਇਤ ਪੈ ਜਾਏਗੀ ਹਮੇਸ਼ਾ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪਰਚੀ ਪਾ ਲਓ। ਅਗਲੀ ਤਾਰੀਖ ਪੈਣ ਦੀ ਉਮੀਦ ਹੈ ਜਾਂ ਅੱਜ ਵੀ ਹੋ ਸਕਦਾ ਕੋਈ? ਡਾਇਰੈਕਟਰ ਸਾਹਿਬ ਫੈਸਲਾ ਕਰਨਗੇ, ਹੁਣੇ ਚੱਲ ਰਹੀ ਹੈ ਸਾਰੀ ਗੱਲ, ਕਾਨੂੰਨੀ ਕਾਰਵਾਈ ਸਾਰੀ ਹੋਏਗੀ। ਠੀਕ ਹੈ, ਔਰ ਇਹਦੇ ਉੱਪਰ ਸਾਰਾ ਫੈਸਲਾ ਜਿਹੜਾ ਹੈਗਾ ਹੁਣ ਡਾਇਰੈਕਟਰ ਸਾਹਿਬ ਤੇ ਚੇਅਰਮੈਨ ਸਾਹਿਬ ਨੇ ਲੈਣਾ। ਤੁਹਾਨੂੰ ਕੀ ਲੱਗਦਾ ਹੁਣ ਪੋਸਟਪੋਨ ਹੋਣਗੇ ਅਗਲੀ ਤਰੀਕ ਨਾਲ? ਵੋਟ ਇਨਵੈਲਿਡ ਨਹੀਂ ਕਰਾਂਗੇ ਅਸੀਂ, ਇਹਦੀ ਵੋਟਿੰਗ ਨਹੀਂ ਹੋਏਗੀ, ਅਸੀਂ ਵੋਟਿੰਗ ਰੋਕ ਰੱਖੀ ਹੈ। ਠੀਕ ਹੈ, ਤੁਹਾਡੇ ਵੱਲੋਂ ਪੂਰਾ objection ਹੈ। आज नवा प्रधान ले जाना है। ਦੇਖੋ ਜੀ ਉਹਨੇ ਦਵਾਈ ਨੂੰ ਜਾਣੇ ਅੱਜ ਮਿਲੇਗਾ ਕਿ ਕਦੋਂ ਮਿਲੇਗਾ। ਠੀਕ ਹੈ ਜੀ, ਠੀਕ ਹੈ। ਇਲੈਕਸ਼ਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ 4-5 ਘੰਟੇ ਤੋਂ ਜਿਹੜਾ ਵੋਟ ਪਾਉਣ ਦਾ ਪ੍ਰੋਸੈਸ ਸੀ ਉਹ ਲੇਟ ਹੋ ਰਿਹਾ, ਔਰ ਮੈਨੂੰ ਲੱਗਦਾ ਹੈ ਗੁਰੂ ਸਾਹਿਬਾਨ ਦੀ ਕਿਰਪਾ ਅਨੁਸਾਰ ਹੋਏਗੀ, ਔਰ ਮੇਰਾ ਖਿਆਲ 15-20 ਮਿੰਟ 'ਚ ਫੈਸਲਾ ਹੋ ਰਿਹਾ। ਅਸੀਂ ਤੇ ਉਹਨਾਂ ਨੂੰ ਕਹਿਤਾ ਸੀ ਜਿਸ ਵੋਟ ਦਾ ਉਹਨਾਂ ਨੂੰ ਇਤਰਾਜ਼ ਹੈ ਕਿ ਅਸੀਂ ਕੋਈ ਵੀ ਗੁਰੂ ਨਾਨਕ ਨਾਮ ਲੈਵਾ ਕਿਸੇ ਚੀਜ਼ ਦੇ ਅੰਦਰ ਕਿੰਤੂ ਪਿੰਤੂ ਕਰਦਾ ਜਾਂ ਫਸ ਜਾਂਦਾ ਤੇ ਉਹ ਗੁਰੂ ਮਹਾਰਾਜ ਦੇ ਅੰਦਰ 2 ਪਰਚੀਆਂ ਪਾ ਕੇ ਫੈਸਲਾ ਕਰਦਾ ਕਿ ਇਹ ਫੈਸਲਾ ਕਰ ਲਓ ਹਾਂ ਜਾਂ ਨਾ। ਅਸੀਂ ਉਹਨਾਂ ਨੂੰ ਆਪਣੇ ਵੱਲੋਂ ਪ੍ਰਪੋਜ਼ਲ ਭੇਜੀ, ਧਾਮੀ ਸਾਹਿਬ ਨੇ ਵੀ ਕਿਹਾ ਜਾ ਕੇ ਕਿ ਅਸੀਂ 2 ਪਰਚੀਆਂ ਪਾ ਦਿੰਦੇ ਹਾਂ ਜਿਸ ਵੋਟ 'ਤੇ ਤੁਹਾਨੂੰ ਇਤਰਾਜ਼ ਹੈ ਕਿ ਵੈਲਿਡ ਹੈ ਜਾਂ ਇਨਵੈਲਿਡ ਹੈ, ਤੇ ਉਹ ਨਹੀਂ ਮੰਨੇ। ਔਰ ਮੇਰੇ ਹਿਸਾਬ ਨਾਲ ਮੰਨ ਲੈਣਾ ਚਾਹੀਦਾ, ਬੜਾ ਅੱਛਾ ਫੈਸਲਾ ਸੀ ਸਾਡੇ ਵੱਲੋਂ। ਅਸੀਂ ਪ੍ਰਪੋਜ਼ ਦਿੱਤੀ ਕਿ ਇਹ ਤੁਸੀਂ ਇਹ ਫੈਸਲੇ ਨੂੰ ਮੰਨ ਲਓ, ਪਰਚੀ ਪਾ ਲਓ, ਜੇ ਵੈਲਿਡ ਹੈ ਤਦ ਵੀ ਠੀਕ ਹੈ, ਇਨਵੈਲਿਡ ਹੈ ਗੁਰੂ ਦੇ ਅੱਗੇ ਪਾ ਲਓ, ਜੋ ਮਹਾਰਾਜ ਦਾ ਫੈਸਲਾ ਹੋਏਗਾ ਸਭ ਨੂੰ ਮਨਜ਼ੂਰ ਹੈ। ਲੇਕਿਨ ਉਹ ਨਹੀਂ ਮੰਨੇ। ਲੇਕਿਨ ਹੁਣ ਡਾਇਰੈਕਟਰ ਸਾਹਿਬ ਕੋਈ ਵਿਚਲੀ ਗੱਲ ਕਰ ਰਹੇ ਨੇ, ਮੈਨੂੰ ਉਮੀਦ ਹੈ ਕਿਉਂਕਿ ਹੁਣ ਰਾਜ ਸਾਹਿਬ ਦਾ ਪਾਠ ਚਾਲੂ ਹੋ ਚੁੱਕਾ ਹੈ, ਉਸ ਤੋਂ ਬਾਅਦ ਕੋਈ ਨਾ ਕੋਈ ਡਾਇਰੈਕਟਰ ਸਾਹਿਬ ਤੇ ਇਹਦੇ ਵਿੱਚ ਕੁਝ ਪ੍ਰੋਟੋਕੋਲ ਚੇਅਰਮੈਨ ਹੀ ਬੋਲ ਸਕਦਾ ਕਿ ਚੇਅਰਮੈਨ ਸਾਹਿਬ ਜਿਹੜੇ ਨੇ ਬੜੇ ਨੇ ਉਹਨਾਂ ਦਾ ਡਾਇਰੈਕਟਰ ਸਾਹਿਬ ਦੀ ਬਾਅਦ ਵਿੱਚ ਗੱਲ ਹੋਏਗੀ। ਜੋ ਪ੍ਰੋਟੋਕੋਲ ਚੇਅਰਮੈਨ ਬਣੇ ਨੇ ਉਹਨਾਂ ਦਾ ਫੈਸਲਾ ਹੈ। ਉਹ ਵੀ ਕਹਿ ਰਹੇ ਸੀ ਕਿ ਪਰਚੀ ਪਾ ਲਓ, ਲੇਕਿਨ ਨਹੀਂ ਪਾਈ। ਹੁਣ ਦੇਖੋ ਕੀ ਹੁੰਦਾ। ਬਾਕੀ ਮੇਰਾ ਖਿਆਲ ਅਸੀਂ ਇਹ ਕਹਾਂਗੇ ਕਿ ਇਸ ਵੋਟ ਨੂੰ ਵੀ ਜੇ ਜੋ ਮੇਰਾ ਖਿਆਲ ਹੈ ਨਿਕਲੇਗਾ, ਇਸ ਵੋਟ ਨੂੰ ਵੀ ਅਲੱਗ ਰੱਖਤਾ ਜਾਏਗਾ। ਬਾਅਦ ਵਿੱਚ ਜੇ ਜ਼ਿਆਦਾ 2-3-4 ਵੋਟਾਂ ਦਾ ਮਾਰਜਨ ਹੋਏਗਾ ਤੇ ਵਾਪੇ ਆਪ ਇਨਵੈਲਿਡ ਹੋ जाएगी। ਜੇ ਇੱਕ ਅੱਧਾ ਹੋਏਗਾ ਤਾਂ फिर ਉਹਦੇ ਤੇ फैसला करेंगे। कितने मेंबर्स ने वोटिंग की है? अभी तो 3-30 दूसरे पे तो पंगा पड़ गया। तब से वो पंगा अभी तक हाँ अभी तक पंगा 2 ही। गुरु महाराज मेहर करेंगे, सच्चे पातशाह कोई ना कोई गुरु हल कढ़ेगा। और गुरु मर्यादा के अंदर सारी चोण हो रही है, और जी थोड़ी बहुती किंतु मिंतु आपसी नोक जो कोई सो बिल्कुल ठीक होगी। सारे बहुत अच्छे भाईचारे माहौल के अंदर सारे बैठे। हल्की फुल्की थोड़ी बहुती हुई सी वोट के पिछे, तुसीं पत्रकारां वाले अमर जी गल ना करो ना। होई कोई नहीं, तुसीं सर धक्का मुक्की दरवाजे वालों सानू आ रही जी अंदर जाण नूं प्रैशर करे, कोई धक्का मुक्की ते नहीं होई। नहीं नहीं मैं तो की कह कोई भी तुसी बैठे हो कदी तुसी फस जाते हो काम करना नहीं करना, असीं तो गुरु अगे पर्ची पाने तुसी दसो तुसी भी पाई। पर कानूनन ਜਿਹੜੀ ਅਗਰ ਕਾਨੂੰਨ ਲੜਾਈ ਕੱਲ ਚੱਲ ਰਹੀ ਹੈ ਤੇ ਕਾਨੂੰਨ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ ਕਿ ਪਰਚੀ ਨਹੀਂ ਜੇ ਫੈਸਲਾ ਪ੍ਰਧਾਨਗੀ ਦਾ ਫੈਸਲਾ ਵੀ ਪਰਚੀ ਪਾ ਕੇ ਨਹੀਂ ਨਿਕਲ ਸਕਦਾ ਪਰ ਬਿਲਕੁਲ ਪਰਚੀ ਦਾ ਜੇ 2 ਹੁੰਦੇ ਤੇ ਤਾਂ ਨਿਕਲ ਸਕਦਾ ਸੀ ਨਾ। ਹੁਣ ਫਰ ਨਾ 2 ਹੁੰਦੇ, ਹੁਣ ਫਰਕ ਵੀ ਤਾਂ ਕਿੱਥੇ 21 ਤੇ ਕਿੱਥੇ 30-9 ਦਾ ਫਰਕ ਹੈ। ਜੇ 20-20 ਮੈਚ ਹੁੰਦਾ ਫਿਰ ਪਤਾ ਚੱਲਦਾ ਨਾ ਮਹਾਰਾਜ। ਇਹ ਤੇ ਹੁਣ ਫਰਕ ਹੈ ਨਾ, ਇਹਦੇ ਪਤਾ ਚੱਲੇ। ਇਹਦੇ ਨਹੀਂ ਤੁਸੀਂ ਕਹਿ ਸਕਦੇ ਪ੍ਰਧਾਨ ਤੇ 2 ਥੋੜੀ ਕਿ ਦੋਨੋਂ ਇੱਕੋ ਪਾਰਟੀ ਹੋਵੇ ਤੇ ਅਸੀਂ ਪਰਚੀ ਪਾ ਲਈਏ ਕਿ ਦੋਨਾਂ 'ਚ ਰਾਏ ਨਹੀਂ ਮਿਲ ਰਹੀ ਕਿ ਇੱਕ ਪ੍ਰਧਾਨ ਅਸੀਂ ਇਹ ਖੜਾ ਕਰਨਾ ਦੂਜਾ ਸਾਡਾ ਹੈ, ਤਦ ਤੇ ਪਰਚੀ ਪਾਉਂਦੇ। ਇੱਕ ਜਿਹੜੀ ਰੂਲਿੰਗ ਪਾਰਟੀ ਦਾ ਤੇ ਇੱਕ ਆਪੋਜੀਸ਼ਨ ਦਾ ਇਹ ਪਰਚੀ ਸਰ ਨਹੀਂ ਪੈਸੇ ਦੀ ਵੇਜੀ ਨੇ ਵੱਡੇ ਪੁਰਾਣੇ ਪੱਤਰਕਾਰ ਹੋ ਤੁਸੀਂ। ਠੀਕ ਹੈ ਜੀ। ਦੇਖੋ ਜਿਹੜਾ ਇਹ ਮਸਲਾ ਹੈ ਬੜਾ ਪੇਚੀਦਾ ਹੋ ਗਿਆ ਹੈ, ਔਰ ਟਾਈਮ ਨੂੰ ਦੇਖਦੇ ਹੋਏ ਮੈਨੂੰ ਇਸ ਗੱਲ ਦੀ ਬੜੀ ਚਿੰਤਾ ਹੈ ਕਿ ਮਰਿਆਦਾ ਨੂੰ ਵੀ ਕਿਤੇ ਨਾ ਕਿਤੇ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਜਿਹੜਾ ਟਾਈਮ ਹੋ ਗਿਆ, ਰਹਿਰਾ ਸਾਹਿਬ ਦਾ ਟਾਈਮ ਹੋ ਗਿਆ, ਔਰ ਸੁਖਾਸਨ ਦਾ ਮਹਾਰਾਜ ਦੇ ਪ੍ਰਕਾਸ਼ ਦਾ ਇੱਕ ਟਾਈਮ ਹੁੰਦਾ ਹੈ, ਔਰ ਇੰਨਾ ਲੇਟ ਹੋ ਚੁੱਕਿਆ। ਅਸੀਂ ਆਪਣੀ ਰਾਏ ਦਿੱਤੀ ਹੈ ਕਿ ਜੋ ਜਿਸ ਗੱਲ ਪਿੱਛੇ ਡਿਸਪਿਊਟ ਹੈ ਉਹਦਾ ਕਾਰਨ ਸਿਰਫ ਇੱਕੋ ਹੀ ਹੈ ਕਿ ਜੋ ਗਾਈਡਲਾਈਨ ਡਾਇਰੈਕਟਰ ਵੱਲੋਂ ਸਾਰੇ ਮੈਂਬਰਾਂ ਨੂੰ ਦਿੱਤੀਆਂ ਗਈਆਂ ਉਹ ਇਹ ਸੀਗੀਆਂ ਕਿ ਜਿਹੜੀ ਸੀਕ੍ਰੇਟ ਬੈਲਟ ਦੇ ਨਾਲ ਚੋਣ ਹੋ ਰਹੀ ਹੈ, ਇਹਦੇ 'ਚ ਕੋਈ ਵੀ ਤੁਸੀਂ ਕਿਸੇ ਨੂੰ ਆਪਣਾ ਵੋਟ ਜਿਹੜਾ ਦਿਖਾ ਨਹੀਂ ਸਕਦੇ, ਔਰ ਵੋਟ ਕਿਵੇਂ ਕਾਸਟ ਕਰਨੀ ਉਹ ਸਾਰਾ ਦੱਸਿਆ ਗਿਆ। ਲੇਕਿਨ ਇੱਕ ਮੈਂਬਰ ਸੁਖਵੀਰ ਸਿੰਘ ਕਾਲੜਾ ਦੇ ਵੱਲੋਂ ਆਪਣੀ ਵੋਟ ਜਿਹੜੀ ਹੈ ਉਹ ਉੱਥੇ ਦਿਖਾਈ ਗਈ, ਸ਼ੋਅ ਕੀਤੀ ਗਈ, ਜਿਹਦੇ ਉੱਤੇ ਬਾਕੀ ਮੈਂਬਰਾਂ ਨੇ ਆਬਜੈਕਸ਼ਨ ਕੀਤਾ। ਔਰ ਆਬਜੈਕਸ਼ਨ ਤੋਂ ਬਾਅਦ ਪੋਲਿੰਗ ਹੁਣ ਤੱਕ ਰੁਕੀ ਪਈ ਹੈ, ਲਗਭਗ 4 ਜਾਂ 5 ਘੰਟੇ ਹੋਣ ਜਾ ਰਹੇ ਹੈ। ਸੋ ਡਾਇਰੈਕਟਰ ਸਾਹਿਬ ਦਾ ਇਹ ਕਹਿਣਾ ਹੈ, ਜਿਹੜਾ ਤੁਹਾਡਾ ਸਵਾਲ ਹੈ
ਕਿ ਮੈਂ ਇਸ ਪ੍ਰੋ ਟੈਂਪ ਚੇਅਰਮੈਨ ਤੋਂ ਬਾਅਦ ਇਸ ਗੇਮ ਤੋਂ ਬਾਹਰ ਹੈ। ਜੋ ਵੀ ਫੈਸਲਾ ਲੈਣਾ ਉਹ ਪ੍ਰੋ ਟੈਂਪੋ ਚੇਅਰਮੈਨ ਨੇ ਲੈਣਾ। ਪ੍ਰੋ ਟੈਂਪੋ ਚੇਅਰਮੈਨ ਉਹਨੂੰ ਵੈਲਿਡ ਕਰਦਾ ਜਾਂ ਇਨਵੈਲਿਡ ਕਰਦਾ ਹੈ, ਇਹ ਉਹਦਾ ਅਖਤਿਆਰਾਤ ਦੇ ਵਿੱਚ ਆਉਂਦਾ ਹੈ। ਸੋ ਇਸ ਗੱਲ ਨੂੰ ਲੈ ਕੇ ਪੇਚ ਫਸਿਆ ਹੋਇਆ। ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੀਆਂ ਧਿਰਾਂ ਬੈਠ ਕੇ ਕੋਈ ਇਹਦਾ ਸਰਬਸੰਮਤੀ ਦੇ ਨਾਲ ਕੋਈ ਹੱਲ ਕੱਢ ਲਿਆ ਜਾਵੇ, ਲੇਕਿਨ ਉਹਦੇ 'ਚ ਹਲੇ ਕਿਤੇ ਵੀ ਕੋਈ ਕਾਮਯਾਬੀ ਮੈਨੂੰ ਨਜ਼ਰ ਨਹੀਂ ਆ ਰਹੀ। ਸਾਰੀਆਂ ਧਿਰਾਂ ਕਾਨੂੰਨ ਦਾ ਹਵਾਲਾ ਦੇ ਰਹੀਆਂ ਕਿ ਕਾਨੂੰਨ ਦੇ ਮੁਤਾਬਕ ਜੋ ਬਣਦਾ ਉਹ ਕਾਰਵਾਈ ਹੋਣੀ ਚਾਹੀਦੀ ਹੈ। ਡਾਇਰੈਕਟਰ ਸਾਹਿਬ ਨੇ ਅੰਦਰ ਇੱਕ ਗੱਲ ਅਨਅਫੀਸ਼ੀਅਲੀ ਕਹੀ ਹੈ ਕਿ ਵੋਟ ਇਨਵੈਲਿਡ ਹੈ, ਲੇਕਿਨ ਉਹਨਾਂ ਨੇ ਕਿਹਾ ਅਧਿਕਾਰ ਮੇਰਾ ਨਹੀਂ ਹੈ, ਅਧਿਕਾਰ ਪ੍ਰੋ ਟੈਂਪੋ ਚੇਅਰਮੈਨ ਦਾ ਹੈ, ਡਿਸੀਜਨ ਉਹਨਾਂ ਨੇ ਲਿਆ। ਔਰ ਸਾਹਿਬ, ਜਿਸ ਤਰੀਕੇ ਦੇ ਨਾਲ 2 ਕੈਂਡੀਡੇਟ ਪ੍ਰਧਾਨ ਦਾ ਉਹਨਾਂ ਦੀ ਤਬੀਅਤ ਵੀ ਖਰਾਬ ਦੱਸੀ ਜਾ ਰਹੀ ਹੈ, ਉਹਦੇ ਨਾਲ ਵੀ ਲੱਗਦਾ ਹੈ ਕਿ ਦੇਖੋ, ਪਰਮਜੀਤ ਸਿੰਘ ਸਰਨਾ ਬਿਲਕੁਲ ਠੀਕ ਹੈਗੇ ਆ। ਸਰਦਾਰ ਹਰਵਿੰਦਰ ਸਿੰਘ ਸਰਨਾ ਜਿਹੜੇ ਉਹਨਾਂ ਦੇ ਬ੍ਰਦਰ ਹੈਗੇ, ਉਹਨਾਂ ਦੀ ਤਬੀਅਤ ਥੋੜੀ ਜਿਹੀ ਖਰਾਬ ਹੈਗੀ ਆ। ਔਰ ਏਜ ਦੇ ਹਿਸਾਬ ਨਾਲ ਅਗਰ ਦੇਖਿਆ ਜਾਵੇ, ਕਿਉਂਕਿ 5-6 ਘੰਟੇ ਲਗਾਤਾਰ ਇੱਥੇ ਬੈਠਣਾ ਸਵੇਰ ਤੋਂ ਲੈ ਕੇ ਸਾਰੇ ਪਰੇਸ਼ਾਨ ਹੈ, ਤਾਂ ਲਾਜ਼ਮੀ ਤੌਰ ਤੇ ਮੈਂ ਕਹਿ ਰਿਹਾ ਕਿ ਹੋਰ ਵੀ ਕਿਸੇ ਮੈਂਬਰ ਨੂੰ ਪ੍ਰੋਬਲਮ ਆ ਸਕਦੀ ਹੈ। ਅੱਜ ਕੱਲ੍ਹ ਸਾਰੀ ਦੁਨੀਆ ਜਿਹੜੀ ਆ ਸ਼ੂਗਰ ਦੀ ਮਰੀਜ਼ ਹੈਗੀ ਆ, ਬਿਨਾਂ ਟਾਈਮ ਦੇ ਕੋਈ ਖਾਣਾ ਪੀਣਾ ਕੋਈ ਪ੍ਰਬੰਧ ਨਹੀਂ, ਕਿਤੇ ਨਾ ਕਿਤੇ ਪਰੇਸ਼ਾਨੀ ਤਾਂ ਹੈਗੀ ਆ। ਦੇਖੋ, ਅੰਦਰ ਦੀ ਸਿਚੁਏਸ਼ਨ ਇਹ ਹੈ ਕਿ ਪ੍ਰੋ ਟੈਂਪੋਰ ਚੇਅਰਮੈਨ ਜਿਹੜੇ ਇਲੈਕਟ ਹੋਏ ਸੀ ਔਰ ਉਹ ਸਾਰੇ 51 ਮੈਂਬਰ ਦੀ ਸਹਿਮਤੀ ਦੇ ਨਾਲ ਹੋਏ ਸੀ। ਉਸ ਤੋਂ ਬਾਅਦ ਜੋ ਉਹਨਾਂ ਨੇ ਡਾਇਰੈਕਸ਼ਨ, ਜਿਸ ਉਹਨਾਂ ਦੀ ਡਾਇਰੈਕਸ਼ਨ ਦੇ ਅੰਡਰ ਇਲੈਕਸ਼ਨ ਹੋ ਰਹੀ ਸੀ, ਸੈਕੰਡ ਪਹਿਲੀ ਵੋਟ ਕਾਸਟ ਹੋਈ ਹੈ, ਸੈਕੰਡ ਵੋਟ ਜਿਸ ਵੇਲੇ ਕਾਸਟ ਹੋਈ ਹੈ, ਔਰ ਉਹ ਜੋ ਮੈਂਬਰ ਸੀ ਉਹਨਾਂ ਦੀ ਆਵਾਜ਼ ਇੰਨੀ ਜ਼ਿਆਦਾ। ਅਜੀ ਥੋੜਾ ਜਿਹਾ ਪਿੱਛੇ ਆ ਜਾਓ। ਅਰੇ ਆਓ, ਥੋੜਾ ਜਿਹਾ ਹੋਰ ਪਿੱਛੇ ਆ ਜਾਓ, ਲਾਈਟ ਥੱਲੇ ਆ ਜਾਓ। ਉਹ ਫਿਰ ਤੁਹਾਡੀ ਆਵਾਜ਼ ਨਾ ਦੂਜਿਆਂ ਦੀ ਹੈ ਨਾ, ਤਾਂ ਥੋੜਾ ਜਿਹਾ ਉੱਚੀ ਬੋਲਣਾ। ਇੱਕ ਮਿੰਟ, ਇਹ ਲਾਈਟ ਥੱਲੇ ਹਲ ਕਰ। ਅਰੇ ਹੈ ਲਾਈਟ ਹੈ ਬਾਬਾ, ਬਾਬਾ ਠੀਕ ਆ ਗਿਆ। ਕਾਲੋ ਸਾਹਿਬ, ਜਿਹੜੇ ਹੁਣ ਮੌਜੂਦਾ ਅੰਦਰ ਹਾਲਾਤ ਨੇ, ਉਹ ਕੀ ਤੁਹਾਨੂੰ ਲੱਗ ਰਿਹਾ ਹੈ ਕਿ ਹੁਣ ਇਲੈਕਸ਼ਨ ਦੀ ਕੀ ਸਿਚੁਏਸ਼ਨ? ਇਲੈਕਸ਼ਨ ਦੀ ਸਿਚੁਏਸ਼ਨ ਇਹ ਹੈਗੀ ਆ ਜੀ, ਜੋ ਅੱਜ ਸਵੇਰੇ ਮਾਰਨਿੰਗ ਦੇ ਵਿੱਚ ਪ੍ਰੋ ਟੈਂਪੋਰ ਚੇਅਰਮੈਨ ਜਿਨ੍ਹਾਂ ਦੀ ਸਿਲੈਕਸ਼ਨ ਹੋਈ ਸੀ, 51 ਮੈਂਬਰਾਂ ਦੀ ਸਹਿਮਤੀ ਦੇ ਨਾਲ ਉਹਨਾਂ ਦੀ ਅਪਾਇੰਟਮੈਂਟ ਹੋਈ ਆ। ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋਇਆ ਸੀ, ਪਹਿਲੀ ਵੋਟ ਕਾਸਟ ਹੋਈ ਆ, ਸੈਕੰਡ ਵੋਟ ਜਿਸ ਵੇਲੇ ਕਾਸਟ ਹੋ ਗਈ ਹੈ, ਤੇ ਕਾਲਰਾ ਸਾਹਿਬ ਨੇ ਜਿਸ ਵੇਲੇ ਜਾ ਕੇ ਉਹਨਾਂ ਨੂੰ ਪੁੱਛਿਆ ਕਿ ਮੈਂ ਨਾਮ ਕਿੱਥੇ ਲਿਖਣਾ ਹੈ, ਇਸ ਗੱਲ ਨੂੰ ਲੈ ਕੇ ਆਪੋਜੀਸ਼ਨ ਪਾਰਟੀ ਨੇ, ਸਰਨਾ ਸਾਹਿਬ ਨੇ, ਜੀਕੇ ਸਾਹਿਬ ਨੇ ਡਿਸਪਿਊਟ ਖੜਾ ਕਰ ਦਿੱਤਾ ਹੈ। ਔਰ ਸਵੇਰ ਤੋਂ ਲੈ ਕੇ ਅਜੇ ਤੱਕ ਇਹ ਡਿਸਪਿਊਟ ਹੋਇਆ। ਉਹ ਕਹਿ ਰਹੇ ਕਿ ਇਨਵੈਲਿਡ ਵੋਟ ਹੈ, ਜਦ ਕਿ ਉਹ ਇਨਵੈਲਿਡ ਵੋਟ ਨਹੀਂ ਹੈ, ਵੈਲਿਡ ਵੋਟ ਹੈ, ਕਿਉਂਕਿ ਉਹਨਾਂ ਨੇ ਸਿਰਫ ਇਹ ਪੁੱਛਿਆ ਸੀ ਕਿ ਇਹ ਵੋਟ ਜਿਹੜੀ ਹੈ ਕਿਸ ਜਗ੍ਹਾ ਦੇ ਉੱਤੇ ਨਾਮ ਲਿਖਣਾ। ਉਹ ਰਾਈਟ ਹੈ, ਕਿਸੇ ਵੀ ਮੈਂਬਰ ਨੂੰ ਰਾਈਟ ਹੈ, ਉਹ ਜਾ ਕੇ ਪੁੱਛ ਸਕਦਾ ਹੈ, ਪ੍ਰੋ ਟਾਈਮ ਚੇਅਰਮੈਨ ਕੋਲੋਂ ਪੁੱਛ ਸਕਦਾ, ਕਿਸੇ ਕੋਲੋਂ ਵੀ ਪੁੱਛ ਸਕਦਾ ਹੈ। ਤੇ ਇਹਦੇ ਵਿੱਚ ਕੋਈ ਵੀ ਐਸੀ ਗੱਲ ਨਹੀਂ ਹੈ ਕਿ ਜਿਹਦੇ ਨਾਲ ਆਪਾਂ ਕਹੀਏ ਕਿ ਇਨਵੈਲਿਡ ਵੋਟ ਹੈ। ਬਸ ਇਸ ਗੱਲ ਦਾ ਜਿਹੜਾ ਹਜੇ ਤੱਕ ਫੈਸਲਾ ਨਹੀਂ ਹੋਇਆ। ਤੇ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦਾ ਵੋਟ ਇਨਵੈਲਿਡ, ਉਹਨਾਂ ਨੇ ਕਿਹਨਾਂ ਦੇ ਹੱਕ 'ਚ ਵੋਟ ਕੀਤਾ ਸੀ? ਸਰ ਪਰਮਜੀਤ ਸਿੰਘ ਸਰਨਾ ਦੇ ਹੱਕ 'ਚ ਕੀਤਾ ਜੀ, ਹਰਮੀਤ ਸਿੰਘ ਤਾਲਕਾ ਦੇ ਹੱਕ 'ਚ ਕੀਤਾ? ਨਹੀਂ, ਉਹਨਾਂ ਨੇ ਕਿਸੇ ਨੂੰ ਵੋਟ ਦਿਖਾਈ ਨਹੀਂ। ਵੋਟ ਤੇ ਜਿਹੜੀ ਉਹਨਾਂ ਨੇ ਫੋਲਡ ਕਰਕੇ ਬਾਕਸ ਦੇ ਵਿੱਚ ਪਾਈ ਹੈ, ਕਿਸੇ ਨੂੰ ਸ਼ੋਅ ਥੋੜੀ ਕੀਤੀ ਹੈ ਕਿ ਕਿਹਦੇ ਹੱਕ 'ਚ ਹੈ। ਇਹ ਤਾਂ ਜਦੋਂ ਪਰਚੀ ਖੁੱਲੇਗੀ ਤਾਂ ਪਤਾ ਲੱਗੇਗਾ ਕਿੰਨੀਆਂ ਵੋਟਾਂ ਕਿਹਦੇ ਹੱਕ 'ਚ ਹੈ। ਤੇ ਹੁਣ ਜਿਸ ਤਰੀਕੇ ਨਾਲ ਇੰਨਾ ਸਮਾਂ ਬੀਤ ਚੁੱਕਾ, ਚਾਹੁੰਦੇ ਸਾਡੇ ਕਿ ਪੁੱਛਣਾ ਦਾ ਟਾਈਮ ਹੋ ਰਿਹਾ, ਕਿ ਤੁਹਾਨੂੰ ਲੱਗਦਾ ਹੈ ਕਿ ਪ੍ਰੋਸੈਸ ਹੱਲੇ ਵੀ ਚੱਲੇਗਾ ਜਾਂ ਅਗਲੀ ਡੇਟ ਤੇ ਪੋਸਟਪੋਨ ਕਰ ਦਿੱਤਾ? ਨਹੀਂ, ਬਿਲਕੁਲ ਪ੍ਰੋਸੈਸ ਚੱਲਣਾ ਚਾਹੀਦਾ ਜੀ। 5 ਮਹੀਨੇ ਹੋ ਗਏ ਆ ਪਹਿਲੇ ਇਸੇ ਤਰ੍ਹਾਂ ਚੱਲਦੇ ਹੋਏ। ਬੜੀ ਮੁਸ਼ਕਲ ਦੇ ਨਾਲ ਇਹ ਸਮਾਂ ਜਿਹੜਾ ਆਇਆ, ਸੰਗਤ ਦਿੱਲੀ ਦੀ ਪਰੇਸ਼ਾਨ ਹੈ, ਸਾਰਾ ਕੰਮ ਜਿਹੜੇ ਆ ਰੁਕੇ ਪਏ ਆ। ਇਲੈਕਸ਼ਨ ਹੋਣੀ ਚਾਹੀਦੀ ਆ। ਔਰ ਮੈਂ ਨਹੀਂ ਸਮਝਦਾ ਕਿ ਅੱਜ ਇਹ ਜਿਹੜਾ ਜੋ ਰੇੜਕਾ ਆਪੋਜੀਸ਼ਨ ਵਾਲੇ ਪਾ ਕੇ ਬੈਠੇ ਆ ਠੀਕ ਹੈ। ਇਹ ਬਿਲਕੁਲ ਸਰਾਸਰ ਗਲਤ ਹੈ। ਥੋੜੀ ਦੇਰ ਪਹਿਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੁਹਾਡੀ ਪਾਰਟੀ ਦੇ ਨਾਮ ਤੇ ਜਿੱਦਾਬਾਦ ਦੇ ਨਾਰੇ ਲੱਗ ਰਹੇ ਸਨ, ਕਿ ਅੰਦਰ ਦੇ ਫੈਸਲੇ ਤੋਂ ਪਹਿਲੇ ਹੀ ਅਨਾਉਂਸ ਹੋ ਗਿਆ ਕਿ ਤੁਹਾਡੀ ਪਾਰਟੀ ਪਾਵਰ ਵਿੱਚ ਆ ਰਹੀ? ਨਹੀਂ, ਦੇਖੋ, ਬੜੀ ਕਲੀਅਰ ਹੈ। 30+ ਇੱਕ ਪਾਸੇ ਮੈਂਬਰ ਹੈ, ਦੂਸਰੇ ਪਾਸੇ 21 ਮੈਂਬਰ ਹੈ ਜਾਂ 20 ਮੈਂਬਰ ਹੈ, ਤੇ ਅੰਡਰਸਟੂਡ ਹੈ ਕਿ 30 ਮੈਂਬਰਾਂ ਵਾਲੀ ਜੇ ਇੱਕ ਪਾਰਟੀ ਕਮੇਟੀ ਨਹੀਂ ਬਣਦੀ ਤੇ ਫਿਰ 20 ਵਾਲੀ ਤੇ ਬਣ ਤੋਂ ਰਹੀ। ਤੇ ਜਿਹੜੇ ਸਪੋਰਟਰ ਹੈ ਉਹ ਤੇ ਜਦੋਂ 30+ ਮੈਂਬਰ ਹੈ ਤੇ ਉਹ ਨਾਰੇ ਲਾਣਗੇ। ਉਹਨਾਂ ਦੇ 100 ਬੰਦਾ ਦਰਬਾਰ ਤੋਂ ਇਹਨੂੰ ਖਿੱਚੋ ਬਾਹਰ ਯਾਰ, ਖਿੱਚੋ ਕਿ ਉਹਨਾਂ ਦੇ 500 ਬੰਦਾ ਅੰਦਰ ਬਾਹਰ ਇੱਧਰ ਆਏਂਗੇ। ਹੈਲੋ, ਮੈਂ ਬਾਹਰ ਕਰਦੇ ਨਹੀਂ, ਪਰ ਉਹਨਾਂ ਦਾ ਵੀ ਕੱਲ ਉਹਨਾਂ ਨੂੰ ਚੁੱਪ ਕੇ ਖਾਣੇ ਨਹੀਂ ਪਾ ਕੇ ਨਾ ਤੁਹਾਡੇ ਕੋਲ ਬਾਹਰ ਕੱਢੋ। ਆਵੇ ਬਾਹਰ ਓਏ ਮੁਲਾਜ਼ਮ ਹੈ, ਕਿਹੜੇ ਮੁਲਾਜ਼ਮ ਹੋਏ? ਮੇਰੇ ਕੱਟ ਕੇ ਕਰਾਓ ਮੁਲਾਜ਼ਮ ਨਹੀਂ, ਫਿਰ ਆਈ ਕੱਟ ਕੇ ਕਰਾਓ ਮੁਲਾਜ਼ਮਾਂ ਦੇ ਮੁਲਾਜ਼ਮ ਲਾਇਓ ਕਮਲ ਵੈਸੀ ਹੈ, ਕਮਲ ਵੈਸੀ ਹੈ। ਓਏ ਡਿਊਟੀ ਆ, ਓਏ ਡਿਊਟੀ ਕੰਨ ਪਾਇਆ ਸੁਣਦਾ ਤੁਸੀਂ ਯਾਰ। ਓਏ ਡਿਊਟੀ ਤੇ ਖੜੇ ਜਿਵੇਂ ਆ ਤੂੰ ਨਹੀਂ ਕਰਾ ਡਿਊਟੀ ਤੇ ਖੜੇ ਇਹ ਬਾਹਰ ਦੇ ਮੈਂ ਅੰਦਰ ਹੀ ਦੀ ਯਾਰ ਕੀ ਕੰਮ ਹੈ ਦਰਵਾਜ਼ਾ ਬੰਦ ਕਰ ਯਾਰ। ਕੋਈ ਨਹੀਂ ਹੈ ਯਾਰ।
जगह बनाने के पता नहीं कहाँ ऐसे हो जाओ दोनों, कोई भी आदमी गैलरी में नहीं रहेगा। अरे इधर से आ जाओ, इस दोनों तरफ हो जाओ, दोनों तरफ हो जाओ, गैलरी खाली करा दो, सीट नहीं रहेगा। चला जाओ गैलरी का, वो गैलरी में नहीं आते उसको बाहर कर दो। ਸਾਨੂੰ ਬਾਹਰ ਭੇਜਿਆ ਜਾ ਰਿਹਾ ਤੇ ਪੁਲਿਸ ਪ੍ਰਿਪੇਅਰ ਕਰ ਰਹੀ ਹੈ ਐਂਟਰ ਕਰਨ ਲਈ, ਕਬਜ਼ਾ ਕਰਨ ਲਈ ਗੁਰਦੁਆਰਾ ਕਮੇਟੀ। ਸਾਰੇ ਸਿੱਖ ਧਿਆਨ ਨਾਲ ਇਹ ਵਕਤ ਹੈ ਘੜੀ ਯਾਦ ਰੱਖੋ ਕਿ ਇੱਕ ਗੁਰਦੁਆਰਾ ਕਮੇਟੀ ਹਾਸਿਲ ਕਰਨ ਲਈ ਕਿਸ ਹੱਦ ਤੱਕ ਜਾ ਸਕਦੇ ਨੇ ਤੇ ਕਿਹੋ ਜਿਹੇ ਲੀਡਰ ਇਲੈਕਟ ਕੀਤੇ ਗਏ ਨੇ ਜੋ ਇਹ ਹੋਣ ਦੇ ਰਹੇ ਨੇ। ਅੰਦਰ ਬਜ਼ੁਰਗ ਮੈਂਬਰ ਹੈਗੇ ਨੇ, ਉਹਨਾਂ ਦੇ ਵਾਸਤੇ ਅਰਦਾਸ ਕਰੋ ਕਿ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਠੀਕ ਰਹੇ, ਉਹਨਾਂ ਦੇ ਉੱਤੇ ਕੋਈ ਹਾੜੀ ਨਾ ਪਵੇ। भाई साहब मामला किस कारण जा रही है, किस कारण कुछ ਮਾਮਲਾ ਹੋਈ ਹੈ ਜੀ ਜ਼ਬਰਦਸਤੀ। ਇਹਨਾਂ ਨੇ ਸੀਕ੍ਰੇਟ ਬੈਲਟ ਦੀ VOTING ਹੋਣੀ ਚਾਹੀਦੀ ਹੈ, ਰੂਲਸ ਅਨਾਉਂਸ ਹੋਏ ਸੀਕ੍ਰੇਟ ਬੈਲਟ ਦੇ। बाय बाय ਜੇ ਡਾਇਰੈਕਟਰ ਸਾਹਿਬ ਨੇ ਕਿਹਾ ਕਿ ਐਵੇਂ ਹੋਏਗੀ ਤੇ ਜੇ ਕੋਈ ਸੀਕ੍ਰੇਟ ਬੈਲਟ ਨਹੀਂ ਕਰੇਗਾ ਅਕੋਰਡਿੰਗ ਟੂ ਐਕਟ ਤੇ ਉਹ ਵੋਟ ਜਿਹੜੀ ਹੈ ਉਹ ਇਨਵੈਲਿਡ ਮੰਨੀ ਜਾਏਗੀ। ਇੱਥੇ ਜਿਹੜੇ ਸਰਦਾਰ ਸੁਖਬੀਰ ਸਿੰਘ ਕਾਲਰਾ ਹੈਗੇ ਨੇ ਉਹ ਦੂਜੀ ਵੋਟ ਪਾਣ ਗਏ ਸੀ, ਪਹਿਲੀ ਵੋਟ ਤੇ ਪੈ ਗਈ ਸੀ। ਉਹਨਾਂ ਨੇ ਜਿਵੇਂ ਹੀ ਪਾਣ ਗਏ ਨੇ ਉਹਨਾਂ ਨੇ ਖੋਲ ਕੇ ਪਰਚੀ ਸਭ ਨੂੰ ਦਿਖਾਈ ਹੈ ਕਿ ਮੈਂ ਕਿਸ ਨੂੰ ਵੋਟ ਪਾਣੀ। ਅਸੀਂ ਕਿਹਾ ਜੀ ਇਹ ਹੁਣ ਜਿਹੜੀ ਹੈਗੀ ਹੈ ਇਹ ਸੀਕ੍ਰੇਟ ਬੈਲਟ ਦੇ ਖਿਲਾਫ ਹੈਗੀ ਹੈ, ਇਹ ਇਨਵੈਲਿਡ ਵੋਟ ਹੈ, ਇਹਨੂੰ ਕੈਂਸਲ ਕੀਤਾ ਜਾਏ। ਉਹ ਇਹ ਵੋਟ ਕੈਂਸਲ ਕਰਨ ਨੂੰ ਰਾਜ਼ੀ ਨਹੀਂ ਹੈਗੇ ਨੇ, ਉਹ ਜ਼ਬਰਦਸਤੀ ਉਹ ਵੋਟ ਪਵਾਉਣਾ ਚਾਹੁੰਦੇ ਨੇ। ਇੱਕ ਮਿੰਟ ਤੁਹਾਨੂੰ ਉਹ ਜ਼ਬਰਦਸਤੀ ਇਹ ਵੋਟ ਪਵਾਉਣਾ ਚਾਹੁੰਦੇ ਨੇ। ਡਾਇਰੈਕਟਰ ਸਾਹਿਬ ਨੂੰ ਚਿੱਠੀ ਲਿਖ ਕੇ ਦਿੱਤੀ ਸੀ ਕਰਨਾ ਚਾਹੁੰਦੇ ਨੇ ਕਿ ਇਹ ਇਲੈਕਸ਼ਨ ਪ੍ਰੋਸੀਜਰ ਨੋਸਿਆ ਜਾਏ ਔਰ पेमेंट हो गई इसी ये सब झूठ बोल रहे हैं। प्रोसेस स्टार्ट हो गया है, पुलिस की प्रोटेक्शन दे भी इसी करके 6 घंटे हो गए ये सब झूठ है। डायरेक्टर साहब ने मर्जी का नाम आके दुनिया के दिता है और चोरी का हो रही है, झूठ बोल रहे हैं, एक गुमराह कर रहे हैं। ये पुलिस अंदर गुमराह कर रहे हैं, पूरी प्रोसेस हो रही है, पूरी अंदर वोटिंग चालू हो गई है। झूठ बोल रहे हैं, पुलिस झूठ बोल रहे हैं, झूठ बोल रहे हैं, झूठ बोल रहे हैं, झूठ बोल रहे हैं। किसने कहे थे हो रहे हैं, पागल बना रहे थे बादल के लिए। डायरेक्टर साहब ने लिख के देता है ये पुलिस दे दे रही है दोनों तरफ। बाहर करो। हाँ ये देखो ये चिट्ठी है, देख लो जी, ये डायरेक्टर साहब ने ऑर्डर किया है, ये डायरेक्टर साहब ने ऑर्डर किया है, दोबारा जरूरी है ऑर्डर किया है, ये बोलना चाहता नहीं है। हाँ ये हल्ला गुला कर रही है, ये हल्ला गुला कर रही है, ये सब बकवास है, झूठ बोल रहे हैं सारा। ये सब झूठ बोल रहे हैं। ये डायरेक्टर साहब को रिक्वेस्ट किया, डायरेक्टर साहब ने ऑर्डर किया पुलिस को कि पुलिस प्रोटेक्शन में हम ये वोट करा रहे हैं सारे लोग। पार्टियों को यूज करा जा रहा है, सरकारी पार्टियों को यूज करा जा रहा है। पुलिस सारे गुरसिख याद रखन कि ਇਹ ਕੀ ਹੋਣ ਜਾ ਰਿਹਾ। ਦਿੱਲੀ ਗੁਰਦੁਆਰਾ ਕਮੇਟੀ ਦੇ ਉੱਤੇ ਕਬਜ਼ਾ ਹੋ ਰਿਹਾ ਹੈ। ਇਹ ਕਬਜ਼ਾ ਅਸੀਂ ਨਹੀਂ ਹੋਣ ਦੇਵਾਂਗੇ। ਸਾਡੀ ਲਾਸ਼ਾਂ ਉੱਤੇ ਵੋਟਾਂ ਪੈਣਗੀਆਂ। ਅਸੀਂ ਕਿਸੇ ਨੂੰ ਵੀ ਕਬਜ਼ਾ ਨਹੀਂ ਕਰਨ ਦੇਵਾਂਗੇ ਗੁਰਦੁਆਰਾ ਸਾਹਿਬ ਤੇ। सरकार पुलिस अंदर बन गई है सरकार। ਮੈਂ ਸਭ ਨੂੰ ਕਹਿੰਦਾ ਨਾਅਰੇਬਾਜ਼ੀ ਛੱਡ ਕੇ ਅਰਦਾਸ ਕੀਤੀ ਜਾਏ ਕਿ ਜਿਹੜੇ ਸਾਡੇ ਅੰਦਰ ਮੈਂਬਰ ਬੈਠੇ ਨੇ ਡਟ ਕੇ ਮਰਿਆਦਾ ਬਣਾ ਕੇ ਉਹਨਾਂ ਨੂੰ ਕੋਈ ਹਾਨੀ ਨਾ ਆਏ। अच्छा ही नहीं रहो जाओ, ठीक है। मेरी बेनती है, ਮੀਡੀਆ ਨੂੰ ਰਿਕੁਐਸਟ ਹੈ ਤੁਸੀਂ ਇੱਥੋਂ ਬਾਹਰ ਨਾ ਜਾਓ। ਤੁਸੀਂ ਮੀਡੀਆ ਇੱਥੇ ਰਹੇਗੀ ਤੇ ਇੱਥੇ ਫ੍ਰੀ ਐਂਡ ਫੇਅਰ ਇਲੈਕਸ਼ਨ ਦਾ ਕੋਈ ਚਾਂਸ ਹੈ। ਮੀਡੀਆ ਤੇ ਇੱਥੇ ਧੱਕਾ ਹੋਣ ਵਾਲਾ ਹੈ, ਧੱਕਾ। ਇੱਥੇ ਦਿੱਲੀ ਪੁਲਿਸ ਧੱਕਾ ਕਰੇਗੀ। आपको जो पता है अपनी जगह अपने हाथ में, अपनी जगह अपने हाथ में बदल दिया मैंने।
प्लीज चलिए हाँ बिल्कुल बिल्कुल, ठीक है सर, भेज दो इनको। हाँ, ना 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 कोई नहीं, यहाँ पर खड़े हैं, अंदर नहीं आ रहे। सर, यहाँ खड़े हैं, सर, अंदर से देखेंगे क्या आप सर? कोई नहीं, रिलैक्स रिलैक्स, हम आपके साथ हैं, रिलैक्स रिलैक्स रिलैक्स। सर ये धक्का मुक्की उनको भी निकालिए ना, मैं भी हाथ जोड़ रहा हूं, उनको निकालिए। अंदर 100 बंदे भरे हुए, उन्हें बंदे ही कुछ नहीं कह रहे आप। बीजेपी सिर्फ 4 लोग खतरनाक है, बाकी बादल दादा 100 बंदा अंदर है, गंडासिया नाल और ये खतरनाक है। पुलिस सानू धक्के मार रही है, हो जाएंगे तो हम कुछ नहीं करेंगे। You have to be fair. There's no need Let nobody be there. हम आपको फोर्स यूज करने ही नहीं देंगे, हम अपने आप चले जाएंगे। सर कमरा खाली करिए, कमरा खाली होगा तो होगा। ਤੁਸੀਂ ਦੇਖ ਲਓ ਗੁਰਦੁਆਰੇ ਤੇ ਕਬਜ਼ਾ ਹੁੰਦਾ ਹੈ, ਗੁਰਦੁਆਰੇ ਤੇ ਕਬਜ਼ਾ ਹੋਣ ਦੀ ਤਿਆਰੀ ਹੋ ਰਹੀ ਹੈ। ਉਹਨਾਂ ਸਿੱਖ ਜਾਗੇ ਤੇ ਫਿਰ ਸਾਡਾ ਬਹੁਤ ਨੁਕਸਾਨ ਹੋ ਸਿਰਫ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਬਾਹਰ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹਰ ਨੁਮਾਇੰਦਾ ਇੱਥੇ ਹੈ, ਉਹਦਾ ਪਾਰਟੀ ਵਰਕਰ ਇੱਥੇ ਹੈ। ਇਹ ਹਰਮੀਤ ਸਿੰਘ ਕਾਲਕਾ ਦੇ ਆਫਿਸ ਦੇ ਅੰਦਰ ਘੱਟੋ ਘੱਟ 50 ਬੰਦਾ ਤਿਆਰ ਹੈਗਾ, ਉਹਨਾਂ ਨੂੰ ਖੋਲ ਨਹੀਂ ਰਹੇ। ਇਹ ਨਾ ਇਨਸਾਫੀ ਜੱਜ ਮੀਡੀਆ ਤੁਸੀਂ ਰਹੋਗੇ ਇੱਥੇ ਤੇ ਫੇਅਰ ਐਂਡ ਫ੍ਰੀ ਇਲੈਕਸ਼ਨ ਹੋਣਗੇ, ਨਹੀਂ ਤੇ ਇਹਨਾਂ ਨੇ ਬਹੁਤ ਧੱਕਾ ਕਰਨਾ ਸਾਡੇ ਨਾਲ। सर वो जाएंगे तो हम जाएंगे, नहीं तो हम बैठे हैं। प्लीज बी फेयर, प्लीज वी रिक्वेस्ट यू टू बी फेयर, Please be fair. Please be fair. मीडिया देख रहे हैं, इस रूम में लॉक कर लिया। Please be fair. ਮਨਜਿੰਦਰ ਸਿੰਘ ਸਿਰਸਾ ਨੂੰ ਇੰਨਾ ਲਾਲਚ ਹੈ ਗੁਰੂ ਦੀ ਗੋਲਕ ਦਾ ਕਿ ਹੁਣ ਪੁਲਿਸ ਦੀ ਬੇਵਰਤੋਂ ਹੋ ਰਹੀ ਹੈ ਇੱਥੇ। आपको रिक्वेस्ट की जाती है, कृपया आप बाहर चले जाइए, सबको बाहर निकालिए। सर हमारी आपसे रिक्वेस्ट है, आप उनको साथ साथ निकालिए, हम साथ साथ जाएंगे। हमें डर है, आप दिखाइए ना, आप दरवाजा तो खुलवाइए, दरवाजा तो खुलवाइए। सब बीफ है। हम यही खड़े हैं, अंदर 3 कमरे हैं सर, हम हाथ जोड़ के खड़े हैं। अंदर 3 कमरे हैं सर, 3 प्लीज बी फेयर। खुलवा दो, हम अपने आप चले जाएंगे। हम दीवार तक चलते हैं। ओके, हम ये दीवार तक चल रहे हैं, चल निकालो, आओ जी, ये आगे दीवार, आगे दो, हम कटो बाहर। चले सर, चले। अरे स्टाफ ਜਿਹੜਾ ਡਿਊਟੀ ਤੇ ਇਹ ਡਿਊਟੀ ਤੇ ਸਟਾਫ ਪਾਰਟੀ ਬਾਜੀ ਨਾਲ ਜੋੜੋ ਤੁਸੀਂ ਨਾ ਪਲੀਜ਼ ਸਟਾਫ ਨੂੰ ਪਾਰਟੀ ਬਾਜੀ ਨਾਲ ਜੋੜੋ ਡਿਊਟੀ ਵਾਲੇ ਅੰਦਰ ਹੈਗੇ ਨੇ ਸਟਾਫ, ਯਾਰ ਆਈ ਸਟਾਫ ਨੂੰ ਪਾਰਟੀ ਤੁਸੀਂ ਇਲੈਕਸ਼ਨ ਵਾਲੇ ਦਿਹਾੜੇ ਮੈਂ ਦਿੱਲੀ ਕੋ ਵੋਟਾਂ ਮੰਗਦੇ ਪਏ ਸੀ ਇਹਨਾਂ ਲਈ, ਤੁਸੀਂ ਕਹਿ ਰਹੇ ਹੋ ਅਸੀਂ ਸਟਾਫ ਆ, ਇਹ ਕੰਮ ਨਾ ਕਰੋ ਤੁਸੀਂ ਇਹ ਕੰਮ ਨਾ ਕਰੋ, ਉਹ ਕੰਮ ਕਰੂਗਾ। ਔਨ ਡਿਊਟੀ ਕਿੱਦਾਂ ਤੁਹਾਡੀ ਔਨ ਡਿਊਟੀ ਦਾ ਪਰਚਾ ਕਿੱਦਾਂ ਗੁਰਦਾਰਾ ਕਮੇਟੀ ਖਤਮ ਵਾਲੇ ਸਾਰੇ ਅੰਦਰ ਬੈਠੇ ਨੇ ਮੇਰੀ ਮੈਡਮ ਰਣਜੀਤ ਕੌਰ ਨੇ ਡਿਊਟੀ ਉਹ ਮੈਡਮ ਅੰਦਰ ਬੈਠੇ ਨੇ ਕਿ ਮੈਂ ਇੱਥੇ ਆਇਆ ਹਾਂ ਗੱਡੀ ਦੇ ਬਾਹਰ ਸਾਡੇ ਵੀ ਡਰਾਈਵਰ ਬਾਹਰ ਲੈ ਕੇ ਹੋ ਗਈ ਯਾਰ ਸ਼ਾਮ ਨੂੰ ਪਾਰਟੀਆਂ ਜੋੜ ਰਹੇ ਨੇ ਸਵੇਰ ਦੇ ਉੱਥੇ ਬੈਠੇ ਸੀਗੇ, ਬਾਹਰ ਆ ਜਾਓ, ਬਾਹਰ ਆ ਜਾਓ, ਚਲੋ ਕੋਈ ਨਹੀਂ, ਸਟਾਫ ਦੀ ਡਿਊਟੀ ਲਗਾਈ ਹੈਗੀ ਹੈ, ਚਲੋ ਦਫ਼ਤਰ ਜਾ ਦਫ਼ਤਰ ਕੁੰਡੀ ਮਾਰਦੇ ਹੋ, ਕੁੰਡੀ ਮਾਰਦੇ ਹੋ, ਨੀਚੇ ਭਾਜੀ 10 ਸਾਲ ਉੱਥੇ ਕੋਈ ਕੰਮ ਨਹੀਂ ਹੈ ਗੁਰੂ ਦੇ ਉੱਤੇ, ਕੋਈ ਕੰਮ ਨਹੀਂ ਉੱਥੇ। ਹੁਣ ਤੁਸੀਂ ਇਹ ਹੁਣ ਦੱਸਦੇ ਪਏ ਨੇ ਕਿ ਇਹ ਟਾਸਕ ਫੋਰਸ ਤੇ ਹੈਗੇ ਨੇ ਤੇ ਇਹ ਵੀ ਸਾਡੇ ਉੱਤੇ ਹਮਲਾ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਥੱਲੇ ਨਾਲੇ ਟਾਸਕ ਫੋਰਸ ਦੇ ਬੰਦੇ ਬਿਠਾਏ ਹੋਏ गुरु जी बीजेपी सब कोई मिल जाओ।
सारे घूम रहा हूँ मैं, यहाँ 2 बंद हो जाए, कोई भी बाहर नहीं निकलेगा। कोई बाहर नहीं निकलेगा मतलब क्या? नहीं निकलेगा, बाहर जाएगा। तो सर निकालोगे तो सही बाहर निकालोगे कर दो। बच्चे साहब नीचे करके 25 साल के 50 साल के भाई साहब, हमारी आपसे रिक्वेस्ट है, हम यहीं पे बैठ रहे हैं, फिर हमको उठा के बाहर फेंक दो। जैसे उठाना है नीचे, आपने नीचे क्यों हमारी पकड़ियां उतारो और हमें यहीं पे डंडे मारो, उठा के मार दो। 25-30 साल के नीचे बहुत नीचे चले गए। पीठ नहीं दिखाऊंगा। 6 आदमी खड़े, 50 साल आदमी अपने दिल उठा दिया, गोली लगा दिए। आप गोली अरे नीचे भी आदमी 30 आदमी नीचे लगा दिया। पिट दिखा दिया मेरे प्यो दा नहीं। बहुत अच्छा काम है गोली खाने के लिए। अरे खा यार, खा। ये भी अच्छा, ये इससे अच्छा हमारे लिए कोई काम नहीं है। सतनाम वाहेगुरु, 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 सतनाम वाहेगुरु। नीचे 10 वर्ष का भी बैठे हुए वाहेगुरु, सतनाम वाहेगुरु, हट जाओ यार, हट जाओ ना, हट जाओ। वहाँ पे चलिएगा ना, सतनाम वाहेगुरु, 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 सतनाम वाहेगुरु। राज करेगा, राज करेगा, देग तेग, देग तेग, पंथ की जीत, पंथ की जीत, बोले सोनिया। ਪ੍ਰਭ ਜੀ ਕੀ ਹੋਇਆ ਸਾਰੇ ਮਸਲੇ ਦੇ ਉੱਤੇ ਜਿਹੜਾ ਤੁਸੀਂ ਲਾਈਵ ਹੋ ਇਸ ਵੇਲੇ, ਕੀ ਮੈਟਰ ਹੈ ਸਾਰਾ? ਇਹਨਾਂ ਨੇ ਜ਼ਬਰਦਸਤੀ ਹੁਣ ਪੁਲਿਸ ਭੇਜ ਕੇ ਗੁਰਦੁਆਰੇ ਦੀ ਕਮੇਟੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਗੁਰਦੁਆਰੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਡੀ ਸਿੰਪਲ ਇੱਕ ਰਿਕੁਐਸਟ ਸੀਗੀ ਕਿ ਜਿਹੜੀ ਵੋਟ ਉਹਨਾਂ ਨੇ ਦਿਖਾ ਕੇ ਪਾਈ ਹੈ, ਜਿਹੜੀ ਇਲੀਗਲ ਹੈਗੀ ਹੈ, ਜੋ ਸੀਕ੍ਰੇਟ ਬੈਲਟ ਦੇ ਮੁਤਾਬਿਕ ਨਹੀਂ ਹੈਗੀ, ਉਹਨਾਂ ਨੇ ਸਭ ਨੂੰ ਦਿਖਾਈ ਹੈ, ਉਹ ਇਨਵੈਲਿਡ ਕਰਾਰ ਕੀਤੀ ਜਾਏ ਤੇ VOTING ਅੱਗੇ ਵਧਾਈ ਜਾਏ। ਉਹ ਇਨਵੈਲਿਡ ਕਰਾਰ ਕਰਨ ਨੂੰ ਰਾਜੀ ਨਹੀਂ ਨੇ, ਉਹ VOTING ਜ਼ਬਰਦਸਤੀ ਉਸ ਵੋਟ ਨੂੰ ਪਾਉਣਾ ਚਾਹੁੰਦੇ ਨੇ। ਉਸ ਦੇ ਬਾਅਦ ਇਹਨਾਂ ਨੇ ਹੁਣ ਸਰਕਾਰੀ ਹੱਥਕੰਡੇ ਇਸਤੇਮਾਲ ਕੀਤੇ। ਜਿਹੜੇ ਡਾਇਰੈਕਟਰ ਸਾਹਿਬ ਸੀਗੇ, ਉਹ ਡਾਇਰੈਕਟਰ ਸਾਹਿਬ ਜ਼ਰੂਰ ਇੱਕ ਐਕਸ਼ਨ ਲੈ ਸਕਦੇ ਸੀ, ਇਹ ਮੀਟਿੰਗ ਅਡਜਰਨ ਕਰ ਸਕਦੇ ਸੀ, ਅੱਗੇ ਕਰ ਸਕਦੇ ਸੀ, ਫੈਸਲਾ ਕਰਕੇ ਫਿਰ ਰੀਕਨਵੀਨ ਕਰ ਸਕਦੇ ਸੀ। ਅੰਦਰ 3-4 ਇਹ ਤੁਸੀਂ ਦੇਖ ਸਕਦੇ ਹੋ, ਟਾਸਕ ਫੋਰਸ ਜਿਹੜੀ ਥੱਲੇ ਛੁਪੀ ਹੋਈ ਸੀ, ਇਹਨਾਂ ਦਾ ਅੱਗੇ ਪਲਾਨ ਸੀਗਾ ਸਾਡੇ ਉੱਤੇ ਅਟੈਕ ਕਰਨ ਦਾ। ਹੁਣ ਸਾਨੂੰ ਇਹ ਪੁੱਛਣਾ ਹੈ ਕਿ ਜਿਹੜੇ ਸਿਰਸਾ ਸਾਹਿਬ ਇਹ ਕਹਿ ਰਹੇ ਸੀ ਕਿ ਪੁਲਿਸ ਕਿਵੇਂ ਆ ਗਈ ਗੁਰਦੁਆਰੇ ਜਦ ਅਸੀਂ ਗੋਲਕ ਤੇ ਚੈਕਿੰਗ ਕੀਤੀ, ਤੇ ਹੁਣ ਇਹਨਾਂ ਨੂੰ ਪੁੱਛੋ ਕਿ ਇੰਨੀ ਪੁਲਿਸ ਕਿਵੇਂ ਆ ਗਈ ਹੈ। ਹੁਣ ਅੰਦਰ ਇਹਨਾਂ ਦਾ ਕੀ ਕੰਮ ਹੈ ਜੇ ਅੰਦਰ ਪ੍ਰਕਾਸ਼ ਹੋਇਆ ਹੋਇਆ ਤੇ ਇਹਨਾਂ ਦਾ ਕੀ ਪਲਾਨ ਸੀਗਾ, ਕੀ ਕਰਨਾ ਚਾਹੁੰਦੇ ਨੇ? ਹਥਿਆਰਾਂ ਦੇ ਨਾਲ ਬੂਟ ਪਾ ਕੇ ਹਾਲੇ ਵੀ ਇਹ ਸਾਹਮਣੇ ਇੱਕ ਕਮਰਾ ਹੈਗਾ ਹਰਮੀਤ ਸਿੰਘ ਕਾਲਕਾ ਜੀ ਦਾ, ਇਹ 3 ਵੱਡੇ ਕਮਰੇ ਹੈਗੇ ਨੇ, ਇਹਦੇ ਅੰਦਰ ਘੱਟ ਤੋਂ ਘੱਟ 50 ਤੋਂ 60 ਆਦਮੀ ਅੰਦਰ ਹੈਗਾ।
ਲੌਕ ਕੀਤਾ ਹੈ ਬਾਹਰੋਂ, ਲੌਕ ਕੀਤਾ ਹੈ ਤੇ ਬਾਹਰ ਪੁਲਿਸ ਨੇ ਆਰਮਡ ਗਾਰਡ ਪ੍ਰੋਵਾਈਡ ਕੀਤਾ ਹੈ ਕਿ ਨਾ ਉਹਨਾਂ ਨੂੰ ਕੋਈ ਛੇੜੇਗਾ ਨਾ ਅੰਦਰ ਜਾਏਗਾ ਨਾ ਉਹਨਾਂ ਨੂੰ ਬਾਹਰ ਭੇਜਣਗੇ। ਜਿੱਥੇ ਤੁਸੀਂ ਵੇਖਿਆ ਸਾਨੂੰ ਇਹਨਾਂ ਨੇ ਚੁੱਕ ਕੇ ਬਾਹਰ ਸੁੱਟਣ ਦੀ ਵੀ ਕੋਸ਼ਿਸ਼ ਕੀਤੀ ਹੈ। ਝੂਠ ਬੋਲ ਰਹੀ ਹੈ। ਸਾਡੀ ਗੁਜ਼ਾਰਿਸ਼ ਹੈਗੀ ਹੈ ਸਾਰੇ ਸਿੱਖ ਭਾਈਆਂ ਨੂੰ, ਇਹ ਦੇਖੋ ਸਾਡੇ ਗੁਰਦੁਆਰਿਆਂ ਦੇ ਉੱਤੇ ਗੁਰਧਾਮਾਂ ਦੇ ਉੱਤੇ ਕਬਜ਼ੇ ਨਾ ਹੋਣ ਦਿਓ। ਜੇ ਅੱਜ ਸਾਨੂੰ ਆਪਣੀ ਜਾਨ ਵੀ ਦੇਣੀ ਪੈਗੀ ਅਸੀਂ ਇੱਥੇ ਰਾਜ਼ੀ ਹਾਂ, ਅਸੀਂ ਆਪਣੀ ਜਾਨ ਦੇ ਕੇ ਜਾਵਾਂਗੇ, ਪਰ ਅਸੀਂ ਆਪਣੇ ਗੁਰਦੁਆਰੇ ਦੇ ਉੱਤੇ ਕਬਜ਼ਾ ਨਹੀਂ। ਸਾਡੀ ਦਿੱਲੀ ਦੀ ਸਿੱਖ ਸੰਗਤਾਂ ਨੂੰ ਅਪੀਲ ਹੈ, ਤੁਸੀਂ ਸਭ ਦਿੱਲੀ ਦੇ ਵਾਸੀ ਹੋ, ਤੁਸੀਂ ਦੇਖ ਰਹੇ ਹੋ ਕਿ ਇੱਥੇ ਧੱਕਾ ਹੋ ਰਿਹਾ ਹੈ। ਇੱਥੇ ਸਰਕਾਰ ਤੇ ਪੁਲਿਸ ਮਿਲ ਕੇ ਧੱਕਾ ਕਰ ਰਹੀ ਹੈ। ਜੇ ਤੁਸੀਂ ਸੱਚੀ ਗੁਰੂ ਦੀ ਸੰਗਤ ਹੋ ਤੇ ਰਕਾਬਗੰਜ ਸਾਹਿਬ ਪਹੁੰਚੋ ਤੇ ਇੱਥੇ ਪੁਲਿਸ ਦੇ ਇਸ ਜੁਰਮ ਤੋਂ ਇਸ ਜਬਰਨ ਜੋ ਇਹ ਕਰ ਰਹੇ ਹੈਗੇ ਇਹਨਾਂ ਤੋਂ ਸਾਡੀ ਮਦਦ ਕਰੋ ਤੇ ਦਿੱਲੀ ਦੀ ਸੰਗਤ ਆਏ ਤੇ ਪੁਲਿਸ ਤੋਂ ਆਪ ਇਹਨਾਂ ਦਾ ਆਪਣਾ ਖਹਿੜਾ ਛੁਡਾਏ। ਦਿੱਲੀ ਬੋਲੇ ਸੋ ਨਿਹਾਲ। ਇਹ ਉਹੀ ਲੋਕ ਆ ਜਿਨ੍ਹਾਂ ਨੇ 2-2.5 ਮਹੀਨੇ ਪਹਿਲਾਂ ਇਸੇ ਡਾਇਰੈਕਟਰ ਨਰਿੰਦਰ ਸਿੰਘ ਤੋਮਰ ਸਾਹਿਬ ਦੇ ਉੱਤੇ ਜੁੱਤੀਆਂ ਦੇ ਨਾਲ ਤੇ ਸਾਨੂੰ ਮੁੱਕੇ ਨਾਲ ਹਮਲਾ ਕੀਤਾ ਸੀ। ਉਹੀ ਆਤਮਾ ਲਬਾਣਾ ਤੇ ਸ਼ਵਿਤਾ, ਇਹ ਸਾਰਾ ਗਰੁੱਪ ਉਹੀ ਆ। ਅੱਜ ਫਿਰ ਇਹ ਜਿਸ ਤਰ੍ਹਾਂ ਦੱਸਿਆ ਹੈ ਕਿ ਸਰਕਾਰੀ ਤੰਤਰ ਦੇ ਜ਼ੋਰ ਦੇ ਨਾਲ, ਪ੍ਰਸ਼ਾਸਨ ਦੇ ਜ਼ੋਰ ਦੇ ਨਾਲ ਅੱਜ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦੇ ਆ। ਪਰ ਦਿੱਲੀ ਦੀ ਸੰਗਤ ਨੂੰ ਗੁਜ਼ਾਰਿਸ਼ ਆ, ਜਿਵੇਂ ਵੀਰ ਜੀ ਨੇ ਪਹਿਲਾਂ ਕੀਤੀ ਆ, ਕਿ ਹੁਣ ਦਿੱਲੀ ਦੀ ਸੰਗਤ ਨੂੰ ਜਾਗਣ ਦੀ ਲੋੜ ਆ, ਲక్ష్మణ ਸਿੰਘ ਵਰਗਿਆਂ ਦੇ ਵਾਰਸ ਬਣਨ ਦੀ ਲੋੜ ਆ, ਕਿਉਂਕਿ ਨਰੈਣੂ ਮਹੰਤਾਂ ਨੇ ਅੱਤ ਕਰ ਦਿੱਤੀ ਆ। ਜਦੋਂ ਅੱਤ ਕਰ ਦੇਵੇ ਫਿਰ ਅੰਤ ਹੁੰਦਾ, ਉਹ ਅੱਧ ਟਿੱਪੀ ਬਣਦੀ ਆ। ਇਹਨਾਂ ਨੇ ਅੰਤ ਕਰ ਦਿੱਤੀ ਆ ਤੇ ਹੁਣ ਇਹ ਦਿੱਲੀ ਦੀ ਸਿੱਖ ਸੰਗਤ ਜਿਹੜੀ ਆ ਅੱਜ ਇਹਨਾਂ ਦਾ ਘਿਨਾਉਣਾ ਜਿਹੜਾ ਇਹ ਕਾਰਨਾਮਾ ਦੇਖ ਰਹੀ ਆ। ਅਸੀਂ ਚਾਹੁੰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਜਿਹੜੀ ਵੋਟ ਦੇ ਉੱਤੇ ਰੌਲਾ ਉਹਨੂੰ ਪਾਸੇ ਰੱਖ ਕੇ ਬਾਕੀ ਵੋਟਿੰਗ ਕਰਾਈ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਜੀ ਤੁਸੀਂ ਲਾਈਵ ਹੈਗੇ ਹੋ ਖਾਲਸਾ ਟੀਵੀ ਦੇ ਉੱਤੇ, ਜਿਸ ਤਰੀਕੇ ਦੇ ਨਾਲ ਫੋਰਸ ਅੰਦਰ ਪਹੁੰਚ ਚੁੱਕੀ ਹੈ ਤੁਸੀਂ ਦੇਖ ਹੀ ਰਹੇ ਹੈਗੇ ਹੋ। ਮੇਨ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਸ ਜਗ੍ਹਾ ਦੇ ਉੱਤੇ ਜਿਹੜੀ ਫੋਰਸ ਹੈ ਉਹ ਇਸ ਵੇਲੇ ਲੱਗ ਚੁੱਕੀ ਹੈਗੀ ਹੈ। ਔਰ ਕੁਝ ਮੈਂਬਰਸ ਅੰਦਰ ਹੈਗੇ ਨੇ, ਕੁਝ ਦਾ ਦਾਅਵਾ ਕੀਤਾ ਜਾ ਰਿਹਾ ਕਿ ਹਰਮੀਤ ਸਿੰਘ ਕਾਲਕਾ ਦਾ ਜਿਹੜਾ ਦਫ਼ਤਰ ਹੈਗਾ ਇਹਨਾਂ ਦੇ ਅੰਦਰ ਹੀ ਉਹ ਬੰਦ ਹੈਗੇ ਨੇ। ਹੁਣ ਕੀ ਸਾਰਾ ਮਸਲਾ ਹੈ, ਲਗਾਤਾਰ ਜੁੜੇ ਰਹੋ ਤੁਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਫੈਕਟ ਮੈਂ ਸਭ ਨਾਲ ਸ਼ੇਅਰ ਕਰਨਾ ਚਾਹਾਂਗਾ। ਇਹ ਐਕਟ ਦੀ ਕਾਪੀ ਹੈਗੀ ਹੈ, ਤੁਸੀਂ ਇੱਥੋਂ ਸਕਰੀਨਸ਼ਾਟ ਲੈ ਸਕਦੇ ਹੋ। ਇੱਥੇ ਸਾਫ਼ ਲਿਖਿਆ ਹੋਇਆ ਜਿਹੜੀ ਇਹ ਫਰਸਟ ਮੀਟਿੰਗ ਚੱਲਦੀ ਪਈ ਹੈ, ਇਸ ਦੇ ਉੱਤੇ ਜਿਹੜਾ ਡਾਇਰੈਕਟਰ ਗੁਰਦੁਆਰਾ ਇਲੈਕਸ਼ਨਸ ਹੈਗਾ ਉਹ ਚੇਅਰਪਰਸਨ ਹੈਗਾ, ਉਹ ਡਿਸਾਈਡ ਕਰ ਸਕਦਾ ਹੈ ਕਿ ਕੀ ਐਕਸ਼ਨ ਲੈਣਾ ਹੈ, ਕੀ ਐਕਸ਼ਨ ਨਹੀਂ ਲੈਣਾ। ਉਸ ਦੇ ਕੋਲ ਪਾਵਰ ਹੈਗੀ ਹੈ ਐਡਜਰਨ ਕਰਨ ਦੀ ਵੀ, ਅੱਗੇ ਕਰਨ ਦੀ ਵੀ। ਉਹ ਰਾਜ਼ੀ ਵੀ ਸੀਗੇ, ਫਿਰ ਅਚਾਨਕ ਉਹਨਾਂ ਨੂੰ ਇੱਕ ਫੋਨ ਕਾਲ ਆਈ, ਉਹਨਾਂ ਦਾ ਮਨ ਬਦਲ ਗਿਆ। ਇੱਥੇ ਇਹ ਡਾਇਰੈਕਟਲੀ ਲਿਖਿਆ ਹੋਇਆ ਕਿ 15 ਦਿਨ ਜਿਹੜੀ ਪਹਿਲੀ ਮੀਟਿੰਗ ਹੈਗੀ ਹੈ, ਜਿਹੜੀ ਅੱਜ ਚੇਅਰਮੈਨ ਸਿਲੈਕਟ ਹੋਇਆ ਹੈ, ਅੱਜ ਦੀ ਮੀਟਿੰਗ ਦਾ ਪਹਿਲੀ ਮੀਟਿੰਗ ਦਾ ਚੇਅਰਮੈਨ ਹਮੇਸ਼ਾ ਡਾਇਰੈਕਟਰ ਹੁੰਦਾ ਤੇ ਉਸਦੇ ਕੋਲ ਪਾਵਰ ਹੁੰਦੀ ਹੈ। ਹੁਣ ਇਹਨਾਂ ਦੀ ਕੀ ਮਜਬੂਰੀਆਂ ਨੇ ਕਿ ਇਹ ਕਹਾਣੀ ਇੱਥੋਂ ਤੱਕ ਲਿਆਏ ਤੇ ਹਾਲੇ ਤੱਕ ਕੋਈ ਐਕਸ਼ਨ ਨਹੀਂ ਲਿੱਤਾ। ਇਹ ਤੁਸੀਂ ਖੁਦ ਸੋਚ ਸਕਦੇ ਹੋ। गुरु महाराज को बाहर लेके आओ। सर आपकी अपने बेनिफिट देख रहे हो तुझे सारे सारा सखा जिंदगी संगत को अपील है आने सारे सारे आओगे रवि महाराज जी सारी गुरु महाराज करा जो मर्जी कर दो सही रात ते मेंबर बैठे रहन। पहले गुरु महाराज का सुशासन होना चाहिए थे। गुरु महाराज बाहर लेके आओ। ਸਾਰੇ ਵੀਰ ਅੰਦਰ ਖੜੋਤੇ ਜਿਹੜੇ ਸਾਰੇ ਅੰਦਰ ਆ ਗਏ। ਬਾਬਾ ਜੀ ਦੇ 10 ਵਾਰ ਚੱਲੇ ਆ, ਸੁਖਾਸਨ ਸਾਹਿਬ ਕਿਉਂ ਨਹੀਂ ਕੀਤਾ ਜਾ ਰਿਹਾ? ਸੁਖਾਸਨ ਕਰਾਓ ਗੁਰੂ ਮਹਾਰਾਜ ਜੀ ਦਾ, ਇੰਨੀ ਵੱਡੀ ਬੇਇੱਜ਼ਤੀ ਹੋ ਰਹੀ ਹੈ। ਇਹ ਬਣਾਇਆ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਬੇਇੱਜ਼ਤੀ ਕਰ ਦਿੱਤੀ ਤੁਸੀਂ ਲੋਕਾਂ ਨੇ। ਕਰਕੇ ਉਹਨਾਂ ਨੂੰ ਨਿੱਜੀ ਸਥਾਨ ਤੇ ਲੈ ਕੇ ਜਾਇਆ ਜਾਓ। 328 ਹਿਸਾਬ ਨਹੀਂ ਦੇ ਰਹੇ। ਗੁਰੂ ਗ੍ਰੰਥ ਸਾਹਿਬ ਦੀ ਅੱਜ ਵੀ ਬੇਇੱਜ਼ਤੀ ਕਰਦੇ ਪਏ ਹੋ। ਬਾਬਾ ਜੀ ਨੇ ਸੁਖਾਸਨ ਸਾਹਿਬ ਕਰਵਾਓ। ਸਾਰੇ ਸਿੱਖ ਕਿਉਂ ਨਹੀਂ ਕਰ ਰਹੇ? ਤੁਸੀਂ ਸਾਰੇ ਸਿੱਖ ਨਹੀਂ ਰਹੇ। ਦੱਸੋ ਤੁਹਾਡਾ ਫਰਜ਼ ਕਿਉਂ ਨਹੀਂ ਕਰਵਾ ਰਹੇ? ਸੁਖਾਸਨ ਲਈ ਬੋਲੋ ਨਾ ਤੁਸੀਂ। ਮਹਾਰਾਜ ਨੇ ਸੁਖਾਸਨ ਕਰਾ ਜੋ ਮਰਜ਼ੀ ਕਰ ਦੋ ਤੁਸੀਂ ਸਾਰੇ ਗੁਰੂ ਨਾਨਕ ਦੇ ਸੁਖਾਸਨ ਬੈਠੇ ਨੇ ਅੰਦਰ ਤੁਸੀਂ ਸਾਰੇ ਤੁਸੀਂ ਖਾਲੀ ਆਓ ਕਿਵੇਂ ਜੋ ਮਰਜ਼ੀ ਕਰਾਓ। ਸਾਡੇ ਗੁਰੂ ਨਾਨਕ ਕਰਾਓ। ਸਾਡੇ ਗੁਰੂ ਨਾਨਕ ਦੀ ਪਿੱਛੇ ਕਰਦੇ ਹੋ। ਇਹ ਕਿਹੜੇ
ਪ੍ਰਬੰਧਕ ਨੇ ਜਿਨ੍ਹਾਂ ਨੂੰ ਗੁਰੂ ਮਹਾਰਾਜ ਦੀ ਮਰਿਆਦਾ ਹੀ ਨਹੀਂ ਪਤਾ, ਪ੍ਰਧਾਨ ਜੀ ਨੂੰ ਨਹੀਂ ਪਤਾ, ਗੁਰੂ ਮਹਾਰਾਜ ਦਾ ਸੁਖਾਸਨ ਸਾਹਿਬ ਨਹੀਂ ਕਰਦੇ। ਬੀਐਸਪੀ ਦੇ ਅਭਿਆਸੀ ਤੁਸੀਂ ਅੱਜ ਪੁਲਿਸ ਬੁਲਾਈ, ਗੁਰੂ ਮਹਾਰਾਜ ਦੀ ਜੁਰੀ ਪੁਲਿਸ ਬੁਲਾਈ, ਨਾਲਾ ਤੇ सारे थे भाई सुखासन इनको जो अंदर हेड प्लीज सुखासन क्यों नहीं करा रहे? उन्होंने गलती कितने गया जीएम कितने गया? अच्छा जीएम पे कितने गया? जीएम बुलाओ, जीएम दोनों बुलाओ, जीएम बुलाते जीएम बीमार में बुलाओ, गुरु साहब की महफिल नहीं बर्बाद करेंगे, गुरु साहब की महफिल नहीं बर्दाश्त करेंगे, गुरु साहब की महफिल नहीं बर्दाश्त करेंगे, नहीं करेगा। सुखासन करवा दे, हमें कोई मतलब जगह दे दो। सुखासन होना चाहिए, बस उनका सुखासन होना चाहिए। ये घोर बेइज्जती कर रहे हैं जो अंदर बैठे हुए हैं, चाहे किसी भी पार्टी के। इस तरह जी ਤੁਹਾਡਾ ਸੁਨੇਹਾ ਵੀਰ जी ਤੁਹਾਡਾ ਸੁਨੇਹਾ मैं एसजीपीसी ਦੇ ਜਿਹੜੇ ਪ੍ਰਧਾਨ ਇੱਥੇ ਆਏ ਨੇ ਧਾਮੀ ਸਾਹਿਬ, ਮੈਂ ਉਹਨਾਂ ਨੂੰ ਦਿੱਤਾ। ਮੈਂ ਕਿਹਾ ਆਪਣੇ ਸਾਹਮਣੇ ਪੁਲਿਸ ਆਈ ਜਾਂਦਾ ਨਹੀਂ ਪਤਾ ਉਹਨਾਂ ਨੇ ਕੀ ਬਰਦਾਸ਼ਤ ਨਹੀਂ ਕੀਤੀ। ਤੁਸੀਂ ਕੌਣ ਹੋ? ਤੁਸੀਂ ਕੌਣ ਹੋ? ਹੂ ਆਰ ਯੂ? ਤੁਸੀਂ ਕੌਣ ਹੋ? ਮੈਂ ਸਿਰਫ ਤੁਹਾਡਾ ਗੁਰੂ ਦਾ ਸਿੱਖ ਹਾਂ। ਤੁਸੀਂ ਕੀ ਕਰਨਾ? ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਕਿਹਨੇ ਕਿਹਾ? एक मिनट क्या वीर जी आप जी सिख नहीं हो? आप जी नहीं पता, आप जी का सुनया नहीं है, वो आप जी का सुनया नहीं है। गुरु महाराज का मर्यादा दे हिसाब नाल वो सारी ओदी गल ਉਹਨਾਂ ਦੀ ਗੱਲ सुनो, सिख कौम दी आवाज है।
ਕੀ ਕਹਿ ਰਹੇ ਮੈਂ ਹੱਥ ਜੋੜ ਕੇ ਉਹਨਾਂ ਨੂੰ ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਸੀ ਕਿ ਇਹ ਸੁਖਾਸਨ ਆਉਣ ਦਿਓ, ਉਸ ਤੋਂ ਬਾਅਦ ਤੁਸੀਂ ਜਿੰਨੀ ਮਰਜ਼ੀ ਦੇਰ ਬੈਠੇ ਰਹੋ। ਦੋਨੋਂ ਧਿਰਾਂ ਨੂੰ ਵੀ ਕਿਹਾ, ਉਸ ਤੋਂ ਬਾਅਦ ਦੋਨੋਂ ਧਿਰਾਂ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਆਏ ਉਹਨੇ ਇਹਨਾਂ ਨੂੰ ਕਹੋ ਤਾਬਿਆ ਸਰ ਐਸਜੀਪੀਸੀ ਪ੍ਰਧਾਨ ਹੋਣਾ ਕੋਈ ਭਰੋਸਾ ਨਹੀਂ। ਸੁਣ ਤਾਂ ਲਓ ਸਰ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਪੁਲਿਸ ਕਿਉਂ ਗਈ ਅੰਦਰ? ਕਿਉਂ ਇਹਨਾਂ ਨੇ ਬੁਲਾਈ ਅੰਦਰ? ਸਰ ਨਹੀਂ ਵੀਰ ਜੀ ਅਰੇ ਸੁਨੇਹਾ ਸੁਣੋ। ਕੋਈ ਨਹੀਂ ਸੁਣਾਂਗੇ ਅਸੀਂ, ਕੋਈ ਗੱਲ ਨਹੀਂ ਸੁਣਾਂਗੇ। ਉਹਨਾਂ ਐਸਜੀਪੀਸੀ ਪ੍ਰਧਾਨ ਨੂੰ ਇੱਥੇ ਬੁਲਾਓ। ਉਹਨਾਂ ਨੇ ਪਤਾ ਕੀ ਬੋਲਿਆ? ਕੀ ਬੋਲਿਆ? ਉਹ ਕਹਿੰਦੇ ਨੇ ਕਿ ਹਾਂ ਜੀ ਜੋ ਮੈਂ ਕਰ ਰਿਹਾ ਬਿਲਕੁਲ ਠੀਕ ਕਰ ਰਿਹਾ, ਹੁਣ ਕਰ ਲਓ ਜੋ ਕਰਨਾ। ਉਹ ਗਲਤ ਬੋਲ ਰਹੇ ਨੇ। ਖੋਲੋ ਤਾਂ ਕੀ ਕਰ ਸਕਦੇ ਆ? ਖੋਲੋ ਨਾ ਫਿਰ ਬੁਲਾਓ ਐਸਜੀਪੀਸੀ ਉਹਨਾਂ ਨੇ ਹੋ ਰਿਹਾ ਜੋ ਹੋ ਰਿਹਾ ਬਿਲਕੁਲ ਠੀਕ ਕਰ ਰਿਹਾ। ਖੱਤੇ ਬੁਲਾਉਣਾ ਕਿਉਂ ਨਾ ਕੀ ਕਰ ਸਕਦੇ ਆ? ਦੱਸ ਸਕਦੇ ਕੀ ਕਰ ਸਕਦੇ ਆ? ਅੰਦਰ ਬੈਠੇ ਬੋਲਣਾ ਸਾਹਣੇ ਨੱਕ ਡੋਬ ਲੈਣੇ ਸਾਰੇ ਮੈਂਬਰ ਗੁਰਬਾਣੀ ਵਾਲੇ ਦੱਸ ਕੀ ਕਰ ਸਕਦੇ ਆ? ਇਹ ਪ੍ਰਧਾਨ ਬਣਨਗੇ ਇਹ ਪ੍ਰਧਾਨ ਬਣਨ ਦੇ ਲਾਇਕ ਕੋਈ ਬੰਦਾ ਨਹੀਂ ਹੈ। ਪ੍ਰਧਾਨ ਦਾ ਮਤਲਬ ਕੀ ਹੁੰਦਾ ਹੈ? ਮਹਾਰਾਜ ਜੀ ਚੁਣ ਕੇ ਆਏ ਤੁਸੀਂ ਕੀ ਕਰਦੇ ਹੋ? ਕਮਾਲ ਹੈ ਕੋਈ ਬਾਤ ਜੋ ਕਰ ਸਕਦੇ ਆ ਕਰ ਲਓ। ਜੇ ਤੇਰੇ ਜੰਮਿਆ ਬਾਹਰ ਆਊਗਾ ਬਾਹਰ ਆ ਦੱਸ ਦੇ ਕੀ ਕਰ ਸਕਦੇ ਆ? ਗੁਰੂ ਨੂੰ ਆਪਣੇ ਤੇਰਾ ਸਿੱਖੋਂ ਦੇ ਨਾਲ ਤੇ ਕਿਹੜਾ ਗੁਰੂ ਗ੍ਰੰਥ ਦੀ ਬੇਇੱਜ਼ਤੀ ਕਰਾ ਰਿਹਾ? ਐਸਜੀਪੀਸੀ ਵਾਲਾ ਤੁਹਾਡੇ ਨਾਲ ਲੜਾਉਂਦੇ ਤੁਸੀਂ ਗੁਰੂ ਨੂੰ ਬੇਇੱਜ਼ਤੀ ਕਰਦੇ ਪਏ ਹੋ। ਤੁਸੀਂ ਸਿੱਖ ਕੇ ਅੰਦਰ ਲਾਇਕ ਨਹੀਂ। ਕਰ ਲੈ ਆਓ ਨਾ ਤੇਰੇ ਜੰਮਿਆ ਬਾਹਰ ਤੁਹਾਨੂੰ ਦੱਸ ਕੀ ਕਰ ਸਕਦੇ ਆ? ਤੁਹਾਡਾ ਗੁਰਵੰਦਾ ਜਿਹੜਾ ਤੁਸੀਂ ਅੰਦਰ ਸਕਦੇ ਹੋ ਨਾ ਬਾਹਰ ਖੋਲ ਲਓ। ਔਰ ਖਾਣਾ ਹੱਥ ਪਿੱਛੇ ਹੱਥ ਗੁਰੂ ਵੱਡਾ ਆ ਹੱਥ ਠੀਕ ਹੈ ਤੂੰ ਜੋ ਕਰਨਾ ਅਸੀਂ ਠੀਕ ਕਰ ਰਹੇ ਕਰ ਲੋ ਜੋ ਕਰਨਾ। ਬਾਹਰ ਆਓ ਨਾ ਸਿਕਿਉਰਟੀਆਂ ਤੋਂ ਬਾਹਰ ਆਓ ਪਤਾ ਚੱਲਦਾ ਕੀ ਕਰ ਸਕਦੇ ਆ? ਬੁਲਾਓ ਨਾ ਨੂੰ ਨਾ ਬਿਲਕੁਲ ਬੁਲਾਓ ਨਾ ਬੁਲਾਓ ਨਾ ਜਿੰਨੇ ਸੁਣਿਆ ਮੈਂ ਜਵਾਬ ਮੈਂ ਤਾਂ ਪੁੱਤਾਂ ਨਹੀਂ ਕਹਿ ਰਿਹਾ ਸਾਡੇ ਮੂੰਹ ਤੇ ਮੈਂ ਨਹੀਂ ਕਿਹਾ ਕੋਈ ਕਿਹਾ ਮੈਂ ਕਿਹਾ ਧਾਮੀ ਨੇ ਕਿਹਾ। ਅਸੀਂ ਤਾਂ ਕਹਿ ਰਹੇ ਹੋਣਾ ਚਾਹੀਦਾ। ਅਸੀਂ ਸਾਨੂੰ ਦੱਸੋ ਉਹ ਸਾਨੂੰ ਦੱਸੋ ਅੰਦਰ ਬੈਠ ਕੇ ਅਸੀਂ ਕੀ ਕਰੇ, ਸਾਨੂੰ ਇਹ ਗੱਲ ਦੱਸੋ। ਅਸੀਂ 6 ਵਾਰੀ ਬੋਲੇ ਆ। ਇਹਨਾਂ ਨੂੰ ਕਹੋ संगत जी सरकारा कब्जा कर रही है। संगत जी अंदर जाओ। चाहे आपको जी 5 आदमी करने हैं 5 आदमी को करना चाहिए। साढ़े को भी नहीं है कमेटी ते पुलिस रल गई है। वीर जी कमेटी ते पुलिस रल गई है। ये सरकार के कहे भी हो रहे हैं। किसी भी पार्टी के हो और ये जो कह रहे हैं कि बात बिल्कुल ठीक कह रहे हैं। 5 आदमी अंदर बात करके आने देने चाहिए। गुरु ने कहा था पीछे जा भी देना। 5 आदमी आने आप इन लोगों को बोले अंदर कोई पार्टी में बदले जानते अभी आप बात 10 थोड़ी देर वेट करो। आप 100 हजार बात कैसे सर टाइम और ज्यादा हो गया ना। आप लोगों के मुलाजमों ने सुबह से लेकर बेवकूफ बनाया। आपकी क्या बात है? अब आप पार्टी पाके गुरु ग्रंथ साहिब हजूरी में गए। आपके क्या बात सुने आपकी? सर कोई भी 5 आदमी ना आप लोग गुरु ग्रंथ साहिब की हजूरी में किसी बात पाके गए हैं। 83 वाला इतिहास नहीं बना रहे हो। गुरु से पर कोई नहीं है। आप सर वीडियो आई है गए हैं। कितनी शर्म दी गल है। प्रबंधक ने कहते बाबा जी जो मर्जी कर लो तुसी नक डोब लो सारे प्रबंधक। नरेनु महंत बैठे नरेनु महंत महंत बैठ के महंत गुरुद्वारा साहब बाहर कटा इन्हां नु।
देखो हमको भी हम भी एक ही साथ भी महाराज आपकी बात बिल्कुल ठीक है। गुरु साहब का सुखासन करा दो, गुरु साहब का सुखासन करा दो, सिर्फ गुरु साहब का सुखासन करा दो। आप लोग खुलवा सकते हो, आप खुलवाओ, आप देखो मैं भी ऐसी बात है एक बार ਰੋਡ ਲੈਣ ਗਏ ਨੇ ਉਹ अगर आप जीएम में क्या जाए सर आप लोग मानो ना सुभाषचंद्र करा दो, जो मर्जी कर लो, बैठे रहो। ਅਸੀਂ ਇਹ जीएम ਨੂੰ ਬੁਲਾਓ ਨਾ। अगर गुरु सिख है तो पर गुरु ग्रंथ ਸਾਹਿਬ ਦਾ ਸੁਖਾਸਨ ਕਿਉਂ ਨਹੀਂ ਕਰਦੇ ਪਏ? ਬੁਲਾਓ जीएम ਨੇ ਇੱਥੇ। ਤੁਸੀਂ ਸਾਰੇ ਜਿਹੜੇ ਮੀਡੀਆ ਵਾਲੇ ਤੁਸੀਂ ਸਿੱਖ ਨਹੀਂ ਹੈਗੇ, ਤੁਹਾਡਾ ਕੀ ਫਰਜ਼ ਹੈ? ਤੁਹਾਡਾ ਕੌਮ ਲਈ ਕੀ ਫਰਜ਼ ਹੈ? ਗਲਤ ਨੂੰ ਗਲਤ, ਸਹੀ ਨੂੰ ਸਹੀ। ਮੇਰੇ ਕੋਲੋਂ ਜਵਾਬ ਨਾ ਮੰਗੋ, ਮੈਂ ਤਾਂ ਬੈਠਾ ਰਹਿਗਾ। ਤੁਸੀਂ ਸਭ ਨੂੰ ਕੁਐਸਚਨ ਕਰਦੇ, ਮੈਂ ਤੁਹਾਨੂੰ ਕੁਐਸਚਨ ਕਰਨਾ ਚਾਹਾਂਗਾ। ਤੁਹਾਡਾ ਕੀ ਕਹਿੰਦਾ ਤੁਹਾਡਾ ਸਿੱਖ? ਮੀਡੀਆ ਵਾਲੇ ਸਾਰੇ ਇੱਥੇ ਖੜੇ ਆ, ਤੁਸੀਂ ਦੱਸੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ? ਬਿਲਕੁਲ ਹੋ ਰਹੀ ਹੈ। ਤੁਸੀਂ ਜਵਾਬ ਨਹੀਂ ਬੋਲਦੇ ਕਿਉਂ ਨਹੀਂ ਪਏ? ਕਿੱਥੇ ਜੀਐਮ ਸੁੱਤਾ ਆ? ਇਹਨਾਂ ਨੇ ਪੰਜਾਬ ਬੇਅਦਬੀ ਕਰਾਈਆਂ, ਅੱਜ ਦਿੱਲੀ ਬੇਅਦਬੀ ਕਰਾਉਂਦੇ ਨੇ, ਅੱਜ ਦਿੱਲੀ ਬੇਅਦਬੀ ਕਰਾਉਂਦੇ ਨੇ, ਅੱਜ ਦਿੱਲੀ ਬੇਅਦਬੀ ਕਰਾਉਂਦੇ ਨੇ। ਮੀਡੀਆ ਸਿਰਫ ਕਵਰ ਕਰ ਰਹੀ ਹੈ। ਇੱਕ ਭੈਣ ਜੀ ਸਾਨੂੰ ਟਾਰਗੇਟ ਨਾ ਕਰੋ, ਅਸੀਂ ਅੰਦਰ ਨਹੀਂ ਜਾ ਸਕਦੇ। ਅਸੀਂ ਭਾਈ ਇੱਥੇ ਸਾਹਿਬ, ਰੁਕੇ ਹਾਂ। ਤੁਹਾਨੂੰ ਪਤਾ ਹੈ ਅਸੀਂ ਨਹੀਂ ਜਾ ਸਕਦੇ। ਗੁਰਸਿੱਖ ਤੇ ਹੈਗੇ ਹੋ ਨਾ। ਓਏ ਯਾਰ ਅਸੀਂ ਗੱਲ ਕਰ ਰਹੇ ਹਾਂ। ਮੀਡੀਆ ਸਿੱਖੋ ਤੁਸੀਂ ਸਿੱਖੋ ਤੁਸੀਂ ਗੁਰੂ ਮਾਮਲੇ ਚੁੱਕਦੇ ਹੋ, ਗੁਰੂ ਮਹਾਰਾਜ ਦੇ ਮਸਲੇ ਚੁੱਕਦੇ ਹੋ। ਕਿਆ ਮਸਲਾ ਹੈ? ਮਸਲਾ ਸਭ ਤੋਂ ਬਣੇ ਹੋ। ਬਾਬਾ ਜੀ ਨੂੰ ਸੁਖਾਸਨ ਸਾਹਿਬ ਕਰਾਓ। ਗੁਰੂ ਸਾਹਿਬ ਦਾ ਸੁਖਾਸਨ ਕਿਉਂ ਨਹੀਂ ਹੋ ਰਿਹਾ ਇਸ ਟਾਈਮ? ਗੁਰੂ ਮਹਾਰਾਜ ਦੇ ਮਸਲੇ ਤੁਸੀਂ ਚੁੱਕਦੇ ਹੋ, ਮੀਡੀਆ ਚੁੱਕਦੀ ਹੈ। ਇਹ ਮਸਲਾ ਸਭ ਤੋਂ ਵੱਡਾ ਮਸਲਾ ਹੈ। ਅੱਜ ਕਿੱਥੇ ਬਟੋਰ ਜੀਐਮ? ਬੁਲਾਓ ਨਾ ਜੀਐਮ ਨੂੰ, ਬੁਲਾਓ ਟਰਾਂਸਪੋਰਟ ਨੂੰ, ਬੁਲਾਓ ਕਿੱਥੇ ਧਾਮੀ ਨੂੰ, ਬੁਲਾਓ। ਕਿਆ ਧਾਮੀ ਹੈਗਾ? ਬੁਲਾਓ ਧਾਮੀ ਨੂੰ, ਬੁਲਾਓ ਧਾਮੀ ਨੂੰ। ਧਾਮੀ ਕਿੱਥੇ ਹੈਗਾ? ਜਿਹੜਾ ਕਹਿ ਰਿਹਾ ਜੋ ਮਰਜ਼ੀ ਕਰ ਲਓ, ਬਾਬਾ ਜੀ ਨੂੰ ਸੁਖਾਸਨ ਸਾਹਿਬ ਕਰਨਾ। ਇਹ ਟਾਈਮ मांग क्या है? हमारी मांग क्या है? गुरु ग्रंथ साहब का समय हो चुका है, सुखासन होना चाहिए। ये गुरु ग्रंथ साहब की बेइज्जती, मर्यादा अनुसार बेइज्जती, और ये सारे सिख बैठे अंदर गुरु के। अपने मुफाद के लिए बाबा जी को इन्होंने इस टाइम तक सुखासन साहब नहीं किया। अगर इन्हें लड़ाइयाँ करनी है, जो मर्जी करना करें। सुबह से इंतजार कर रहे हैं सारे। बाबा जी भी वहाँ सुबह से प्रकाशित है, क्यों नहीं 10 बज गए? क्यों नहीं प्रकाश को इस टाइम सुखासन साहब कर दिया जाता है? सुखासन साहब कर दें, उसके बाद अपनी जो कार्रवाई करनी है इन्होंने करें। जब इनकी कार्रवाई पूरी हो जाएगी, बाबा जी को फिर दोबारा प्रकाशित करें। लेकिन अभी धामी ये साहब सुखासन ने साहब क्यों नहीं कर रहे? ਧਾਮੀ ਸਾਹਿਬ ਨੇ ਸਾਨੂੰ ਕਿਹਾ ਕਿ ਜੋ ਕਰ ਸਕਦੇ ਹੋ ਕਰ ਲਓ। ਧਾਮੀ ਸਾਹਿਬ ਨੇ ਪੰਜਾਬ ਚ ਬੇਅਦਬੀ ਕਰਾਈਆਂ, ਧਾਮੀ ਅਕਾਲੀਆਂ ਨੇ ਪੰਜਾਬ ਚ ਬੇਅਦਬੀ ਕਰਾਈਆਂ, ਐਸਜੀਪੀਸੀ ਨੇ ਸਭ ਜਗ੍ਹਾ ਬੇਅਦਬੀ ਕਰਾਈਆਂ, ਇੱਥੇ ਵੀ ਬੇਅਦਬੀ ਕਰਾ ਰਹੇ ਨੇ, ਇੱਥੇ ਵੀ ਬੇਅਦਬੀ ਹੋ ਰਹੀ ਹੈ। ਅੱਜ 10 ਵਜੇ ਹੋ ਗਏ, ਗੁਰੂ ਸਾਹਿਬ ਦਾ ਸੁਖਾਸਨ ਨਹੀਂ ਹੋ ਰਿਹਾ। ਜਹਾਜ਼ ਦੀ ਜ਼ਮੀਰਾਂ ਬਾਰੇ ਸਿੱਖੋ, ਅੱਜ ਰਕਾਬਗੰਜ ਸਾਹਿਬ ਪਹੁੰਚੋ, ਅੱਜ ਸਾਡੇ ਗੁਰੂ ਦੀ ਬੇਅਦਬੀ ਹੋ ਰਹੀ ਹੈ। ਜਹਾਜ਼ ਦੀ ਜ਼ਮੀਰਾਂ ਬਾਰੇ ਸਿੱਖੋ, ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ। ਅੱਜ ਸਾਰੇ ਸਿੱਖਾਂ ਨੂੰ ਅਪੀਲ ਕਰਨੇ ਵਾ, ਸਾਰੇ ਇੱਥੇ ਪਹੁੰਚੋ। ਸੰਗਤ ਨੂੰ ਰੋਕਣ ਵਾਸਤੇ ਕਿ ਬਾਬਾ ਜੀ ਦਾ ਸੁਖਾਸਨ ਸਾਹਿਬ ਦੀ ਸੇਵਾ ਹੋ ਸਕੇ ਤੇ ਸੰਗਤ ਨੂੰ ਰੋਕਣ ਵਾਸਤੇ ਇੱਥੇ ਤਾਲੇ ਲਗਾਏ ਹੋਏ ਆ। ਮੈਂ ਮੀਡੀਆ ਨੂੰ ਕਹਾਂਗੀ ਤਾਲਾ ਜ਼ਰੂਰ ਦਿਖਾਓ ਕਿ ਸੰਗਤ ਜਿਹੜੀ ਹੱਕ ਦੀ ਆਵਾਜ਼ ਚੁੱਕ ਰਹੀ ਹੈ ਉਹਦੇ ਵਾਸਤੇ ਤਾਲੇ ਲਗਾ ਦਿੱਤੇ ਗਏ ਆ ਕਿ ਬਾਬਾ ਜੀ ਦਾ ਸੁਖਾਸਨ ਸਾਹਿਬ ਨਹੀਂ ਕਰ ਸਕਦੇ। ਗੁਰੂ ਸਾਹਿਬ ਨੂੰ ਕਹਿ ਕੀਤਾ ਹੈ ਅੰਦਰ। ਸੰਗਤ ਜੀ ਤਾਲਾ ਇਸ ਤੇ ਲਗਾਇਆ ਗਿਆ ਹੈ ਤਾਂ ਕਿ ਇੱਥੇ ਕਬਜ਼ਾ ਹੋ ਸਕੇ ਕਮੇਟੀ ਦੇ ਉੱਤੇ। ਇਹਨਾਂ ਨੂੰ ਗੁਰੂ ਨਾਲ ਕੋਈ ਪਿਆਰ ਨਹੀਂ ਹੈ, ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਪਿਆਰ ਨਹੀਂ ਹੈ, ਇਹਨਾਂ ਨੂੰ ਹੈ ਹੀ ਨਹੀਂ। ਉੱਤੇ ਕੌਣ ਹੈ ਸਾਡੇ ਲਈ? ਗੁਰੂ ਸਾਹਿਬ ਹੈਗੇ ਪਰ ਇਹਨਾਂ ਨੂੰ ਨਹੀਂ ਹੈ। ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅਧੀਨ ਇਹ ਪੁਲਿਸ ਵਰਤ ਕੇ ਇਹਨਾਂ ਨੂੰ ਇੰਨਾ ਨਹੀਂ ਪਤਾ ਕਿ ਧਰਮ ਪਹਿਲੇ ਆਂਦਾ ਹੈ। ਅਸੀਂ ਕਮੇਟੀ ਦੇ ਅਧੀਨ ਨਹੀਂ ਹੈਗੇ। ਮੈਂ ਇਹੀ ਕਹਿ ਰਿਹਾ, ਮੈਂ ਤੁਹਾਡੇ ਨਾਲ ਹਾਂ। ਇਹਨਾਂ ਨੂੰ ਹੈ ਹੀ ਪੂਰੀ ਨਹੀਂ। ਦਿੱਲੀ ਦੀ ਸੰਗਤ ਨੂੰ ਹੱਥ ਜੋੜ ਬੇਨਤੀ ਹੈ, ਸਾਰੇ ਨੂੰ ਕਾਬਲ ਗੁਰਦਾਰੇ ਪਹੁੰਚੋ ਔਰ ਗੁਰੂ ਮਹਾਰਾਜ ਦੀ ਮਰਿਆਦਾ ਅਨੁਸਾਰ ਸਾਡੇ ਨੂੰ ਸੁਖਾਸਨ ਕਰੋ। ਸਾਰੀ ਦਿੱਲੀ ਦੀ ਸੰਗਤ ਨੂੰ ਅੱਜ ਬੇਨਤੀ ਹੈ ਕਿ ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਗੁਰੂ ਸਾਹਿਬ ਦਾ ਸੁਖਾਸਨ ਨਹੀਂ ਹੋ ਰਿਹਾ। ਸਾਰੀ ਸੰਗਤ ਇਸ ਟਾਈਮ ਦਿੱਲੀ 'ਚ ਜਾਗਦੇ ਜ਼ਮੀਰ ਵਾਲੇ ਸਿੱਖਾਂ ਨੂੰ, ਗੁਰੂ ਗ੍ਰੰਥ ਸਾਹਿਬ ਦੇ ਮੰਨਣ ਵਾਲੇ ਜਿਹੜੇ ਵੀ ਪਰਿਵਾਰ ਨੇ, ਸਭ ਦੇ ਚਰਨਾਂ 'ਚ ਬੇਨਤੀ ਹੈ ਰਕਾਬਗੰਜ ਸਾਹਿਬ ਪਹੁੰਚੋ। ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਇੱਥੇ ਸੁਖਾਸਨ ਨਹੀਂ ਕੀਤਾ ਜਾ ਰਿਹਾ। ਸਮਾਂ ਤੁਸੀਂ ਸਾਰੇ ਨੋਟ ਕਰ ਸਕਦੇ ਹੋ। ਸਾਰੇ ਜਾਗਦੇ ਜ਼ਮੀਰਾਂ ਵਾਲੇ ਸਿੱਖਾਂ ਨੂੰ, ਗੁਰੂ ਨਾਨਕ ਨਾਮ ਲੈਵਾ ਨੂੰ, ਗੁਰੂ ਗ੍ਰੰਥ ਸਾਹਿਬ ਨਾਮ ਲੈਵਾ ਨੂੰ ਅਪੀਲ ਕਰਨੇ ਆ। ਸਾਰੇ ਰਕਾਬਗੰਜ ਸਾਹਿਬ ਬੇਨਤੀ, ਹੱਥ ਜੋੜ ਬੇਨਤੀ ਜੀ। ਇਹਨਾਂ ਦੇ ਪ੍ਰਬੰਧਕਾਂ ਨੇ ਤਾਲੇ ਲਾਏ ਹੋਏ ਨੇ, ਅੱਜ ਗੁਰੂ ਗ੍ਰੰਥ ਸਾਹਿਬ ਨੂੰ ਇਹਨਾਂ ਨੇ ਕੈਦ ਕਰ ਲਿਆ ਹੋਇਆ। ਸੰਗਤ ਜੀ ਇੱਕ ਗੱਲ ਦੇਖੋ, ਜਿਹੜੇ ਪੁਲਿਸ ਵਾਲੇ ਅੰਦਰ ਆਏ ਨੇ ਉਹਨਾਂ ਦੀ ਜੇਬਾਂ 'ਚ ਗੁਟਕਾ ਵੀ ਹੋਣਾ ਹੈ, ਤੰਬਾਕੂ ਵੀ ਹੋਣਾ ਹੈ, ਪਾਨ ਮਸਾਲੇ, ਉਹਨਾਂ ਨੇ ਬੂਟ ਵੀ ਪਾਏ ਪੁਲਿਸ ਲੈ ਕੇ ਅੰਦਰ ਗਏ ਆ, ਪੁਲਿਸ ਅੰਦਰ ਗਈ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵਿਦ ਵਰਦੀ, ਵਿਦ ਬੈਲਟ ਪਾ ਕੇ। ਤਾਲਾ ਖੋਲ ਕੇ ਜਿੰਨੀ ਛੇਤੀ ਬਾਬਾ ਜੀ ਦਾ ਸੁਖਾਸਨ ਕਰਨਾ ਚੰਗਾ ਹੈ।
ਨਹੀਂ ਤੇ ਇਹਨਾਂ ਦੇ ਵਾਸਤੇ ਚੰਗਾ ਨਹੀਂ ਹੋਏਗਾ, ਕਿਉਂਕਿ ਇਹ ਕਹਿੰਦੇ ਅਸੀਂ ਗੁਰੂ ਮਹਾਰਾਜ ਦੀ ਸੇਵਾ ਕਰਨੀ ਹੈ। ਇਹ ਸੇਵਾ ਕਰ ਰਹੇ ਆ ਕਿ ਆਪਣੇ ਮੁਫਾਦ ਵਾਸਤੇ ਤੁਸੀਂ ਹਜੇ ਵੀ ਬੈਠੇ ਹੋਏ ਹੋ, ਹਜੇ ਵੀ ਤੁਸੀਂ ਬਾਬਾ ਜੀ ਦਾ ਸੁਖਾਸਨ ਸਾਹਿਬ ਨਹੀਂ ਕਰ ਸਕਦੇ। ਕਿਹੜੀ ਇਹੋ ਜਿਹੀ ਚੋਣ ਹੋ ਗਈ ਜਿਹੜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਧਾਮੀ ਸਾਹਿਬ, ਉਹ ਪੰਜਾਬ ਹੈ, ਦਿੱਲੀ ਹੈਗੀ ਹੈ, ਯਾਦ ਰੱਖਣਾ। ਪਾੜ ਕੇ ਰੱਖ ਦੇਣਗੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਬਾਹਰ ਕੱਢੋ ਇਹਨਾਂ ਨੂੰ, ਸਾਲੇ ਅੰਦਰ ਬੈਠੇ ਹੋਏ ਨੇ। ਤਾਲਾ ਖੁਲਵਾਓ ਭਾਈ ਸਾਹਿਬ, ਤਾਲਾ ਖੁਲਵਾਓ, ਤਾਲਾ ਖੁਲਵਾਓ ਇਹ ਵਾਲਾ। ਗੁਰੂ ਮਹਾਰਾਜ ਦੀ ਬੇਅਦਬੀਆਂ ਦੇਖਣ ਦੇ ਇਸ ਤੋਂ ਵੱਡੀ ਸਾਡੇ ਵਾਸਤੇ ਲਾਨਤ ਕੀ ਹੋਏਗੀ? भाई लानत है हमारे लिए, सिखों के लिए लानत है। अंदर भी सिख बैठे और बाहर भी सिख बैठे और गुरु महाराज की बेइज्जती हो रही है। क्या कर रहे हो तुम्हारे आप लोग? कोई काम नहीं हो रहा अंदर, लड़ाई हो रही है अंदर, काम नहीं हो रहा। काम हो रहा तो अभी तक डिसीजन हो रहा। अंदर आ जाओ, अंदर आ जाओ, तोड़ दो ताले, तोड़ो, अंदर आ जाओ, आ जाओ, अंदर आ जाओ, अंदर आ जाओ, अंदर आ जाओ। हाँ जी, दोबारा सुनाया जितना अंदर ताला ही मार लिया। दोबारा सुनाया देने गया सी, उन्होंने बाहर करके ताला ही मार लिया, अंदरों अंदरों कुंडी मार लिया। नहीं वाला ताला खोल दो, अंदरों कुंडी मार लिया उन्होंने, अंदर ताले की क्यों बचणगे? अंदरों कुंडी मार लिया। सही है क्या चीज भाई साहब, गुरु की बेइज्जती हो रही है यहाँ पर। जो अभी तक सरकार नहीं बने हैं, जब तक वो जो दूसरे मेंबर उनकी जिम्मेवारी बनती है। क्या चीज भाई, गलत काम हो रहा है ना। इंप्रीत सिंह नहीं पाते, सेवादार पाते हैं और लाना तेरा सिक्खी होते क्या गुरु ग्रंथ साहब जाके क्यों नहीं कह रहे महाराज? लाना तेरे ते, तू सेवादार नहीं है, तू कुछ भी नहीं है। लाना तेरी पार्टी के ऊपर लाना तेरा क्या गुरु ग्रंथ साहब सुखासन नहीं करता। ठीक है ना, भाई साहब सुखासन साहब करा दो। ठीक बोल रहा की जस्टिफिकेशन है? आज ही कितना मर्जी, जितना मर्जी, ठीक है ना, ठीक है ना, जितना मर्जी आज ही, कोई दिक्कत नहीं। ठीक कह रहे हैं ਬਾਬਾ ਜੀ ਦਾ ਸੁਖਾਸਨ ਕਰਾਉਣ ਵਾਸਤੇ ਇੰਨੀ ਮੁਸ਼ਕਲ ਕਰਨੀ ਪੈ ਰਹੀ ਹੈ ਸੰਗਤਾਂ ਨੂੰ। ਇਸ ਤੋਂ ਦੁਰਭਾਗਿਆ ਸਾਡਾ ਕੀ ਹੋਏਗਾ ਕਿ ਅੱਜ ਬਾਬਾ ਜੀ ਦੇ ਇੱਕ ਸੁਖਾਸਨ ਦੀ ਸੇਵਾ ਵਾਸਤੇ ਬੋਲੇ ਕਿ 10 ਵਜ ਗਏ ਨੇ। ਬਾਬਾ ਜੀ ਨੂੰ ਆਪਣੇ ਮੁਫਾਦਾਂ ਵਾਸਤੇ ਜਗਾਇਆ ਹੋਇਆ ਹੈ ਕਿ ਬਾਬਾ ਜੀ ਦਾ ਸੁਖਾਸਨ ਸਾਹਿਬ ਕਰ ਦਿਓ। ਇਸ ਤੋਂ ਮਨਪਾਲ ਘਟਨਾ ਕੀ ਹੋਏਗੀ ਸਾਡੇ ਵਾਸਤੇ ਕਿ ਅਸੀਂ ਉਹ ਵੀ ਸੇਵਾ ਨਹੀਂ ਕਰ ਪਾ ਰਹੇ ਹਾਂ। ਉੱਦਾਂ ਅਸੀਂ ਕਹਿੰਦੇ ਅਸੀਂ ਗੁਰੂ ਵਾਲੇ ਆ, ਕਾਹਦੇ ਅਸੀਂ ਗੁਰੂ ਵਾਲੇ ਆ? ਮੈਨੂੰ ਤਾਂ ਸਮਝ ਨਹੀਂ ਆ ਰਹੀ ਹੈ ਕੀ ਕਰਦੇ ਪਏ ਨੇ। ਸਵੇਰ ਤੋਂ ਇੱਕ ਡਿਸੀਜਨ ਨਹੀਂ ਹੋਇਆ, ਇੱਕ ਪ੍ਰਧਾਨ ਦੀ ਚੋਣ ਨਹੀਂ ਕੀਤੀ ਜਾ ਰਹੀ। ਕੀ ਹੈ ਦਿੱਲੀ ਸਿੱਖ ਪ੍ਰਬੰਧਕ ਕਮੇਟੀ ਬਣ ਗਏ, ਕੀ ਸਿੱਖਾਂ ਦੇ ਫਾਇਦੇ ਦੀ ਗੱਲ ਕਰਨਗੇ, ਕੀ ਕੌਮ ਦੇ ਇਹਨਾਂ ਦੇ ਫੈਸਲੇ ਲੈਣੇ ਆ ਜਿਹੜਾ ਇੱਕ ਪ੍ਰਧਾਨ ਦਾ ਫੈਸਲਾ ਨਹੀਂ ਲਿੱਤਾ ਜਾ ਰਿਹਾ ਸਵੇਰ ਤੋਂ ਸ਼ਾਮ ਤੱਕ। ਉਹ ਕਹਿ ਰਹੇ ਪ੍ਰੈਸ਼ਰ ਨੂੰ ਇਹਦਾ ਵੀ ਅੰਦਰ ਜਾ ਕੇ ਮੈਸੇਜ ਦੇ ਦੇ ਆ 10 ਮਿੰਟ ਦੇ ਦੇਣੇ ਇਹਨਾਂ ਨੂੰ ਹੋਰ ਬੱਠੇ ਬੱਠੇ ਨਹੀਂ ਉਹਨਾਂ ਨੂੰ ਹੈ ਕਿ ਅਸੀਂ ਅੰਦਰ ਜਾਵਾਂਗੇ, ਅਸੀਂ ਅੰਦਰ ਨਹੀਂ ਜਾਣਾ। ਚਲੋ ਇੱਥੇ ਬੈਠ ਜਾਓ, जवान करती नहीं जावांगे तो नहीं जावांगे। और कोई मांग नहीं है। ओवर पुलिस अंदर है और जो ठीक है सर जी आज जो यहाँ पर खड़े करवा दो अंदर बोल के। आज जो रिक्वेस्ट है उनको बोल दो महाराज का सुखासन करवा दे बस, हमारा और कोई लेना देना नहीं है आपसे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਲਗਾਤਾਰ ਅਸੀਂ ਜੁੜੇ ਹੋਏ ਹੈਗੇ ਆ ਗੁਰਦੁਆਰਾ ਰਕਾਬਗੰਜ ਸਾਹਿਬ। ਔਰ ਅਗਰ ਅਸੀਂ ਟਾਈਮ ਦੀ ਗੱਲ ਕਰਦੇ ਹੈਗੇ ਆ, ਰਾਤ ਦੇ ਤਕਰੀਬਨ 10:15 ਵੱਜ ਚੁੱਕੇ ਨੇ। ਕੁਝ ਸੰਗਤਾਂ ਦੇ ਵੱਲੋਂ ਆਬਜੈਕਸ਼ਨ ਕੀਤਾ ਗਿਆ ਹੈਗਾ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਤਿਕਾਰ ਹੈਗਾ ਉਹ ਬਹਾਲ ਨਹੀਂ ਕੀਤਾ ਜਾ ਰਿਹਾ, ਸੁਖਾਸਨ ਨਹੀਂ ਕੀਤਾ ਗਿਆ। ਇਹ ਜਿਹੜਾ ਮਸਲਾ ਹੈਗਾ ਉਹ ਇੱਥੇ ਤੁਹਾਡੇ ਸਾਹਮਣੇ ਜਿਹੜੇ ਇਸ ਵੇਲੇ ਆਵਾਜ਼ ਤੁਸੀਂ ਲਗਾਤਾਰ ਪਿਛਲੇ 15-20 ਮਿੰਟਾਂ ਤੋਂ ਤੁਸੀਂ ਸਾਰੀ ਕਵਰੇਜ ਨੂੰ ਦੇਖ ਰਹੇ ਹੈਗੇ ਹੋ ਕਿ ਜਿਸ ਤਰੀਕੇ ਦੇ ਨਾਲ ਆਬਜੈਕਸ਼ਨ ਕੀਤਾ ਜਾ ਰਿਹਾ ਸੰਗਤਾਂ ਦੇ ਵੱਲੋਂ। ਹਾਲਾਤ ਜਿਹੜੇ ਕਾਬੂ ਤੋਂ ਬਾਹਰ ਹੋ ਚੁੱਕੇ ਨੇ। ਪਿਛਲੇ ਲਗਭਗ 12 ਘੰਟਿਆਂ ਤੋਂ ਇਹ ਨੋਟੰਕੀ, ਇਹ ਡਰਾਮਾ ਚੱਲ ਰਿਹਾ ਹੈਗਾ ਵੇ। ਇੱਕ ਕੁਰਸੀ ਦੇ ਲਈ, ਇੱਕ ਚੌਧਰ ਦੇ ਲਈ ਗੁਰਦੁਆਰਾ ਕਮੇਟੀ ਦੇ ਪ੍ਰਧਾਨਗੀ ਦੀ ਜੰਗ ਅੱਜ ਉਸ ਮਾਹੌਲ ਵਿੱਚ ਪਹੁੰਚ ਚੁੱਕੀ ਹੈਗੀ ਹੈ ਕਿ ਅੰਦਰ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਕਹਿ ਲਈਏ ਸੈਂਕੜਿਆਂ ਦੀ ਗਿਣਤੀ ਦੇ ਅੰਦਰ ਫੋਰਸ ਹੈਗੀ ਹੈ ਔਰ ਸੰਗਤ ਇਸ ਵੇਲੇ ਬਾਹਰ ਦਰਵਾਜ਼ੇ ਤੱਕ ਤੋੜਨ ਨੂੰ ਤਿਆਰ ਹੈ। ਸੋਚ ਇੱਕੋ ਇੱਕ ਹੈਗੀ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਦਬੀ ਹੈਗੀ ਹੈ ਉਹ ਹੋ ਰਹੀ ਹੈ, ਸੁਖਾਸਨ ਨਹੀਂ ਹੋ ਰਿਹਾ। ਅਸੀਂ ਗੱਲ ਕਰਦੇ ਹਾਂ ਮੋਹਨ ਸਿੰਘ ਜੀ, ਕੀ ਗੱਲ ਹੈ ਤੁਹਾਡਾ? ਵੀਰ ਜੀ ਇਸ ਟਾਈਮ ਇਤਿਹਾਸ 'ਚ ਕਈ ਸਾਲਾਂ ਬਾਅਦ
ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪੁਲਿਸ ਵੀ ਅੰਦਰ ਗਈ ਹੈ, ਜਿਹਦੇ ਲਾਈਵ ਵੀਡੀਓ ਰਿਕਾਰਡਿੰਗ ਹੈਗੀਆਂ ਨੇ, ਵਿਦ ਵਰਦੀ ਗਈ ਹੈ। ਉਸ ਤੋਂ ਬਾਅਦ ਅੱਜ ਦਾ ਟਾਈਮ ਤੁਸੀਂ ਦੇਖ ਸਕਦੇ ਹੋ, ਤੁਸੀਂ 10:15 ਹੋ ਗਏ ਨੇ, ਹਾਲੇ ਤੱਕ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਨਹੀਂ ਹੋਇਆ। ਸਭ ਤੋਂ ਵੱਡੀ ਬੇਅਦਬੀ ਧਾਮੀ ਸਾਹਿਬ ਅੱਗੋਂ ਅੰਦਰੋਂ ਮੈਸੇਜ ਕਰਦੇ ਆ, ਤੁਸੀਂ ਜੋ ਕਰ ਸਕਦੇ ਹੋ ਕਰ ਲਓ। ਇਹਨਾਂ ਨੇ ਪੰਜਾਬ 'ਚ ਬੇਅਦਬੀ ਕੀਤੀਆਂ, ਹੁਣ ਇੱਥੇ ਆ ਕੇ ਦਿੱਲੀ ਵੀ ਗੰਦ ਪਾਉਣਾ ਸ਼ੁਰੂ ਕਰਤਾ ਇਹਨਾਂ ਨੇ। ਇਹਨਾਂ ਸਾਧ ਸੰਗਤ ਜੀ, ਸਾਰੀ ਸੰਗਤ ਨੂੰ ਦਿੱਲੀ ਨੂੰ ਜਾਗਦੇ ਜ਼ਮੀਰਵਾਰ ਨੂੰ ਅਪੀਲ ਹੈ, ਜਿਹੜੇ ਗੁਰੂ ਨਾਨਕ ਨਾਮ ਲੈਵਾ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ, ਅੱਜ ਰਕਾਬਗੰਜ ਸਾਹਿਬ ਪਹੁੰਚੋ। ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਤਾਲੇ ਲਾ ਕੇ ਅੰਦਰ ਬੰਦ ਕਰ ਦਿੱਤਾ ਹੋਇਆ, ਆਪਣੇ ਮਫਾਦ ਲਈ ਬੰਦ ਕੀਤਾ ਹੋਇਆ। ਸਾਰਿਆਂ ਨੂੰ ਰਿਕਵੈਸਟ ਕਰਾਂਗਾ ਵੀਰ, ਇੱਕ ਵਾਰ ਤੁਸੀਂ ਉੱਥੇ ਮੇਨ ਰੋਡ ਟੋਰਵਾ ਦਿਖਾ ਦਿਓ ਕਿਵੇਂ ਇਹਨਾਂ ਨੇ ਫੋਰਸ ਲਾ ਕੇ ਸੰਗਤ ਨੂੰ ਰੋਕਿਆ ਹੋਇਆ ਕਿ ਸੰਗਤ ਆਪਣੀ ਆਵਾਜ਼ ਨਾ ਚੁੱਕ ਸਕੇ। ਉਹ ਅੰਦਰ ਆਣਾ ਚਾਹ ਰਹੀ ਹੈ, ਸੰਗਤ ਨੂੰ ਅੰਦਰ ਤੱਕ ਨਹੀਂ ਆਉਣ ਦਿੱਤਾ ਜਾ ਰਿਹਾ। ਗ੍ਰੰਥ ਸਾਹਿਬ ਜੀ ਦੀ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਕਰਾਓ। ਸੁਖਾਸਨ ਦੀ ਡਿਮਾਂਡ ਹੈ, ਹੋਰ ਕਿਸੇ ਚੀਜ਼ ਦੀ ਡਿਮਾਂਡ ਨਹੀਂ ਹੈ, ਸਿਰਫ ਇਸ ਚੀਜ਼ ਦੀ ਡਿਮਾਂਡ। ਬਾਕੀ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਪ੍ਰਧਾਨ ਨਹੀਂ ਲੱਭੋ, 2 ਦਿਨ ਬੈਠੋ, 4 ਦਿਨ ਬੈਠੋ, 6 ਦਿਨ ਬੈਠੋ, ਸਾਨੂੰ ਕੋਈ ਜ਼ਰੂਰਤ ਨਹੀਂ ਹੈ। ਸਾਡੇ ਗੁਰੂ ਸਾਹਿਬ ਦੀ ਮਰਿਆਦਾ ਅਨੁਸਾਰ ਉਹਨਾਂ ਦਾ ਸੁਖਾਸਨ ਕਰਾਓ, ਬਸ ਇਹੀ ਡਿਮਾਂਡ ਹੈ, ਹੱਥ ਜੋੜ ਕੇ ਬੇਨਤੀ ਹੈ ਜੀ। ਬਿਲਕੁਲ ਸੰਗਤ ਜੀ, ਜਿਸ ਤਰੀਕੇ ਦੇ ਨਾਲ ਇੱਥੇ ਸੰਗਤਾਂ ਦੀ ਨਾਰਾਜ਼ਗੀ ਤੇ ਦੂਜੇ ਪਾਸੇ ਵੀ ਇਕੱਠ ਹੈਗਾ, ਅਸੀਂ ਦੇਖਣਾ ਚਾਹੁੰਦੇ ਹੈਗੇ ਕਿ ਉਸ ਜਗ੍ਹਾ ਦੇ ਉੱਤੇ ਕੀ ਕਿਹਾ ਜਾ ਰਿਹਾ ਹੈਗਾ ਕਮੇਟੀ ਦੇ ਵੱਲੋਂ ਜਾਂ ਕਮੇਟੀ ਦੇ ਨੁਮਾਇੰਦਿਆਂ ਦੇ ਵੱਲੋਂ, ਕਿਉਂਕਿ ਇਸ ਵੇਲੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦਾ ਮੁੱਦਾ, ਮਾਫ ਕਰਨਾ, ਜਿੱਥੇ ਪਹਿਲੇ ਗੱਲ ਗੁਰਦੁਆਰਾ ਸਾਹਿਬ ਦੇ ਇਲੈਕਸ਼ਨ ਦੀ ਸੀ, ਪਿਛਲੇ 12 ਘੰਟੇ ਤੋਂ ਹਾਲੇ ਤੱਕ ਫੈਸਲਾ ਨਹੀਂ ਹੋ ਪਾਇਆ। ਮਨਜੀਤ ਸਿੰਘ ਜੀ ਕੇ ਔਰ ਪਰਮਜੀਤ ਸਿੰਘ ਸਰਨਾ ਇੱਕ ਧਿਰ ਦੇ ਉੱਤੇ ਤੇ ਮਨਜਿੰਦਰ ਸਿੰਘ ਸਿਰਸਾ ਦੀ ਜਿਹੜੇ ਉਹਨਾਂ ਦੇ ਗਰੁੱਪ ਦੇ ਮੈਂਬਰਸ ਨੇ, ਤੇ ਹਰਮੀਤ ਸਿੰਘ ਕਾਲਕਾ, ਦੋਨੋਂ ਗਰੁੱਪ ਆਮਣੇ ਸਾਹਮਣੇ ਇਲੈਕਸ਼ਨ ਦੀ ਕਵਰੇਜ ਲਗਾਤਾਰ ਤੁਸੀਂ ਦੇਖੀ ਹੈਗੀ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ ਅੰਦਰ ਜਾ ਕੇ ਕਿ ਕੀ ਇਹਨਾਂ ਦੇ ਨਾਲ ਸਾਡੀ ਗੱਲਬਾਤ ਹੁੰਦੀ ਹੈ, ਔਰ ਉਸ ਪੂਰੀ ਕਵਰੇਜ ਨੂੰ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ। ਫੋਰਸ ਇੱਥੇ ਲੱਗੀ ਹੈ, ਤੁਸੀਂ ਦੇਖ ਹੀ ਸਕਦੇ ਹੋ ਦੋਨੋਂ ਪਾਸੇ। ਔਰ ਇਸ ਜਗ੍ਹਾ ਦੇ ਉੱਤੇ ਹਾਲਾਂਕਿ ਮੀਡੀਆ ਦੀ ਅੱਗੇ ਜਾਣ ਦੀ ਮਨਾਹੀ ਹੈ, ਬਟ ਜਿੱਥੇ ਤੱਕ ਅਸੀਂ ਜਾ ਸਕਦੇ ਹਾਂ ਅਸੀਂ ਜ਼ਰੂਰ ਜਾਵਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਇਹ ਸਾਰੇ ਮਸਲੇ ਦੇ ਉੱਤੇ ਜਿਹੜੀ ਵੀ ਅਗਲੀ ਅਪਡੇਟ ਹੈਗੀ ਹੈ ਅਸੀਂ ਤੁਹਾਨੂੰ ਜੋੜਦੇ ਰਹਾਂਗੇ। ਅੰਦਰ ਫੋਰਸ ਬੁਲਾਈ ਗਈ ਹੈ, ਹਰਬੀਰ ਸਿੰਘ ਕਾਲਕਾ ਔਰ ਮਨਜਿੰਦਰ ਸਿੰਘ ਸਰਸਾ ਨੇ ਫੋਰਸ ਭੇਜੀ ਹੈ। ਗੁਰੂ ਮਹਾਰਾਜ ਦੇ ਹਜ਼ੂਰ ਇਸ ਵੇਲੇ ਰਾਤ ਦੇ 10:30 ਵੱਜ ਗਏ ਨੇ। ਮਹਾਰਾਜ ਦਾ ਸੁਖਾਸਨ ਹੋਣਾ ਚਾਹੀਦਾ, ਲੇਕਿਨ ਨਕਲੀ ਵੋਟ, ਗਲਤ ਵੋਟ ਦੇ ਪ੍ਰੋਟੈਸਟ ਦੇ ਪਿੱਛੇ ਇਹ ਪ੍ਰੋਸੈਸ ਜਿਹੜਾ ਦੁਪਹਿਰੇ 12 12:30 ਤੋਂ ਰੁਕਿਆ ਹੋਇਆ। ਇਹ ਉਹ ਵੋਟਾਂ ਨੂੰ ਅੱਗੇ ਚਲਾਉਣਾ ਚਾਹੁੰਦੇ ਨੇ ਜਿਹੜੀ ਨਕਲੀ ਵੋਟ ਦੇ ਉੱਤੇ ਆਬਜੈਕਸ਼ਨ ਲਾਇਆ। ਉਸ ਕਰਕੇ ਹੁਣ ਫੋਰਸ ਮੰਗਾਈ ਗਈ ਹੈ, ਫੋਰਸ ਨਾਲ ਸਾਨੂੰ ਘਸੀਟ ਕੇ ਬਾਹਰ ਕੱਢਿਆ ਜਾਏਗਾ। ਸਰ ਕੀ ਲੱਗਦਾ ਹੈ ਇਹ ਜੋ ਦਰਸ਼ਨ ਨਹੀਂ ਕਰਾਇਆ ਗਿਆ ਅਜੇ ਤੱਕ ਔਰ ਜੋ ਹੋ ਰਿਹਾ ਹੈ, ਕੀ ਲੱਗਦਾ ਹੈ ਇਸ ਨਾਲ ਅਸੀਂ ਬੜੀ ਵਾਰੀ ਕਹਿ ਚੁੱਕੇ ਹਾਂ ਨਾ, ਹਰਮੀਤ ਕਾਲਕਾ ਧਾਮੀ ਸਾਹਿਬ ਜੀ ਇੱਥੇ ਇਹਨਾਂ ਨੂੰ ਚਾਹੀਦਾ ਹੈ, ਸੁਖਾਸਨ ਹੋਣਾ ਚਾਹੀਦਾ ਗੁਰੂ ਮਹਾਰਾਜ ਨੂੰ। ਇਹ ਕੱਲ੍ਹ ਜਾਂ ਪਰਸੋਂ ਫੇਰ ਹੋ ਸਕਦਾ ਪ੍ਰੋਸੈਸ, ਇਸ ਪ੍ਰੋਸੈਸ ਨੂੰ ਰੋਕਣ ਦੀ ਕੀ ਲੋੜ ਹੈ। ਮੈਂ ਸਮਝਦਾ ਬਹੁਤ ਮੰਦਭਾਗਾ ਹੈ, ਇਹ ਕਬਜ਼ਾ ਕਰਨਾ ਚਾਹੁੰਦੇ ਨੇ, ਬਾਈ ਫੋਰਸ ਕਰਨਾ ਚਾਹੁੰਦੇ। ਮਨਜੀਤ ਸਿੰਘ ਜੀ, ਇਸ ਵੇਲੇ ਸੰਗਤਾਂ ਅੰਦਰ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਨੇ, ਇਹਦੀ ਜ਼ਿੰਮੇਵਾਰੀ ਕਿਹਦੇ ਉੱਤੇ ਆਏਗੀ? ਮਨਜੀਤ ਸਿੰਘ ਜੀ, ਸਾਰੀ ਘਟਨਾ ਦੀ ਜ਼ਿੰਮੇਵਾਰੀ ਕਿਹਦੇ ਉੱਤੇ ਆਏਗੀ? ਮੈਂ ਸਮਝਦਾ ਗੁਰਦੁਆਰਾ ਕਮੇਟੀ ਤੇ ਆਏਗੀ, ਗੁਰਦੁਆਰਾ ਕਮੇਟੀ ਤੇ ਆਏਗੀ, ਗੁਰਦੁਆਰਾ ਕਮੇਟੀ ਤੇ ਆਏਗੀ। ਜੋ ਇਹਨਾਂ ਨੇ ਪੁਲਿਸ ਬੁਲਾਈ ਹੈ, ਮੈਂ ਬਾਹਰ ਸੰਗਤਾਂ ਨੂੰ ਸ਼ਾਂਤ ਕਰਨ ਆ ਰਿਹਾ। ਮਨਜੀਤ ਸਿੰਘ ਜੀ ਤੁਸੀਂ ਬਈ ਇੱਥੇ ਛੋੜ ਦਿੱਤਾ। ਪ੍ਰਧਾਨ ਸਾਹਿਬ ਨੂੰ ਸੁਖਾਸਨ ਚਾਹੀਦਾ, ਪ੍ਰਧਾਨ ਸਾਹਿਬ ਸੁਖਾਸਨ ਚਾਹੀਦਾ, ਪੂਰੀ ਰਾਤ ਸੁਖਾਸਨ ਚਾਹੀਦਾ, ਇਜਾਜ਼ਤ ਕਰੋ, ਪੂਰੀ ਰਾਤ ਬੈਠੇ ਰਹੋ। ਭਾਈ ਪਿੱਛੇ ਹੋ ਜਾਓ, ਗੇਟ ਬੰਦ ਗੇਟ ਬੰਦ ਪੂਰੀ ਦਿੱਲੀ ਅਸੀਂ ਉਹੀ ਕਰ ਰਹੇ ਹਾਂ। ਚਾਹੀਦਾ ਹੈ ਧਾਮੀ ਸਾਹਿਬ ਇੱਥੇ ਨੇ, ਧਾਮੀ ਸਾਹਿਬ ਨੇ ਕਿਹਾ ਧਾਮੀ ਸਾਹਿਬ ਕਰ ਲੋ, ਧਾਮੀ ਸਾਹਿਬ ਮੇਰੀ ਇੱਕ ਰਿਕੁਐਸਟ ਹੈ, ਅਸੀਂ ਪੁਲਿਸ ਵਾਲਿਆਂ ਨਾਲ ਨਹੀਂ ਝਗੜਾ ਕਰਨਾ। ਬਾਬਾ ਜੀ ਦਾ ਸੁਖਾਸਨ ਸਾਹਿਬ ਕਰਾ ਦਿਓ, ਬਾਬਾ ਜੀ ਨੂੰ ਨਿੱਜੀ ਸਥਾਨ ਤੇ ਭੇਜ ਦਿਓ, ਤੁਹਾਡੀ ਕਿਸੇ ਨਾਲ ਕੋਈ ਵੀ ਹੋਰ ਗੱਲ ਨਹੀਂ ਹੈ। ਇੱਕ ਮਿੰਟ ਹਾਂਜੀ ਅਸੀਂ ਕਿਸੇ ਨਾਲ ਕੋਈ ਗੱਲ ਨਹੀਂ, ਹमें पीछे जरा पीछे हो। ਬਾਬਾ ਜੀ ਦਾ ਸੁਖਾਸਨ ਸਾਹਿਬ ਕਰਾਉਣ ਵਾਸਤੇ ਇੰਨੀ ਮੁਸ਼ਕਲ ਕਰਨੀ ਪੈ ਰਹੀ ਹੈ। ਕੌਣ ਅੰਦਰ ਵੀ ਸਿੱਖ, ਕੌਣ ਗ੍ਰੰਥੀ ਸਿੰਘ ਜੀ, ਕੌਣ ਐਸਪੀ ਐਸੀ ਅਕਾਲ ਤਖਤ ਦੇ ਜਥੇਦਾਰ ਮੌਜੂਦ ਹੋਣ। ਇਤਿਹਾਸ ਵਿੱਚ ਲਿਖਿਆ ਜਾਏ ਪੰਜਾਬ ਨੇ ਐਮਪੀ ਕਰਾਈ, ਦਿੱਲੀ ਬੇਅਦਬੀ ਕਰਾ ਲੈਂਦੇ। ਧਾਮੀ ਸਾਹਿਬ ਹੋਰ ਕਿੰਨੀਆਂ ਬੇਅਦਬੀਆਂ ਕਰਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ। ਦਿੱਲੀ ਦੇ ਏਸੀਪੀ ਸਾਹਿਬ ਬਾਹਰੋਂ ਆਏ ਨੇ,
ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈ ਕਿ ਆਪਾਂ ਸੁਖਾਸਨ ਕਰਾਉਣ ਵਾਸਤੇ ਆਪਣੀ ਜੀ ਤੋੜ ਮਿਹਨਤ ਲਾ ਰਹੇ ਹਾਂ ਬਟ ਅੰਦਰ ਬੈਠੇ ਆਗੂ ਕੋਸ਼ਿਸ਼ ਕਰ ਰਹੇ ਬਸ ਮੈਨੇਜਮੈਂਟ ਜੋ ਹੈ ਉਹ ਪ੍ਰਸ਼ਾਸਨ ਨੂੰ ਆਪਣੇ ਗੁਰੂਆਂ ਦਾ ਸੁਖਾਸਨ ਨਹੀਂ ਕਰਨ ਦੇ ਰਹੀ। ਧਾਮੀ ਸਾਹਿਬ ਨੇ ਸਾਨੂੰ ਅੰਦਰ ਮੈਸੇਜ ਦਿੱਤਾ ਹੈ ਕਿ ਤੁਸੀਂ ਜੋ ਕਰ ਸਕਦੇ ਹੋ ਕਰ ਲਓ। ਪੰਜਾਬ 'ਚ ਬੇਅਦਬੀ ਕਰਾਈਆਂ ਅੱਜ ਦਿੱਲੀ 'ਚ ਬੇਅਦਬੀ ਕਰਦੇ ਪਏ ਨੇ। ਕਮਾਲਵੀਰ ਜੀ ਨੂੰ ਬੁਲਾਓ ਅੰਦਰ। ਮੈਂ ਬਿਲਕੁਲ ਇਹੀ ਬੇਨਤੀ ਹੈ ਕਮਾਲਵੀਰ ਜੀ ਨੂੰ ਬੁਲਾਓ ਅੰਦਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਾਂ ਅਸੀਂ ਕੋਈ ਝਗੜਾ ਨਹੀਂ ਕਰਨਾ। ਗੁਰੂ ਦਾ ਸਤਿਕਾਰ ਔਰ ਸੁਖਾਸਨ ਅਸੀਂ ਕਰਾਉਣ ਵਾਸਤੇ ਪਹੁੰਚੇ ਹਾਂ ਕਿਉਂਕਿ ਇਲੈਕਸ਼ਨ ਪ੍ਰੋਸੈਸ ਜਿਹੜਾ ਹੈਗਾ ਉਹ ਲਿਟੀਗੇਸ਼ਨ ਦੇ ਵਿੱਚ ਹੈਗਾ। ਬਤੌਰ ਆਫੀਸ਼ੀਏਟਿੰਗ ਪ੍ਰੈਜ਼ੀਡੈਂਟ ਮੈਂ ਆਪਣਾ ਫਰਜ਼ ਸਮਝਦਾ ਕਿ ਗੁਰੂ ਮਰਿਆਦਾ ਨੂੰ ਇਹਨਾਂ ਲੋਕਾਂ ਨੇ ਬਹਾਲ ਨਹੀਂ ਰੱਖਿਆ ਲੇਕਿਨ ਅਸੀਂ ਸੁਖਾਸਨ ਕਰਾਉਣ ਵਾਸਤੇ ਆਏ ਹਾਂ ਤੇ ਸੁਖਾਸਨ ਅਸੀਂ ਗੁਰੂ ਸਾਹਿਬ ਦਾ ਪੂਰੇ ਅਦਬ ਔਰ ਸਤਿਕਾਰ ਦੇ ਨਾਲ ਕਰਨ ਜਾ ਰਹੇ ਹਾਂ। तो सुखासन क्यों नहीं किया जा रहा था? ਪਤਾ ਨਹੀਂ ਕੀ ਤੁਹਾਨੂੰ ਲੱਗ ਰਿਹਾ ਫੋਰਸ ਆਪਣੀ ਤਾਕਤ ਦਾ ਇਸਤੇਮਾਲ ਕਰੇਗੀ। ਬਿਲਕੁਲ ਦੇਖੋ ਜਿਸ ਤਰੀਕੇ ਪੁਲਿਸ ਜਿਹੜੀ ਇੱਥੇ ਆਈ ਹੈ ਬੜੀ ਮੰਦਭਾਗੀ ਗੱਲ ਹੈ। ਪੁਲਿਸ ਦਾ ਇੱਥੇ ਆਣਾ ਬਿਲਕੁਲ ਠੀਕ ਨਹੀਂ ਹੈ ਲੇਕਿਨ ਸਾਡੇ ਵਾਸਤੇ ਸਾਰੀਆਂ ਗੱਲਾਂ ਬਾਅਦ 'ਚ ਹੈ। ਪਹਿਲਾਂ ਸਾਡਾ ਗੁਰੂ ਦਾ ਸਤਿਕਾਰ ਹੈ ਜਿਹੜਾ ਕਿ ਮੈਂ ਸਮਝਦਾ ਕਿ ਬਹੁਤ ਲੇਟ ਹੈ ਔਰ ਸੁਖਾਸਨ ਜਿਹੜਾ ਅਸੀਂ ਕਰਾਵਾਂਗੇ। ਮੈਂ ਤੁਹਾਨੂੰ ਵੀ ਕਹਾਂਗਾ ਕਿ ਸਾਨੂੰ ਹੁਣ ਜਗ੍ਹਾ ਦੇ ਦਿਓ। ਅਸੀਂ ਇਸ ਗੱਲ ਵਾਸਤੇ ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਕਿਉਂਕਿ ਇਲੈਕਸ਼ਨ ਪ੍ਰੋਸੈਸ ਜਿਹੜਾ ਹੈਗਾ ਉਹ ਤਕਰੀਬਨ 8 ਘੰਟੇ ਤੋਂ ਰੁਕਿਆ ਹੋਇਆ ਹੈ ਔਰ ਗੁਰੂ ਸਾਹਿਬ ਦਾ ਜੋ ਸਤਿਕਾਰ ਹੈ ਉਹਨੂੰ ਬਹਾਲ ਰੱਖਦੇ ਹੋਏ ਦਾਸ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਬੀਇੰਗ ਏ ਆਫੀਸ਼ੀਏਟਿੰਗ ਪ੍ਰੈਜ਼ੀਡੈਂਟ ਮੈਂ ਚਾਹੁੰਦਾ ਕਿ ਅਦਬ ਔਰ ਸਤਿਕਾਰ ਦੇ ਨਾਲ ਗੁਰੂ ਸਾਹਿਬ ਦਾ ਜਿਹੜਾ ਸੁਖਾਸਨ ਹੈ ਉਹ ਹੁਣ ਬਹੁਤ ਲੇਟ ਹੋ ਚੁੱਕਾ ਕਰ ਦਿੱਤਾ ਜਾਣਾ ਚਾਹੀਦਾ। ਇਲੈਕਸ਼ਨ ਹੋਵੇ ਨਾ ਹੋਵੇ ਗੁਰੂ ਦੀ ਮਰਿਆਦਾ ਨੂੰ ਜਿਹੜਾ ਅਸੀਂ ਬਹਾਲ ਰੱਖਣਾ ਚਾਹਾਂਗੇ। ਮੈਂ ਤੁਹਾਡੇ ਕੋਲੋਂ ਵੀ ਮਾਫੀ ਚਾਹੁੰਦਾ ਵੀ ਹੁਣ ਸਮਾਂ ਬਰਬਾਦ ਨਾ ਕੀਤਾ ਜਾਵੇ। कारण क्या था? देरी के पीछे इलेक्शन की जो लिटिगेशन है वो है।